ਪੰਜਾਬੀ ਰੇਡੀਓ ਜਵਾਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੇ ਟਿਪ ਸਾਂਝੇ ਕਰਦੇ ਹਾਂ ਕਿ ਜਿਹੜੀਆਂ ਛੋਟੀਆਂ-ਮੋਟੀਆਂ ਬਿਮਾਰੀਆਂ ਹੁੰਦੀਆਂ ਉਹਨਾਂ ਨੂੰ ਠੀਕ ਕਿਵੇਂ ਰੱਖਿਆ ਜਾਵੇ। ਸੋ ਜਿਹੜੀਆਂ ਹੋਮ ਰੈਮਡੀ ਹੁੰਦੀਆਂ ਉਹਨਾਂ ਨੂੰ ਆਪਾਂ ਸਾਂਝਾ ਕਰਦੇ ਹਾਂ। ਤੁਸੀਂ ਵੀ ਜੇ ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਆ ਤੇ ਤੁਸੀਂ ਸਾਂਝੀਆਂ ਕਰ ਸਕਦੇ ਆ। ਇਹ ਹੋਮ ਰੈਮਡੀ ਜਿਹੜੀਆਂ ਹੈਗੀਆਂ ਇਹ ਸਾਡੇ ਬਜ਼ੁਰਗ ਵਰਤਦੇ ਸੀਗੇ। ਉਹ ਬਜ਼ੁਰਗ ਵਰਤ ਕੇ ਉਹਨਾਂ ਚੀਜ਼ਾਂ ਨੂੰ ਤੇ ਫਿਰ ਉਹਨਾਂ ਨੇ ਬਾਹਰ ਹੋਰ ਆਪਣੇ ਪਰਿਵਾਰਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਆਹ ਚੀਜ਼ਾਂ ਵਰਤੋ ਇਸ ਬਿਮਾਰੀ ਤੋਂ, ਤੇ ਫਿਰ ਤੁਹਾਨੂੰ ਆਰਾਮ ਆ ਸਕਦਾ, ਸਿਹਤ ਨੂੰ ਠੀਕ ਰੱਖ ਸਕਦੇ। ਸੋ ਸਿਹਤ ਨੂੰ ਠੀਕ ਰੱਖਣਾ ਬਹੁਤ ਜ਼ਰੂਰੀ। ਜੇ ਸਿਹਤ ਹੈ ਤੇ ਸਾਰਾ ਕੁਛ ਆ, ਫਿਰ ਤਾਂ ਉੱਦਾਂ ਤਾਂ ਕੁਛ ਵੀ ਕੰਮ ਨਹੀਂ ਆਉਂਦਾ ਜੇ ਸਿਹਤ ਠੀਕ ਨਹੀਂ ਹੈਗੀ। ਵੈਸੇ ਆਪਾਂ ਡਾਕਟਰ 'ਤੇ ਵੀ ਜਾਂਦੇ ਹਾਂ ਜਦੋਂ ਕਿਤੇ ਡਾਕਟਰ ਦੀ ਲੋੜ ਪੈਂਦੀ ਆ, ਪਰ ਉਹ ਬਹੁਤੇ ਲੰਬੇ ਟਾਈਮ ਲਈ ਜਿਹੜੀਆਂ ਦਵਾਈਆਂ ਹੁੰਦੀਆਂ ਨਾ ਉਹ ਸਾਈਡ ਇਫੈਕਟ ਤੁਹਾਨੂੰ ਹੋ ਜਾਂਦੇ ਆ। ਸੋ ਉਹਨਾਂ ਤੋਂ ਬਚਣ ਦੇ ਲਈ ਅਤੇ ਆਪਣੀ ਸਿਹਤ ਨੂੰ ਠੀਕ ਰੱਖਣ ਦੇ ਲਈ ਇਹ ਜਿਹੜੀਆਂ ਹੋਮ ਰੈਮਡੀਜ਼ ਆ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ। ਆਯੁਰਵੈਦਿਕ ਤਰੀਕੇ ਦੇ ਨਾਲ ਇਹ ਕਹਿ ਦਿੰਦੇ ਆ ਵੀ ਜਿਹੜੀਆਂ ਜੜੀ ਬੂਟੀਆਂ ਆ, ਪੱਤੇ ਆ, ਜਾਂ ਹੋਰ ਕੋਈ ਛਿੱਲਾਂ ਆ ਦਰਖਤਾਂ ਦੀਆਂ, ਕੁਛ ਵੀ ਆ ਜਿਹਨੂੰ ਆਪਾਂ ਵਰਤਦੇ ਹਾਂ, ਉਹਨਾਂ ਨੂੰ ਵਰਤ ਕੇ ਸਾਨੂੰ ਆਰਾਮ ਆ ਸਕਦਾ ਆ। ਅਤੇ ਤੁਸੀਂ ਕਾਲ ਕਰਕੇ ਜੇ ਕਿਸੇ ਨੇ ਕੁਛ ਸ਼ੇਅਰ ਕਰਨਾ ਆ ਕਰ ਸਕਦੇ ਆ, ਬਿਮਾਰੀਆਂ ਬਾਰੇ ਦੱਸਣਾ ਆ, ਪੁੱਛਣਾ ਆ। ਬਹੁਤ ਵਾਰੀ ਇਹਨਾਂ ਬਿਮਾਰੀਆਂ ਬਾਰੇ ਦੱਸਿਆ ਪੁੱਛਿਆ ਜਾਂਦਾ ਆ। ਬਹੁਤ ਸਾਰੇ ਲੋਕ ਆ ਜਿਹੜੇ ਉਹ ਕਿਡਨੀ ਬਾਰੇ ਵੀ ਦੱਸਦੇ ਆ ਕਿ ਜਦੋਂ ਕਿਡਨੀ ਨੂੰ ਪ੍ਰੋਬਲਮ ਹੁੰਦੀ ਆ ਅਤੇ ਫਿਰ ਕੀ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਠੀਕ ਵੀ ਹੁੰਦੇ ਆ ਜਿਹੜੇ ਇੱਥੇ ਇਲਾਜ ਦੱਸੇ ਜਾਂਦੇ ਜੇ ਪਰ ਉਹਨਾਂ ਨੂੰ ਤੁਸੀਂ ਵਰਤੋਗੇ। ਪਰ ਇੱਥੇ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਕੋਈ ਤੁਹਾਡੀ ਨਬਜ਼ ਦੇਖ ਲੈ ਜਾਂ ਤੁਹਾਨੂੰ ਕਹਿ ਦੇ ਕੋਈ ਮੇਰੇ ਆਫਿਸ ਦੇ ਵਿੱਚ ਆ ਜਾਓ। ਇਹ ਸਿਰਫ ਅਤੇ ਸਿਰਫ ਜਿਹੜੀਆਂ ਹੋਮ ਰੈਮਡੀਜ਼ ਹੁੰਦੀਆਂ ਆ ਇਹ ਆਮ ਲੋਕ ਜਿਹੜੇ ਆ ਉਹ ਘਰਾਂ ਦੇ ਵਿੱਚ ਹੀ ਵਰਤਦੇ ਆ, ਬੱਚਿਆਂ 'ਤੇ ਵਰਤਦੇ ਆ, ਸਿਆਣਿਆਂ 'ਤੇ ਵਰਤਦੇ ਆ, ਨੌਜਵਾਨ ਵਰਤਦੇ ਆ। ਸਾਈਡ ਇਫੈਕਟ ਨਹੀਂ ਇਹਦਾ, ਸਿਰਫ ਅਤੇ ਸਿਰਫ ਜੇ ਤੁਹਾਨੂੰ ਕਿਸੇ ਚੀਜ਼ ਤੋਂ ਬਾਏ ਆ, ਗਰਮੀ ਆ, ਉਹਨਾਂ ਚੀਜ਼ਾਂ ਨੂੰ ਤੁਸੀਂ ਨਹੀਂ ਵਰਤਣਾ। ਜੇ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ ਅਤੇ ਉਹ ਵੀ ਜਿਹੜੀ ਆ ਐਲਰਜੀ ਉਹ ਚੀਜ਼ ਵੀ ਤੁਸੀਂ ਇਹਦੇ ਵਿੱਚ ਨਹੀਂ ਲੈਣੀ। ਤੁਸੀਂ ਕੋਸ਼ਿਸ਼ ਕਰਨੀ ਆ ਕਿ ਉਹ ਚੀਜ਼ ਨੂੰ ਨਾ ਹੀ ਲਿਆ ਜਾਵੇ। ਹੋ ਸਕਦਾ ਆ ਕਿ ਤੁਸੀਂ ਅਗਲੀ ਵਾਰੀ ਕੁਛ ਹੋਰ ਪੁੱਛ ਲਓ, ਪਰ ਗਲਤ ਚੀਜ਼ ਨੂੰ ਨਹੀਂ ਲੈਣਾ। ਅੱਗੇ ਤੋਂ ਅੱਗੇ ਜਿਹੜੀਆਂ ਦੱਸੀਆਂ ਜਾਂਦੀਆਂ ਅਸੀਂ ਆਹ ਸੁਣਿਆ ਸੀ, ਉਹਦੇ ਵਿੱਚ ਕਈ ਵਾਰੀ ਨਾ ਬਹੁਤੀਆਂ ਚੀਜ਼ਾਂ ਹੋਰ ਬਿਮਾਰੀ ਦੀਆਂ ਦੱਸ ਦਿੱਤੀਆਂ ਜਾਂਦੀਆਂ। ਸੋ ਕੋਸ਼ਿਸ਼ ਕਰ ਲਿਆ ਕਰੋ, ਪੁੱਛ ਲਿਆ ਕਰੋ, ਜਾਂ ਤੁਸੀਂ ਆਪ ਸੁਣ ਲਿਆ ਕਰੋ ਕਿ ਕੀ ਹੈਗਾ। ਪੰਜਾਬੀ ਰੇਡੀਓ ਜਵਾਸੇ ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਇੱਥੋਂ ਸਾਡੇ ਕੋਲ ਕੋਈ ਹੋਰ ਸਾਧਨ ਆ ਜਿਹਦੇ ਰਾਹੀਂ ਤੁਸੀਂ ਪੰਜਾਬੀ ਰੇਡੀਓ ਜਵਾਸੇ ਨੂੰ ਸੁਣਦੇ ਹੋ। ਆਪ ਸਭ ਦਾ ਸਵਾਗਤ ਆ। ਅਤੇ ਹੁਣ ਤੁਹਾਨੂੰ ਅਸੀਂ ਇਹ ਕਹਾਂਗੇ ਕਿ ਤੁਸੀਂ ਕਾਲ ਕਰਕੇ ਹੋਮ ਰੈਮਡੀ ਪੁੱਛਣੀ ਆ, ਦੱਸਣੀ ਆ, ਅਤੇ ਬਹੁਤ ਸਾਰੇ ਜਿਹੜੇ ਇਲਾਜ ਹੁੰਦੇ ਆ ਉਹਨਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਆ। ਅਤੇ ਆਪਾਂ ਹੋਰ ਵੀ ਜਿਹੜੇ ਕੁਛ ਇਲਾਜ ਆ ਪੁੱਛਾਂਗੇ। ਸਾਡੇ ਨਾਲ ਕੁਛ ਕਾਲਰ ਵੀ ਜੁੜੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਬਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਵਾਈਫਾਈ ਉਹਦੇ ਜਿਹੜੇ ਹੱਥਾਂ ਦੀਆਂ ਤਲੀਆਂ ਉਹਨਾਂ 'ਚ ਦਰਦਾਂ ਬਹੁਤ ਹੁੰਦੀ, ਬਹੁਤ ਜ਼ਿਆਦਾ ਪੇਨ ਹੁੰਦੀ ਹੈ। ਹੱਥਾਂ ਦੀਆਂ ਤਲੀਆਂ 'ਚ? ਹਾਂਜੀ, ਪੇਨ ਬਹੁਤ ਜ਼ਿਆਦਾ ਹੁੰਦੀ ਦੋਨਾਂ ਹੱਥਾਂ ਤਲੀਆਂ ਦੇ ਵਿੱਚ। ਅੱਛਾ ਅੱਛਾ। ਹਾਂਜੀ, ਕੋਈ ਭੈਣ ਭਰਾ ਹੈਗਾ ਕਿਸੇ ਨਾਲ ਵਾਪਰੇ। ਵੈਸੇ ਤੁਹਾਨੂੰ ਹੋਰ ਕੋਈ ਇੱਦਾਂ ਬਿਮਾਰੀ ਹੈ ਨਹੀਂ ਗੀ, ਕੋਈ ਕਹੇ ਸ਼ੂਗਰ ਆ, BP ਆ, ਜਾਂ ਕੁਛ ਹੋਰ ਹੈ? ਸ਼ੂਗਰ ਹੈਗੀ ਉਹਨਾਂ ਨੂੰ। ਸ਼ੂਗਰ ਹੈਗੀ ਆ ਉਹਨਾਂ ਨੂੰ, ਠੀਕ ਹੈ। ਕੋਈ ਠੀਕ ਹੈ ਠੀਕ ਹੈ। ਹਾਂਜੀ, ਕਈ ਵਾਰੀ ਨਾ ਉਹ ਜਿਹੜੀ ਆ ਨਸਾਂ ਜਿਹੜੀਆਂ ਸਾਡੀਆਂ ਵੇਨਸ ਹੈਗੀਆਂ ਕਮਜ਼ੋਰ ਤਾਂ ਉਹ ਹੋ ਜਾਂਦੀਆਂ। ਪਰ ਫਿਰ ਵੀ ਜੇ ਕਿਸੇ ਨੂੰ ਪਤਾ ਹੋਵੇ, ਕਈ ਵਾਰੀ ਕਈਆਂ ਦੇ ਪੈਰਾਂ ਦੇ ਵਿੱਚ ਦਰਦ ਹੁੰਦੀ ਆ, ਕਈਆਂ ਦੇ ਹੱਥਾਂ 'ਚ ਦੇ ਵਿੱਚ ਦਰਦ ਹੁੰਦੀ ਆ, ਇਹਨਾਂ ਦੇ ਤਾਂ ਤਲੀਆਂ ਦੇ ਵਿੱਚ ਦਰਦ, ਅਤੇ ਉਹ ਤੁਸੀਂ ਦੱਸ ਸਕਦੇ ਆ। ਜੇ ਕਿਸੇ ਨੂੰ ਇਹ ਪਤਾ ਹੋਵੇ ਕਿ ਕਈਆਂ ਨੂੰ ਨਾ BP ਜ਼ਿਆਦਾ ਹੋ ਜਾਂਦਾ, BP ਜਦੋਂ ਜ਼ਿਆਦਾ ਹੋ ਜਾਂਦਾ, ਜਦੋਂ ਕੁਛ ਨਾ ਕੁਛ ਉਹ ਡੈਮੇਜ ਹੋ ਜਾਂਦਾ ਤੁਹਾਡੀ ਬੋਡੀ ਦੇ ਵਿੱਚ। ਕਈਆਂ ਨੂੰ ਚੇਤਾ ਭੁੱਲਣ ਲੱਗ ਪੈਂਦਾ ਆ, ਕਈਆਂ ਨੂੰ ਬੰਦਿਆਂ ਦੀ ਪਛਾਣ ਨਹੀਂ ਰਹਿੰਦੀ। ਕਈ ਵਾਰ ਇਹ ਹੁੰਦਾ ਵੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਵੀ ਮੈਂ ਕਿੱਧਰ ਨੂੰ ਤੁਰਿਆ ਜਾਂਦਾ। ਸੋ ਉਹ ਜੇ ਕਿਸੇ ਨੂੰ ਉਹਦੇ ਬਾਰੇ ਪਤਾ ਹੋਵੇ ਵੀ ਜਦੋਂ ਉਸ ਤੋਂ ਬਾਅਦ ਥੋੜ੍ਹਾ ਡੈਮੇਜ ਹੁੰਦਾ, ਜਦੋਂ BP ਜ਼ਿਆਦਾ ਹੋ ਜਾਂਦਾ ਤੁਹਾਡਾ ਅਤੇ ਦਿਮਾਗ ਦੇ ਉੱਤੇ ਅਸਰ ਪੈ ਜਾਂਦਾ, ਜੇ ਉਹਦੇ ਇਲਾਜ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਪਲੀਜ਼ ਸ਼ੇਅਰ ਕਰ ਲਿਓ। ਇਹ ਸਵਾਲ ਵੈਸੇ ਕਈ ਵਾਰੀ ਆਉਂਦੇ ਆ, ਕਈ ਵਾਰੀ ਅਸੀਂ ਲੁਕੋ ਵੀ ਜਾਂਦੇ ਹਾਂ ਕਿ ਇਹਨਾਂ ਚੀਜ਼ਾਂ ਦੇ ਇਲਾਜ ਕੀ ਹੋ ਸਕਦੇ, ਕਿਉਂਕਿ ਹੋ ਸਕਦਾ ਹੈ ਕੁਛ ਨਾ ਕੁਛ ਹੋਵੇ। ਜੇ ਕਿਸੇ ਨੂੰ ਪਤਾ ਤਾਂ ਜ਼ਰੂਰ ਸ਼ੇਅਰ ਕਰਿਓ। ਕ੍ਰਿਸ਼ਨਾ ਰਾਏ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਨੂੰ ਨਾ 2-3 ਦਿਨ ਹੋ ਗਏ ਖੰਘ ਨਾ ਸੁੱਕੀ ਆਉਂਦੀ ਆ, ਰੇਸ਼ਾ ਜੀ ਵੀ ਨਹੀਂ ਨਿਕਲਦੀ, ਮੈਨੂੰ ਬਾਈ ਵੀ ਬੜੀ ਛੇਤੀ ਹੁੰਦੀ ਆ। ਤਾਂ ਜੇ ਮੈਂ ਗਰਮ ਚੀਜ਼ ਖਾਂਦੀ ਆ ਤਾਂ ਫਿਰ ਮੇਰੇ ਦਿਲ ਦੇ ਉੱਤੇ ਸਾੜ ਹੁੰਦਾ ਆ। ਤਾਂ ਹਾਂਜੀ, ਤਾਂ ਹੁਣ ਮੈਨੂੰ ਨਾ ਖਾਂਸੀ ਸੁੱਕੀ ਆਉਂਦੀ, ਜਿੱਦਾਂ ਹੁੱਥੂ ਜਿਹਾ ਛੱਡਦਾ ਆ। ਖੰਘ ਜ਼ਿਆਦਾ ਵੀ ਨਹੀਂ, ਰੇਸ਼ਾ ਵੀ ਨਹੀਂ ਖੜਕਦੀ,
ਉਦਾਂ ਲੱਗਦਾ ਜਿੱਦਾਂ ਛਾਤੀ ਜੀ ਜਿੱਦਾਂ ਜੰਮੀ ਹੋਈ, ਤੇ ਖੰਘ ਜਿਹੀ ਬਹੁਤ ਹੈ। ਮੈਂ ਤਾਂ ਸੁਹਾਗਾ ਵੀ ਖਾਂਦੀ ਆ, ਖਿੱਲ ਕਰਕੇ ਰੱਖੀ ਆ। ਉਹ ਤਾਂ ਰੇਸ਼ਾ ਨਿਕਲਣੇ ਨੂੰ ਹੁੰਦਾ। ਹਾਂਜੀ। ਅੱਛਾ ਜੀ, ਖੰਘ ਤੋਂ ਨਹੀਂ? ਖੰਘ ਦੋ ਤਰ੍ਹਾਂ ਦੀ ਹੈ, ਇੱਕ ਸੁੱਕੀ ਆ, ਇੱਕ ਰੇਸ਼ਾ। ਹਾਂਜੀ, ਮੈਂ ਤਾਂ ਕਈ ਭੈਣ ਜੀ ਨੁਕਤੇ ਕਰ ਲਏ ਆ, ਤਾਂ ਮੈਨੂੰ ਕੋਈ ਇਲਾਜ ਹੋਇਆ ਤਾਂ ਦੱਸਣ ਜ਼ਰੂਰ। ਜ਼ਰੂਰ ਪੁੱਛ ਲੈਣੇ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸੋ। ਤੇ ਫਿਰ ਤੁਹਾਡੀਆਂ ਹਾਂਜੀ ਬੱਖੀਆਂ ਵੀ ਦੁਖਦੀਆਂ ਹੋਣੀਆਂ ਖੰਘ ਖੰਘ? ਹਾਂਜੀ ਹਾਂਜੀ, ਮੈਂ ਨਾ 2-3 ਦਿਨ ਹੋ ਗਏ ਆ, ਤਾਂ ਮੇਰੇ ਨਾ ਮੈਂ ਅਸਲ 'ਚ ਮੈਂ ਗੋਲ ਗੱਪੇ ਖਾਧੇ ਸੀ ਠੰਡੇ, ਉਹਨਾਂ ਮੇਰਾ ਗਲਾ ਖਰਾਬ ਹੋ ਗਿਆ, ਖੰਘ ਹੋ ਗਈ। ਠੀਕ ਹਾਂਜੀ ਹੈ, ਠੀਕ ਹੈ। ਹਾਂਜੀ, ਤਾਂ ਹੀ ਸੁੱਕੀ ਖੰਘ ਆ। ਕੋਈ ਦੱਸਿਓ ਜ਼ਰੂਰ, ਪਤਾ ਵੀ ਲੱਗ ਜਾਂਦਾ ਮੈਨੂੰ ਤਾਂ ਫਿਰ। ਸੌਰੀ, ਚਲੋ ਹੈਂ। ਠੀਕ ਓਕੇ ਹੈ, ਭੈਣ ਜੀ, ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਸੁੱਕੀ ਖੰਘ ਆ, ਸੁੱਕੀ ਖੰਘ ਤੋਂ ਵੈਸੇ ਦੱਸਿਆ ਤਾਂ ਬਹੁਤ ਕੁਛ ਜਾਂਦਾ, ਪਰ ਜੇ ਕਿਸੇ ਨੇ ਲਿਖਿਆ ਹੋਇਆ ਤੇ ਤੁਸੀਂ ਉਹ ਸ਼ੇਅਰ ਕਰ ਸਕਦੇ ਆ। ਸ਼ੇਅਰ ਜ਼ਰੂਰ ਕਰ ਲਿਆ ਕਰੋ ਤਾਂ ਕਿ ਕਿਸੇ ਹੋਰ ਨੂੰ ਆਰਾਮ ਆ ਜਾਵੇ ਕਿ ਸੁੱਕੀ ਖੰਘ ਤੋਂ ਕੀ ਲੈਣਾ ਚਾਹੀਦਾ ਆ। ਕਈ ਵਾਰੀ ਤਾਂ ਜਿਹੜੀ ਕਹਿੰਦੇ ਆ ਕਿ ਜਿਹੜਾ ਸੁਹਾਗਾ ਆ ਉਹਦੀ ਖਿੱਲ ਕਰਕੇ ਤੁਸੀਂ ਉਦੋਂ ਲੈਣੀ ਆ ਜਦੋਂ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਰੇਸ਼ਾ ਹੁੰਦੀ ਆ। ਸੋ ਹੋ ਸਕਦਾ ਹੈ ਕਿ ਤੁਹਾਨੂੰ ਕੋਈ ਨਾ ਕੋਈ ਦੱਸ ਦਊਗਾ ਕਿ ਸੁੱਕੀ ਖੰਘ ਤੋਂ ਆਪਾਂ ਕੀ ਲੈਣਾ ਹੈਗਾ ਆ। ਸੁੱਕੀ ਖੰਘ ਜਿਹੜੀ ਉਹ ਬਹੁਤ ਤੰਗ ਕਰਦੀ ਹੈ ਜੀ, ਤੁਹਾਡੀਆਂ ਬੱਖੀਆਂ ਦੁਖਣ ਲੱਗ ਜਾਂਦੀਆਂ ਸੁੱਕੀ ਖੰਘ ਦੇ ਨਾਲ। ਸੋ ਉਹ ਜ਼ਰੂਰ ਦੱਸਿਓ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਭੁਪਿੰਦਰ ਬਾਠ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਚੱਲਦਾ, ਥੈਂਕ ਯੂ ਜੀ, ਲੋਕਾਂ ਦਾ ਬਹੁਤ ਭਲਾ ਕਰਦੇ ਹੋ ਤੁਸੀਂ। ਧੰਨਵਾਦ। ਇੱਕ ਨਾ ਭੈਣ ਜੀ ਦੱਸਿਆ ਸੀਗਾ ਆਪਣੇ ਵੀ ਮਮੀਰੇ ਦੀ ਲੱਕੜ ਬਾਰੇ ਦੱਸਿਆ ਸੀ ਅੱਖਾਂ 'ਚ ਪਾਉਣ ਵਾਸਤੇ। ਤੇ ਉਹ ਲੱਕੜ ਜਿਹੜੀ ਮਤਲਬ ਇੱਕ ਤਾਂ ਜੜ੍ਹਾਂ ਦੀ ਹੁੰਦੀ ਆ ਤੇ ਇੱਕ ਦੂਜੀ ਉੱਪਰਲਾ ਤਣਾ ਹੁੰਦਾ ਜਿਹੜਾ, ਵੀ ਉਹ ਇੱਕ ਭਾਈ ਸਾਹਿਬ ਕੋਈ ਦੱਸਣਗੇ ਵੀ ਉਹ ਕਿਹੜੀ ਚਾਹੀਦੀ ਆ, ਜੜ੍ਹਾਂ ਵਾਲੀ ਚਾਹੀਦੀ ਆ ਜਾਂ ਦੂਜੀ ਉੱਪਰ ਵਾਲੀ ਚਾਹੀਦੀ ਆ? ਉਹ ਮੈਂ ਦੇਖਿਆ ਸੀ ਮੈਂ ਔਨਲਾਈਨ। ਅੱਛਾ, ਉਹ ਜੜ੍ਹਾਂ ਵਾਲੀ ਦਿਖਾਉਂਦੇ ਸੀ ਉਹਦੇ ਤੇ। ਅੱਛਾ, ਉਹ 'ਚ ਜੜ੍ਹਾਂ ਦਿਖਾਉਂਦੇ ਸੀ? ਹਾਂਜੀ ਹਾਂਜੀ, ਠੀਕ। ਕਈ ਕਿਸਮ ਦੀਆਂ ਪਈਆਂ ਸੀ। ਹਾਂ, 2 ਹਫ਼ਤੇ ਹੋਏ ਆ, ਹਾਂ, ਉਹਦਾ ਦੱਸਿਆ ਤਾਂ ਸੀਗਾ ਕਿਸੇ ਨੇ। ਚਲੋ ਫਿਰ ਪੁੱਛ 2 ਹਫ਼ਤੇ ਲੈਂਦੇ। ਉਹ ਦੱਸਿਆ ਸੀ ਭਾਈ ਸਾਹਿਬ ਨੇ। ਇੱਕ ਵੀ ਕਹਿੰਦਾ ਸੀ ਉਧਰੋਂ ਲੈ ਕੇ ਸੀ ਜੰਡੂ ਸਿੰਘਾਂ ਤੋਂ, ਮਤਲਬ ਮਿਲਦੀ ਸੀ ਉਦੋਂ ਲੱਕੜ। ਸਾਰੀ ਥਾਂ ਹੀ ਮੇਰੇ ਖਿਆਲ ਜਿੱਥੇ ਵੀ ਮੈਂ ਉਹਦੀ ਦੁਕਾਨ ਹੁੰਦੀ ਪੰਸਾਰੀ ਦੀ ਜ਼ਰੂਰ ਹੋਊਗੀ। ਪੰਸਾਰੀਆਂ ਦੇ ਤਾਂ ਖੈਰ ਮਿਲ ਜਾਂਦੀ ਹੈ, ਪੰਸਾਰੀਆਂ ਦੇ ਤਾਂ ਕੋਈ ਪ੍ਰੋਬਲਮ ਨਹੀਂ। ਹਾਂਜੀ ਹਾਂਜੀ। ਤੇ ਇੱਕ ਦੂਸਰਾ ਮੇਰਾ ਸਵਾਲ ਸੀਗਾ, ਇੱਕ ਅੱਖਾਂ ਦੇ ਉੱਪਰ ਮੌਕੇ ਜਿਹੇ ਬਹੁਤ ਨੇ, ਉਹ ਮੈਂ ਲਸਣ ਦੇ ਵੀ ਲਾ ਕੇ ਦੇਖਿਆ ਤੇ ਜਗਵੀਰ ਭਾਜੀ ਨੇ ਕਿਹਾ ਸੀ ਰੰਡੀ ਦਾ ਤੇਲ, ਉਹ ਵੀ ਲਾ ਕੇ ਦੇਖਿਆ, ਪਰ ਉਹ ਠੀਕ ਨਹੀਂ ਹੋ ਰਿਹਾ, ਮੌਕੇ ਬਰੀਕ ਬਰੀਕ ਜਿਹਾ ਅੱਛਾ, ਉੱਪਰ ਥੱਲੇ। ਪੁੱਛ ਲੈਨੇ ਆਪਾਂ। ਚਲੋ ਠੀਕ ਹੈ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਦੱਸ ਦਿਓ ਜੀ ਜੇ ਕਿਸੇ ਨੂੰ ਕੁਛ ਵੀ ਪਤਾ ਆ। ਪੁੱਛਿਆ ਤਾਂ ਇਹਨਾਂ ਨੇ ਹੈਗਾ, ਮੌਕੇ ਵੀ ਕਈ ਵਾਰ ਦੱਸੇ ਗਏ ਆ। ਅਮਰਜੀਤ ਕੌਰ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੁਣੇ ਭੈਣ ਨੇ ਇੱਕ ਨੇ ਪੁੱਛਿਆ ਆ ਵੀ ਮੈਨੂੰ ਖੰਘ ਸੁੱਕੀ ਆਉਂਦੀ ਆ। ਤੇ ਇੱਥੋਂ ਰੇਡੀਓ ਤੇ ਭੈਣ ਜੀ ਮੈਂ ਸੁਣਿਆ ਸੀਗਾ ਕਿ ਜਿਹੜੀ ਮਲੱਠੀ ਹੁੰਦੀ ਆ ਉਹਨੂੰ ਭੰਨ ਲਓ, ਲੱਕੜੀ ਜਿਹੀ ਉਹਨੂੰ ਭੰਨ ਕੇ ਉਹਨੂੰ ਚੂਸੋ ਮੂੰਹ 'ਚ ਪਾ ਕੇ। ਅੱਛਾ। ਉਹਦੇ ਨਾਲ ਫਿਰ ਇਹ ਖੰਘ ਜਿਹੜੀ ਤੁਹਾਡੀ ਸੁੱਕੀ ਆ ਉਹਨੂੰ ਆਰਾਮ ਆਉਂਦਾ ਆ। ਠੀਕ ਹੈ। ਹਾਂਜੀ, ਦੇਖੀ ਆ ਇਹੋ ਮੈਂ ਲਾ ਕੇ ਤੇ ਮੈਨੂੰ ਵੀ ਠੀਕ ਲੱਗੀ ਉਹ। ਠੀਕ ਹੈ ਜੀ। ਹਾਂਜੀ, ਓਕੇ ਜੀ ਭੈਣ ਜੀ, ਬਹੁਤ ਥੈਂਕ ਯੂ। ਤੁਹਾਡਾ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਥੈਂਕ ਯੂ, ਧੰਨਵਾਦ ਜੀ, ਧੰਨਵਾਦ। ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸੌਰੀ, ਮੈਂ ਕਿਹਾ ਸੁੱਕੀ ਖੰਘ ਲਈ ਕਹਿ ਕੇ ਗਏ ਨੇ, ਤੇ ਆਪਾਂ ਇੱਕ ਵਾਰੀ ਬੜਾ ਡਿਟੇਲ 'ਚ ਵੀ ਦੱਸਿਆ ਸੀਗਾ ਵੀ ਕਿਹਦਾ ਸਰੀਰ ਵਾਈ ਆ ਤੇ ਕਿਹਦਾ ਸਰੀਰ ਗਰਮ ਤਸੀਰ ਵਾਲਾ, ਤੇ ਉਹ ਕੀ ਇਸਤੇਮਾਲ ਕਰੇ। ਆਪਾਂ ਸੁਣਦੇ ਤਾਂ ਉਸਲੇ ਆ ਨਾ ਜਿਸਲੇ ਸਾਨੂੰ ਪ੍ਰੋਬਲਮ ਆਉਂਦੀ ਆ, ਜਦੋਂ ਹੋ ਜੇ ਉਦੋਂ ਭੁੱਲ ਗਏ ਹੁੰਦੇ ਆ। ਤੇ ਅੱਜ ਦੱਸ ਵੀ ਗਏ ਨੇ ਭੈਣ ਜੀ, ਬਹੁਤ ਅੱਛਾ ਹੈ। ਮਲੱਠੀ ਰੱਖੋ, ਚੂਸੋ ਉਹਨੂੰ, ਔਰ ਜੇ ਜ਼ਰੂਰੀ ਨਹੀਂ ਵੀ ਤੁਸੀਂ ਪਾਊਡਰ ਬਣਾਓ ਜੇ ਕਿੱਦਾਂ। ਔਰ ਦੂਸਰਾ ਇੱਕ ਇਹ ਹੈਗਾ, ਭਾਜੀ ਨੇ ਜਿਹੜਾ ਦੱਸਿਆ ਸੀ ਬਿਲਕੁਲ ਬਿਲਕੁਲ ਪਰਫੈਕਟ ਹੈਗਾ, ਕਿ ਹੁਣ ਇਹ ਸਾਰਿਆਂ ਨੂੰ ਦੁਬਾਰਾ ਹੋਣੀਆਂ ਨੇ ਖੰਘਾਂ, ਚਾਹੇ ਸੁੱਕੀਆਂ ਹੋਣ ਤੇ ਚਾਹੇ ਗਿੱਲੀਆਂ ਹੋਣ, ਹੈ ਨਾ। ਸਹੀ ਗੱਲ ਆ, ਸਹੀ ਤੁਹਾਡੀ। ਇਹ ਆਉਣੀ ਆ ਤੁਹਾਡੇ ਘਰ ਦੇ ਵਿੱਚ, ਇਹ ਹੁੰਦਾ ਇੱਕ ਦੂਜੇ ਤੋਂ ਬਹੁਤ ਹੁੰਦਾ। ਜੇ ਤੁਹਾਨੂੰ ਪਤਾ ਲੱਗ ਜਾਏ ਕਿਸੇ ਨੂੰ। ਹਾਂਜੀ, ਬਿਲਕੁਲ ਸ਼ੁਰੂ ਹੋ ਗਿਆ। ਤੇ ਉਹ ਵਾਕਿਆ ਵੀ ਤਰੀਫਲਾ ਵੀ ਠੀਕ ਆ। ਇਸ ਤਰ੍ਹਾਂ ਕਰਨ ਵਿੱਚ ਛੋਟੀਆਂ ਸ਼ੀਸ਼ੀਆਂ ਮਿਲਦੀਆਂ ਨੇ ਬੜੀਆਂ ਸੋਹਣੀਆਂ ਸਟੋਰਾਂ 'ਚ, ਢੱਕਣ ਜਿਹਨੂੰ ਲੱਗ ਜਾਂਦਾ, ਜਿਹਦੇ 4 ਚਮਚੇ ਜਾਂ 3 ਚਮਚੇ ਸ਼ਹਿਦ ਆ ਜਾਂਦਾ। ਥੋੜਾ ਸਮਾਨ ਆਂਦਾ, ਭਾਈ ਆਪਣਾ ਇੰਤਜ਼ਾਮ ਕਰਕੇ ਰੱਖੋ। ਇੱਕ ਦੇ ਵਿੱਚ ਜਿੱਦਾਂ ਇਹ ਕਹਿੰਦੇ ਮੈਂ ਗੋਲ ਗੱਪੇ ਖਾਧੇ ਆ ਤੇ ਖਰਖਰੀ ਨਾਲ ਹੋ ਰਹੀ ਆ ਇਹਨਾਂ ਨੂੰ। ਐਕਚੁਅਲੀ ਖਰਖਰੀ ਨਾਲ ਨਹੀਂ ਹੋ ਰਹੀ। ਗਰਮੀਆਂ ਦੇ ਵਿੱਚ ਗੋਲ ਗੱਪੇ ਖਾਓ ਤਾਂ ਸਗੋਂ ਗਲਾ ਸਾਫ਼ ਹੁੰਦਾ, ਕਿਉਂਕਿ ਸਰੀਰ ਸਾਰਿਆਂ ਦਾ ਆਪਣਾ ਆਪਣਾ ਹੈਗਾ। ਇਮਲੀ ਦਾ ਪਾਣੀ ਬਹੁਤ ਅੱਛਾ ਹੁੰਦਾ ਸਰੀਰ ਲਈ ਗਰਮੀਆਂ ਵਿੱਚ। ਤੇ ਉਹ ਸਾਰੇ ਸੁਣਦੇ ਨੇ ਮੇਰੇ ਵੀਰ ਭੈਣ ਭਾਈ, ਲਿਖ ਕੇ ਹੀ ਰੱਖ ਲਓ।
ਕਿ ਤੁਸੀਂ 2 ਛੋਟੀਆਂ 3 ਸ਼ੀਸ਼ੀਆਂ ਲੈ ਲਓ, ਇਹਦੀਆਂ ਬੜੀਆਂ ਸੋਹਣੀਆਂ ਸ਼ੀਸ਼ੇ ਦੀਆਂ ਢੱਕਣਾਂ ਵਾਲੀਆਂ ਮਿਲ ਜਾਂਦੀਆਂ ਨੇ, ਡਾਲਰ ਸਟੋਰਾਂ 'ਚ ਵੀ ਪਈਆਂ ਨੇ। ਉਹਨਾਂ 'ਚ ਅਲੱਗ-ਅਲੱਗ ਦੇ ਵਿੱਚ 2-2 ਚਮਚੇ ਸ਼ਹਿਦ ਪਾ ਕੇ, ਇੱਕ ਦੇ ਵਿੱਚ ਇਲਾਇਚੀ ਦਾ ਪਾਊਡਰ ਬਣਾ ਕੇ ਪੀਸ ਕੇ ਪਾ ਲੈਣ, ਉੱਤੇ ਲਿਖ ਲੈਣ ਕਿ ਇਹਦੇ 'ਚ ਇਲਾਇਚੀ ਪਾਈ ਹੋਈ ਹੈ। ਇੱਕ ਦੇ ਵਿੱਚ ਲਿਖ ਲੈਣ ਤੁਸੀਂ ਆਪਣਾ ਜਿਹੜਾ ਹੁੰਦਾ ਆਪਣਾ ਚੂਰਨ ਜਿਹੜਾ ਦੱਸਦੇ ਨੇ ਹਰੜ ਬਰੇੜਾ ਆਮਲਾ, ਉਹ ਪਾਊਡਰ ਪਾ ਕੇ 2 ਚਮਚੇ ਰਸ ਸ਼ਹਿਦ ਪਾ ਕੇ 1 ਚਮਚਾ ਵਿੱਚ ਪਾਊਡਰ ਮਿਕਸ ਕਰ ਲੈਣ। ਔਰ ਇੱਕ ਦੇ ਵਿੱਚ ਜਿੱਦਾਂ ਭੈਣ ਜੀ ਦੱਸ ਕੇ ਨੇ ਸੁਹਾਗਾ ਪਾਉਣਾ ਕਿ ਨਹੀਂ, ਪਰ ਸੁਹਾਗਾ ਉਦੋਂ ਹੀ ਆ ਜਿੱਦਾਂ ਤੁਸੀਂ ਦੱਸਿਆ ਕਿ ਰੇਸ਼ਾ ਬਹੁਤ ਜ਼ਿਆਦਾ ਆਉਂਦਾ ਹੋਵੇ। ਪਰ ਕਈ ਵਾਰੀ ਛਾਤੀ ਦੇ ਜੇ ਜੰਮ ਗਿਆ ਹੋਵੇ ਨਾ ਆਪਣਾ ਰੇਸ਼ਾ, ਬਹੁਤ ਜ਼ਿਆਦਾ ਜੰਮ ਗਿਆ, ਘੜੀ ਘੜੀ ਦੀ ਗੱਲ 'ਚੋਂ ਆਵਾਜ਼ ਆਉਂਦੀ, ਤਾਂ ਉਹਨੂੰ ਚਲਾਉਣਾ ਵੀ ਪੈਂਦਾ ਪਹਿਲਾਂ, ਉਹ ਨਿਕਲੇਗਾ ਬਾਹਰ ਤੇ ਫਿਰ ਉਹ ਠੀਕ ਹੋਏਗਾ। ਉਹਦੇ ਲਈ ਤੁਸੀਂ ਗਰਮ ਚੀਜ਼ਾਂ ਰਲਾ ਸਕਦੇ ਆ, ਜਿੱਦਾਂ ਮਗਾਂ ਦਾ ਪਾਊਡਰ ਹੋ ਗਿਆ, ਕਾਲੀ ਮਿਰਚ ਦਾ ਪਾਊਡਰ ਹੋ ਗਿਆ। ਨਹੀਂ ਮਗਾਂ ਹੈਗੀਆਂ, ਸਿਰਫ ਕਾਲੀ ਮਿਰਚ ਰਲਾ ਲਓ, ਇਹ ਰੱਖ ਲਓ, ਜਾਂ ਦਾਲਚੀਨੀ ਰਲਾ ਸਕਦੇ ਹੋ। ਤੇ ਇਹਨੂੰ ਕੀ ਕਰੋ, ਜਦੋਂ ਇਹਨਾਂ ਨੂੰ ਹੁੱਥੋਂ ਛਿੜਦਾ ਹੈ ਨਾ ਸੁੱਕਾ ਜੀ, ਤੇ ਇਹ ਉਹ ਇਲਾਇਚੀ ਵਾਲਾ ਚੱਟਣ, ਜਿੱਦਾਂ ਹੁਣ ਗਰਮੀ ਹੈਗੀ ਆ, ਜਿੱਦਾਂ ਕਹਿੰਦੇ ਮੇਰਾ ਕੀ ਕਹਿੰਦੇ ਸੀ, ਮੇਰਾ ਸਰੀਰ ਵਾਈ ਹੈ, ਭਾਈ ਸੁਣ ਲਓ, ਜਿਹਨਾਂ ਦਾ ਵਾਈ ਆ ਉਹ ਦਾਲਚੀਨੀ ਲੈ ਲੈਣ, ਕਾਲੀ ਮਿਰਚ ਲੈ ਲੈਣ, ਉਹ ਉਹਨਾਂ ਨੂੰ ਸੂਟ ਬੈਠ ਜਾਣਾ ਆ। ਜਿਹਨਾਂ ਦਾ ਸਰੀਰ ਬਹੁਤ ਗਰਮ ਵਾਲਾ ਆ ਉਹ ਇਲਾਇਚੀ ਲੈ ਲੈਣ। ਇਲਾਇਚੀ ਮੂੰਹ 'ਚ ਰੱਖਣਗੇ ਤਾਂ ਵੀ ਹੁੱਥ ਨੂੰ ਬਹੁਤ ਫਰਕ ਪੈਂਦਾ, ਪਰ ਇਹ ਜਿਹੜੀ ਸ਼ਹਿਦ 'ਚ ਮਿਕਸ ਚੀਜ਼ ਹੈ ਉਦੋਂ ਲੈਣ ਜਦੋਂ ਡਾਇਰੈਕਟਲੀ ਹੁੱਥੋਂ ਆ ਰਿਹਾ। ਠੀਕ। ਮੈਂ ਤੁਹਾਨੂੰ ਦੱਸਿਆ ਸੀ ਵੀ ਮੈਨੂੰ ਤਾਂ ਕਰੋਨਾ ਦਾ ਇੰਜੈਕਸ਼ਨ ਜਿਹੜਾ ਲਵਾਇਆ ਸੀ ਬੂਸਟਰ, ਉਹ ਤੋਂ ਬਾਅਦ ਤਾਂ ਮੈਨੂੰ 6 ਮਹੀਨੇ ਲੱਗੇ ਸੀ ਪੈਰਾਂ ਤੇ ਆਉਣ ਨੂੰ, ਮੈਨੂੰ ਹੁੱਥੂ ਆ ਜਾਂਦਾ ਸੀ। ਮੈਂ ਇਹ ਚੀਜ਼ਾਂ ਤਾਂ ਰਾਤ ਨੂੰ ਵਰਤਦੀ ਸੀ, ਪਾ ਕੇ ਰੱਖੀਆਂ ਸੀ, ਰਾਤ ਨੂੰ ਵਰਤਣੀਆਂ। ਪਰ ਮੈਂ ਜਦੋਂ ਕਿਤੇ ਅੱਗੇ ਪਿੱਛੇ ਜਾਣਾ ਪੈਂਦਾ ਸੀ, ਮੈਂ ਪਰਸ ਦੇ ਵਿੱਚ ਮਲੱਠੀ ਇੱਕ ਪਾ ਕੇ ਰੱਖੀ ਹੋਈ ਸੀ, ਦਾਲਚੀਨੀ ਦਾ ਇੱਕ ਟੁਕੜਾ ਤੇ ਇਲਾਇਚੀ ਨਾਲ ਹੀ ਰੱਖੀ ਹੋਈ ਸੀ, ਮਿਰਚ ਕੀ ਨਾ ਉਹਦਾ ਮਿਸ਼ਰੀ। ਜਦੋਂ ਕਿਤੇ ਮੈਨੂੰ ਬੱਸ ਵਿੱਚ ਹੁੱਥੂ ਆ ਜਾਣਾ ਕਿ ਮੈਂ ਬੱਸ ਸਫ਼ਰ ਕਰਦੀ ਹਾਂ, ਮੈਂ ਗਵੋ ਤਾਂ ਗੱਡੀਆਂ ਦਾ ਨਹੀਂ ਲੈਂਦੀ, ਵੀ ਉਹਨੂੰ ਕਹਾਂ ਵੀ ਗੱਡੀ ਦੇ ਦੇ। ਮੈਂ ਲਾਇਸੈਂਸ ਲੈ ਲਿਆ ਸੀ, ਪਰ ਗੱਡੀ ਇਸ ਨਹੀਂ ਲਈ ਕਿ ਫਿਰ ਗੋਡੇ ਜੁੜ ਜਾਣਗੇ, ਥੋੜਾ ਨੱਚੋ ਭੱਜੋਗੇ ਤਾਂ ਠੀਕ ਰਹੋਗੇ। ਕਿ ਪਾ ਕੇ ਰੱਖ ਦੇਣੀ ਹੈ, ਪਰਫੈਕਟ ਹੈ ਬਿਲਕੁਲ। ਔਰ ਜਿਹਨਾਂ ਦਾ ਸਰੀਰ ਬਹੁਤ ਗਰਮੀ ਵਾਲਾ ਜੀ, ਉਹ ਤ੍ਰਿਫਲਾ ਨੂੰ ਪਿਆਜ਼ 'ਚ ਪਾ ਕੇ ਰੱਖਣ, ਜਿੱਦਾਂ ਹੀ ਹੁੱਥੂ ਆਉਂਦਾ ਹਲਕਾ, ਜਿਹਨੂੰ ਚਟਣਾ ਕਹਿੰਦੇ ਆ ਨਾ, ਜਿੱਦਾਂ ਚਟਨੀ ਦੀ ਤਰ੍ਹਾਂ ਚਟਣਾ ਹੈ, ਇਹ ਨਹੀਂ ਭਰ ਕੇ ਚਮਚਾ ਖਾਣਾ। ਤੁਸੀਂ ਪ੍ਰੀ ਕਰੋਨਾ ਦੇ ਇਲਾਜ ਦੱਸ ਰਹੇ? ਹਾਂ, ਫ੍ਰੀ ਦੱਸ ਰਹੇ ਜੀ। ਗਲਾ ਜਿਹੜਾ ਹੈਗਾ ਤੁਹਾਡਾ ਉਹ ਜਿਹੜਾ ਡਰਾਈ ਹੋਇਆ ਥੱਲੇ ਤੱਕ ਠੀਕ ਹੋਗਾ। ਔਰ ਦੂਸਰਾ ਇਲਾਜ ਹੈ ਕਿ ਜਿਹੜੇ ਦੂਸਰੀਆਂ ਦਵਾਈਆਂ ਤੇ ਵੀ ਵਿਸ਼ਵਾਸ ਕਰਦੇ ਨੇ, ਉਹ ਗਰਾਰੇ ਕਰਨ ਪਾ ਕੇ ਡਿਸਪ੍ਰਿਨ ਕਿਤੇ ਹੋਵੇ ਤਾਂ ਉਹਦੇ ਨਾਲ ਗਰਾਰੇ ਕਰਨ, ਔਰ ਉਹ ਡਿਸਪ੍ਰਿਨ ਦਾ ਜਿਹੜਾ ਪਾਣੀ ਹੈਗਾ ਬਿਲਕੁਲ ਹੌਲੀ, ਜੇ ਗਲੇ ਵਿੱਚ ਕੁਝ ਹੋ ਗਿਆ ਹੋਇਆ ਹੈ ਨਹੀਂ ਇਨਫੈਕਸ਼ਨ ਹੈ ਜਾਂ ਕਿੱਦਾਂ ਆ, ਉਹ ਵੀ ਅਗਰ ਕਰਨ ਤੇ ਡਿਸਪ੍ਰਿਨ ਪਾ ਲੈਣ, ਉਹ ਬਿਲਕੁਲ ਘੁਲ ਜਾਂਦੀ ਹੈ ਫਟਾਫਟ ਹੀ। ਉਹਨੂੰ ਗਰਾਰੇ ਕਰਕੇ ਹਲਕਾ ਬਿਲਕੁਲ ਹੌਲੀ ਹੌਲੀ ਪਾਣੀ ਨੂੰ ਅੰਦਰ ਲਾ ਜਾਣ। ਜੇ ਬਹੁਤ ਹੀ ਇਨਫੈਕਸ਼ਨ ਹੈਗੀ ਗਲ ਤੇ ਛਾਤੀ ਤੇ, ਇਹ ਮੈਂ ਸੂਟ ਦੇਖਿਆ ਕਰਕੇ, ਕਿਉਂਕਿ ਜਦੋਂ ਅਸੀਂ ਪਹਿਲਾਂ ਵੀ ਗਾਣ ਗੁਣ ਦਾ ਵੀ ਕਰਦੇ ਸੀ, ਬਹੁਤ ਜ਼ਿਆਦਾ ਹੁੰਦਾ ਸੀ, ਤਾਂ ਉਦੋਂ ਵੀ ਸੋਜ ਪੈ ਜਾਂਦੀ ਸੀ ਗਲ 'ਚ, ਤੇ ਖੰਘ ਕੇ ਵੀ ਸੋਜ ਪੈ ਜਾਂਦੀ ਹੈ ਗਲ 'ਚ। ਜਦੋਂ ਖੰਘਦੇ ਆ ਗਲ ਤੇ ਛਾਤੀ ਤੇ ਸੋਜ ਪੈ ਜਾਂਦੀ ਹੈ, ਇਹਦੇ ਨਾਲ ਬਹੁਤ ਰਿਲੀਫ ਮਿਲਦੀ ਹੈ। ਗ੍ਰੈਸਲੀਨ ਘਰ ਰੱਖੋ, ਹਫ਼ਤੇ ਵਿੱਚ 1-2 ਵਾਰੀ ਗ੍ਰੈਸਲੀਨ ਆਪਣੇ ਗਲ 'ਚ ਜ਼ਰੂਰ ਲਗਾਓ। ਔਰ ਬਾਕੀ ਚੀਜ਼ਾਂ ਤਾਂ ਸਾਡੀਆਂ ਦੇਸੀ ਤਾਂ ਹੈ ਹੀ ਪਰਫੈਕਟ ਹੈ, ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਜੇ ਇੱਕ ਤੋਂ ਤੁਹਾਨੂੰ ਲੱਗਦਾ ਮੇਰਾ ਮੂੰਹ ਪੱਕ ਗਿਆ ਇਹਦੇ ਨਾਲ, ਤੁਸੀਂ ਤ੍ਰਿਫਲਾ ਲੈ ਲਓ, ਚੱਟ ਲਓ, ਉਹ ਬਿਲਕੁਲ ਸਾਰਾ ਕੁਛ ਹੀ ਠੀਕ ਹੋ ਜਾਣਾ ਹੈ। ਔਰ ਇਲਾਇਚੀ ਰੱਖ ਲਓ, ਇਲਾਇਚੀ ਠੰਡੀ ਹੈ, ਉਹ ਠੀਕ ਹੋ ਜਾਣਾ। ਬਾਕੀ ਭਾਈ ਕਾੜੇ ਕੂੜੇ ਪੀਓ ਤਾਂ ਹਾਂ। ਇੱਕ ਹੋਰ ਸੀ ਕਹਿ ਕੇ ਗਏ ਨੇ ਵੀ ਹੱਥਾਂ 'ਚ ਬਹੁਤ ਦਰਦ ਹੋ ਰਹੀ, ਤਲੀਆਂ 'ਚ ਖਾਸ ਕਰਕੇ। ਅੱਛਾ ਜੀ। ਹਾਂਜੀ, ਇੱਕ ਤਾਂ ਰੋਟੀਆਂ ਬਣੀਆਂ ਛੱਡ ਦਿੱਤੀਆਂ ਬਹੁਤੀਆਂ ਬੀਬੀਆਂ ਨੇ, ਰੈਡੀਮੇਡ ਹੀ ਲਿਆਓ। ਉਹ ਸਾਡੇ ਮਸ਼ਹੂਰ ਵੀ ਆ ਗਈ ਹੈ, ਨਾਨ ਬਣੇ ਬਣਾਏ ਲੈਣਾ। ਇੱਕ ਤਾਂ ਪੇੜੇ ਪੂੜੇ ਬਣਾਇਆ ਕਰਨ ਥੋੜ੍ਹੇ ਬਹੁਤੇ, ਜੇ ਕੋਈ ਕੰਮ ਕਰਦਾ ਹੈਗਾ, ਨਹੀਂ ਤਾਂ ਗੁਰੂ ਘਰ ਚਲ ਜਾਓ, ਲੰਗਰ ਦੇ ਵਿੱਚ ਪੇੜੇ ਬਣਾਓ, ਥੋੜ੍ਹੇ ਕੁ ਫੁਲਕੇ ਕਰੋ। ਨਹੀਂ ਕੁਛ ਵੀ ਕਰਨਾ, ਤਾੜੀਆਂ ਮਾਰਨ। ਔਰ ਵਿਟਾਮਿਨ, ਮਲਟੀ ਵਿਟਾਮਿਨ ਉਹ ਡੇਲੀ ਲੈਣ, ਇੱਕ ਗੋਲੀ ਜਿੰਨੀ ਤਾਂ ਠੀਕ ਨਹੀਂ ਹੁੰਦੇ। ਡਾਕਟਰ ਨਾਲ ਡਿਸਕਸ ਕਰਕੇ ਵਿਟਾਮਿਨ ਡੀ ਜ਼ਰੂਰ ਲਈ ਜਾਵੇ, ਕਿਉਂਕਿ ਬਹੁਤ ਜ਼ਿਆਦਾ ਉਹਨੂੰ ਜੇ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਆ ਜਾਂ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈਗੀ ਆ, ਉਹਨਾਂ ਪੇਸ਼ੈਂਟਾਂ ਦੀਆਂ ਵੀ ਹੱਡੀਆਂ ਦੁਖਣ ਲੱਗ ਜਾਂਦੀਆਂ ਨੇ, ਕੁਛ ਦਵਾਈਆਂ ਦੇ ਸਾਈਡ ਇਫੈਕਟ ਹੋ ਕੇ। ਬਹੁਤੀ ਗੱਲ ਹੈ ਐਕਸਰਸਾਈਜ਼ ਕਰਨੀ। ਔਰ ਦੋਨਾਂ ਹੱਥਾਂ ਨੂੰ ਲੈ ਕੇ ਬਲਵਿੰਦਰ ਜੀ ਕੰਘੀ ਬਣਾਉਂਦੇ ਆ, ਜਿੱਦਾਂ ਆਪਾਂ ਕਹਿੰਦੇ ਨਾ ਕੰਘੀ ਬਣਾਉਣੀ ਹੈਗੀ ਹੈ ਨਾ, ਉਂਗਲਾਂ ਦੇ ਵਿੱਚ ਉਂਗਲਾਂ ਪਾ ਕੇ ਉਹਨਾਂ ਨੂੰ ਹਲਕਾ ਹਲਕਾ ਦਬਾਉਣਾ ਆ। ਇਹ ਨਹੀਂ ਵੀ ਐਵੇਂ ਮਾੜਾ ਮਾੜਾ ਕਰੀ ਜਾਓ, ਇੱਕ ਦੂਸਰੇ ਨੂੰ ਪ੍ਰੈਸ ਕਰੋ ਕੰਘੀ ਬਣਾ ਕੇ ਹੱਥਾਂ ਨੂੰ। ਔਰ ਉਸ ਤੋਂ ਬਾਅਦ ਗੂਠਿਆਂ ਨੂੰ ਲਵੋ, ਦੋਨੇ ਸਾਈਡਾਂ ਤੋਂ ਗੂਠੇ ਨੂੰ ਪ੍ਰੈਸ ਕਰੋ ਔਰ ਮਸਾਜ ਕਰੋ ਹੱਥਾਂ ਦੀ ਦੋਨੇ ਪਾਸੇ, ਔਰ ਐਕਸਰਸਾਈਜ਼ ਕਰੋ। ਔਰ ਜਿਹੜਾ ਤਾਂ ਸਿੱਧਾ ਪਾਸਾ ਹੈਗਾ ਉਹ ਤਲੀਆਂ ਹੈਗੀਆਂ, ਉਹ ਤਾੜੀ ਲਗਾ। ਜਿਹੜਾ ਬਾਹਰਲਾ ਪਾਸਾ ਹੈਗਾ ਉਹ ਦੂਸਰੀ ਉਂਗਲ ਲੈ ਕੇ ਉਹਦੇ ਵਿੱਚੋਂ ਉਹਨਾਂ ਨੂੰ ਜਿਹੜੇ ਬਣੇ ਹੋਏ ਨੇ ਨਾੜਾਂ ਸਾਡੀਆਂ ਜਿਹੜੀਆਂ ਆਉਂਦੀਆਂ, ਹੱਡੀਆਂ ਜਿਹੜੀਆਂ ਆਉਂਦੀਆਂ,
ਇਹਨਾਂ ਨੂੰ ਹਲਕਾ ਹਲਕਾ ਅੰਦਰੋਂ ਅੰਗੂਠੇ ਨਾਲ ਦਬਾਓ, ਉਂਗਲੀਆਂ ਦੂਸਰੇ ਹੱਥ ਦੀਆਂ ਦੂਸਰੇ ਹੱਥ ਤੇ ਰੱਖ ਕੇ ਤੇ ਉਹ ਜੋੜ ਦੇਖ ਕੇ ਕਿੱਥੇ ਕਿੱਥੇ ਗੈਪ ਹੈਗਾ ਉੱਥੋਂ ਹਲਕਾ ਹਲਕਾ ਪ੍ਰੈਸ ਕਰੋ। ਔਰ ਦਿਨ ਦੇ ਵਿੱਚ ਸਿਰਫ ਅਗਰ 10 ਸਕਿੰਟ ਵੀ ਇਹ ਕੰਮ ਉਹ ਕਰਦੇ ਨੇ 2-4 ਵਾਰੀ, ਉਹਨਾਂ ਨੂੰ ਹੱਥਾਂ 'ਚ ਬਹੁਤ ਸੋਹਣੀ ਰਿਲੀਫ ਮਿਲੇਗੀ ਔਰ ਉਹਨਾਂ ਨੂੰ ਲੱਗੇਗਾ ਕਿ ਮੇਰੀ ਦਰਦ ਹਟ ਗਈ। ਮਸਾਜ ਜ਼ਰੂਰੀ, ਬਿਲਕੁਲ। ਹਾਂ, ਜੇ ਇਹ ਛੱਡ ਦੇਣਗੇ ਕਿ ਮੇਰੇ ਦਰਦ ਹੁੰਦੇ ਤੇ ਮੈਂ ਇਹਨਾਂ ਨੂੰ ਯੂਜ਼ ਹੀ ਨਾ ਕਰਾਂ ਤੇ ਫਿਰ ਇਹ ਵਧਣਾ ਹੈ, ਪ੍ਰੋਬਲਮ ਇਹ ਘਟਣੀ ਨਹੀਂ ਹੈਗੀ। ਇਸ ਨੂੰ ਘਟਾਉਣ ਵਾਸਤੇ ਦੋਨਾਂ ਦੀ ਕੰਘੀ ਬਣਾ ਕੇ ਉਂਗਲਾਂ ਨੂੰ ਵਿੱਚ ਜੋੜਾਂ ਦੇ ਵਿੱਚ ਪ੍ਰੈਸ ਕਰੋ, ਸਾਹਮਣੇ ਅੰਦਰਲੇ ਪਾਸਿਓਂ ਅੰਗੂਠੇ ਦੇ ਨਾਲ ਉਹਨਾਂ ਜੋੜਾਂ ਨੂੰ ਹਲਕਾ ਹਲਕਾ ਦੱਬੋ ਤੇ ਫਿਰ ਉਸ ਤੋਂ ਬਾਅਦ ਤਾੜੀਆਂ ਤੂੜੀਆਂ ਵਜਾਓ ਹਲਕੀਆਂ, ਫਿਰ ਇਹਨਾਂ ਦੇ ਖੂਨ ਦਾ ਸਰਕਲ ਤੁਰੇਗਾ ਔਰ ਠੀਕ ਹੋ ਜਾਣਗੇ। ਕੋਈ ਘਬਰਾਉਣ ਵਾਲੀ ਗੱਲ ਨਹੀਂ ਜੀ। ਠੀਕ ਹੈ ਜੀ, ਓਕੇ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ। ਕਿਸੇ ਕੋਲ ਵੀ ਕੁਝ ਵੀ ਹੁੰਦਾ ਆ ਤੇ ਪਲੀਜ਼ ਜ਼ਰੂਰ ਸ਼ੇਅਰ ਕਰ ਲਿਆ ਕਰੋ। 4082725200। ਕੁਲਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਭੈਣ ਜੀ। ਹਾਂਜੀ, ਮੇਰੇ ਜੀ ਮੈਨੂੰ ਪੀਲਾ ਪਿਸ਼ਾਬ ਆਈ ਜਾਂਦਾ, 15 ਦਿਨ ਹੋ ਗਏ। ਡਾਕਟਰ ਤੋਂ ਚੈੱਕ ਕਰਾਇਆ, ਉਹ ਕਹਿੰਦੇ ਠੀਕ ਹੈ ਸਾਰਾ ਕੁਛ, ਵੀ ਕੋਈ ਗੱਲ ਨਹੀਂ ਹੈਗੀ, ਪਿਸ਼ਾਬ ਹਟਦਾ ਨਹੀਂ ਪੀਲਾ ਹੋਣ ਤੇ। ਠੰਡਾ ਪੀਓ ਕੁਛ। ਠੰਡਾ ਬਹੁਤ ਜੀ, ਲੱਸੀ ਪੀਂਦੀ ਆ ਕਰਕੇ ਮੈਨੂੰ ਤਾਂ 15 ਦਿਨ ਹੋ ਗਏ ਲੱਸੀ ਕੱਚੀ ਤੇ ਪੁਦੀਨਾ ਘੋਟ ਕੇ ਦਮ ਚੜਦਾ ਉੱਥੇ ਤੱਕ, ਘਰ 2 ਡਿੰਗਾਂ ਪੱਟਣ ਦਮੇ ਦਮ ਚੜਦਾ। ਠੀਕ ਹੈ, ਆ ਦੱਸਿਓ ਕੋਈ ਭੈਣ ਭਾਈ ਦੱਸੇ ਜਰੂਰ ਭੈਣ ਜੀ। ਠੀਕ ਹੈ ਜੀ, ਥੈਂਕ ਯੂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਡਾਕਟਰ ਦੇ ਜਾਏ ਆ, ਡਾਕਟਰ ਕਹਿੰਦਾ ਕੋਈ ਬਿਮਾਰੀ ਨਹੀਂ ਤੇ ਵਾਕਈ ਬਿਮਾਰੀ ਨਹੀਂ, ਉਹ ਜਿਹੜਾ ਤੁਹਾਡਾ ਸਾਹ ਚੜਦਾ ਆ, ਇਹ ਤੁਸੀਂ ਅੱਗੇ ਵੀ ਪੁੱਛਦੇ ਹੁੰਦੇ ਸੀ, ਉਹ ਉਦੋਂ ਪਤਾ ਨਹੀਂ ਤੁਹਾਡਾ ਕਾਹਦੇ ਨਾਲ ਹਟਿਆ ਸੀਗਾ। ਸੋ ਜੇ ਕਿਸੇ ਨੂੰ ਪਤਾ ਕਿ ਸਾਹ ਕਿਵੇਂ ਹਟੇ ਤਾਂ ਜ਼ਰੂਰ ਦੱਸਿਓ ਜੀ। ਦੇਵੀ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਮੈਂ ਪਿਛਲੇ ਸਾਲ ਜਨਵਰੀ ਵਿੱਚ ਕਰੋਨਾ ਹੋ ਗਿਆ ਸੀਗਾ ਤੇ ਉਹ ਕਮਜ਼ੋਰੀ ਬਹੁਤ ਵਾ। ਕਮਜ਼ੋਰੀ ਏਦਾਂ ਵੀ ਮੜ ਜਾ ਕੰਮ ਕਰਦੇ ਆ ਵੀ ਖੜੇ ਖੜੇ ਕਹਿੰਦੇ ਵੀ ਡਿੱਗ ਪਈਏ, ਪੈ ਜਾਈਏ ਇਸ ਕੰਮ ਛੱਡ ਕੇ ਬਸ। ਇਸ ਸਾਲ ਜਨਵਰੀ ਚ ਹੋਇਆ ਜਾਂ ਪਿਛਲੇ ਸਾਲ? ਨਹੀਂ ਪਿਛਲੀ ਜਨਵਰੀ ਚ ਹੋ ਗਿਆ ਭੈਣ ਜੀ। ਕਮਜ਼ੋਰੀ ਨਹੀਂ ਜਾਂਦੀ। 21 ਦੇ ਵਿੱਚ ਰੇਡੀਓ ਤੇ ਪੁੱਛਿਆ ਤੇ ਕਈ ਵਾਰ ਰੇਡੀਓ ਤੇ ਪੁੱਛਿਆ ਵੀ ਹੈਗਾ, 1-2 ਵਾਰੀ ਹੈਗਾ ਵੀ ਕਮਜ਼ੋਰੀ ਨਹੀਂ ਜਾਂਦੀ ਬਸ। ਏਦਾਂ ਆ ਵੀ ਖੜੀ ਖੜੀ ਮੈਂ ਥੱਕ ਜਾਨੀ ਆ, ਖੜਦੀ ਵੀ ਨਹੀਂ ਇੰਨਾ ਚਿਰ, ਮੈਂ ਕਹਿੰਦੀ ਪੈ ਜਾਵਾਂ ਬਸ। ਅੱਛਾ, ਹਾਂਜੀ ਬਸ ਇਹ ਮੇਰਾ ਫੈਸਲਾ ਭੈਣ ਜੀ। ਕਰੋਨਾ ਸਰੀਰ ਚੂਸ ਗਿਆ ਨਾ, ਪਤਾ ਨਹੀਂ ਬਹੁਤ ਜ਼ਿਆਦਾ ਜ਼ਬਰਦਸਤ ਪਿਛਲੇ ਸਾਲ ਜਨਵਰੀ ਵਿੱਚ ਹੋਇਆ ਸੀਗਾ। ਉਹਨਾਂ ਤੋਂ ਉੱਥੇ ਨਹੀਂ ਹੁੰਦਾ ਹੈਗਾ, ਜਦੋਂ ਮੜ ਜਾ ਕੰਮ, ਰੋਟੀ ਇੱਕ ਮੜ ਜਾ 2 ਪਕਾ ਲਾ ਫੇਰ ਕਹਿੰਦੀ ਮੈਂ ਪੈ ਜਾਵਾਂ, ਜੇ ਚਾਹ ਬਣਾ ਲਾ ਫੇਰ ਮੈਂ ਕਹਿੰਦੀ ਪੈ ਜਾ, ਡਿੱਪ ਪੈ ਜਾਵਾਂ, ਫੇਰ ਮੈਂ ਕਹੇ ਦੁੱਧ ਵੀ ਤੁਰਦੀ ਆ, ਬਾਕ ਕਰਦੀ, ਫੇਰ ਮੈਂ ਕਹੇ 2-3 ਵਾਰੀ ਰਾਹ ਦੇ ਵਿੱਚ ਬਹਿਨੀ ਆ। ਠੀਕ ਆ, ਏਦਾਂ ਕਰ। ਹਾਂਜੀ, ਫੇਰ ਦੂਸਰਾ ਮੇਰਾ ਕੁਐਸਚਨ ਇਹ ਹੈ, ਮੇਰੀ ਭੈਣ ਵਾ, ਉਹਦੇ ਵਿੱਚ ਬਾਥਰੂਮ 'ਚ ਬਦਬੂ ਬਹੁਤ ਆਉਂਦੀ ਹੈ ਜੀ, ਕਹਿੰਦੀ ਮੇਰੀ ਬਾਥਰੂਮ 'ਚ ਮੁਸ਼ਕ ਬਹੁਤ ਆਉਂਦਾ ਜੀ। ਠੀਕ ਹੈ, ਹਾਂਜੀ ਹਾਂਜੀ ਸਰ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਦੱਸ ਦਿਆ ਕਰੋ ਜੀ ਜੇ ਕਿਸੇ ਨੂੰ ਪਤਾ ਹੈ, ਕੁਛ ਵੀ ਪਤਾ ਹੈ। ਵੈਸੇ ਸਾਰਿਆਂ ਦੇ ਦੱਸੇ ਤਾਂ ਹੋਏ ਆ ਇਲਾਜ। ਹਰਜਿੰਦਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਲੋਗਨ ਕਿੱਦਾਂ ਹੋ? ਠੀਕ ਠਾਕ? ਠੀਕ ਹੈ ਜੀ। ਅੱਛਾ ਜੀ, ਮੈਂ ਫੀਡਬੈਕ ਦੇਣੀ ਸੀ। ਜਿਹੜੇ ਕਹਿੰਦੇ ਸੀ ਨਾ, ਉਦੋਂ ਉਹਨਾਂ ਨੂੰ ਦੱਸਿਆ ਸੀ ਕੋਵਿਡ ਤੇ ਖੰਘ ਬਹੁਤ ਬਾਅਦ ਚ ਆਉਂਦੀ ਗਈ ਹੈ। ਹਾਂਜੀ, ਤੇ ਸਰੋਂ ਦਾ ਕੜਾਹ ਬਣਾ ਕੇ ਕਿਹਾ ਸੀ ਉਹਨਾਂ ਨੇ ਖਾਣ ਨੂੰ, ਸਰੋਂ ਦੇ ਤੇਲ ਦਾ। ਹਾਂਜੀ, ਉਹਨਾਂ ਜਿਹੜੀ ਖੰਘ ਆ ਉਹ ਬਿਲਕੁਲ ਠੀਕ ਹੋ ਗਈ ਮੇਰੀ। ਤੇ ਦੂਸਰਾ ਸੀਗਾ ਜੀ, ਉਹਨਾਂ ਨੇ ਦੱਸਿਆ ਸੀ ਉਹਨਾਂ ਨੂੰ ਪੀਲਾ ਪਿਸ਼ਾਬ, ਇਹਦਾ ਮਤਲਬ ਲਿਕੁਇਡ ਘੱਟ ਪੀਂਦੇ, ਕੋਈ ਪੀਆ ਪਾਣੀ ਜ਼ਿਆਦਾ ਪੀਣਾ ਕਲੀਅਰ ਹੋਊਗਾ ਬਲੱਡ। ਠੀਕ, ਹਾਂਜੀ ਉਹ ਠੀਕ ਹੋਊਗਾ ਉਹਦੇ ਨਾਲ। ਤੇ ਜਿਹੜੀ ਬੀਬੀ ਜੀ ਕਹਿੰਦੇ ਵੀਕਨੈਸ ਬੜੀ ਆਏ, ਤਾਂ ਫਿਰ ਹੁਣ ਵਿਟਾਮਿਨ ਖਾਣੇ ਪੈਣਗੇ, ਤਾਕਤ ਵਾਲੀਆਂ ਚੀਜ਼ਾਂ, ਹਨਾ। ਉਹ ਆਪਾਂ ਖਾਂਦੇ ਨਹੀਂ। ਹਾਂਜੀ, ਤੇ ਇਹ ਸੀ, ਮੈਂ ਕਿਹਾ ਮੈਂ ਫੀਡਬੈਕ ਦੇ ਦਵਾਂ ਜ਼ਰੂਰ ਜੀ। ਹਾਂਜੀ, ਬੜਾ ਫਰਕ ਪਿਆ, ਮੈਂ ਤਾਂ ਬੜਾ ਲੋਕਾਂ ਨੂੰ ਦੱਸਿਆ ਇਹਦੇ ਨਾਲ। ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਦੇਖੋ ਜਿਹੜੇ ਕਰਦੇ ਆ, ਜਿਹੜੇ ਦੱਸੇ ਜਾਂਦੇ ਆ, ਉਹ ਜਿਹੜੇ ਕਰਦੇ ਆ ਉਹਨਾਂ ਨੂੰ ਆਰਾਮ ਆਉਂਦਾ, ਉਹੀ ਫੀਡਬੈਕ ਤੁਸੀਂ ਪਲੀਜ਼ ਜ਼ਰੂਰ ਦਿਆ ਕਰੋ ਕਿ ਜਿਹੜੀ ਤੁਸੀਂ ਫੀਡਬੈਕ ਦਿੰਦੇ ਆ ਬਾਕੀਆਂ ਨੂੰ ਫਾਇਦਾ ਹੁੰਦਾ। ਪਰ ਜੇ ਤੁਸੀਂ ਲਿਖੋਗੇ ਤਾਂ ਹੀ ਹੈਗਾ ਆ ਨਾ। ਕੁਲਵੰਤ ਠੀਕ ਹੈ ਭੈਣ ਜੀ, ਸਤਿ ਸ਼੍ਰੀ ਅਕਾਲ। ਉਹ ਭੈਣ ਜੀ ਮੈਂ ਪੁੱਛਣਾ ਸੀਗਾ ਵੀ ਉਹ ਜਿਹੜਾ ਫਟਕਰੀ ਵਾਲਾ ਘੇ ਬਣਾਈ ਦਾ, ਉਹ ਘੇ ਤਾਂ ਮੈਂ ਬਣਾ ਲਿਆ, ਪਰ ਜਿਹੜੇ ਉੱਤੇ ਫਟਕਰੇ ਆ ਜਾਂ ਆਉਂਦੇ ਫੁੱਲ ਜਾਂ ਕਿੰਨਾ ਬੜਾ, ਉਹਨੂੰ ਕੀ ਕਰਨਾ ਆ? ਛਾਣਨੀ ਨੂੰ ਵੀ ਕਿੰਨਾ ਲੱਗਾ ਸੀਗਾ, ਤਾਂ ਮੈਂ ਅਜੇ ਬਣਾਇਆ ਨਹੀਂ ਕੁਝ। ਘੇ ਜ਼ਰੂਰ ਬਣਾ ਲਿਆ ਆ। ਅੱਛਾ, ਬਾਕੀ ਤਾਂ ਬਣਾਉਣਾ ਆਉਂਦਾ? ਹਾਂਜੀ, ਬਾਕੀ ਤਾਂ ਬਣਾਉਣੀ ਆਉਂਦੀ ਆ ਨਾ ਉਹ? ਹਾਂਜੀ ਉਹ ਆਉਂਦੀ ਆ, ਪਰ ਉਹ ਤਾਂ ਮੈਨੂੰ ਆਉਂਦਾ ਬਣਾਉਣਾ, ਭੁੰਨ ਕੇ ਕਰਿਆ ਬੇਸਣ ਦਾ। ਪਰ ਜਿਹੜਾ ਉਹ ਵਿੱਚੋਂ ਡਿੱਗਦਾ ਆ ਕਿੰਨਾ ਬੜਾ, ਤੇ ਉਹ ਕਿੱਦਾਂ ਸੈੱਟ ਦੇਣਾ ਪੁਣ ਕੇ ਜਾਂ ਕਿੱਦਾਂ ਰੱਖਣਾ? ਰੱਖ ਲਓ, ਸਿੱਟਣਾ ਸਿੱਟ ਦੋ, ਵਿੱਚ ਨਹੀਂ ਪਾਉਣਾ।
ਉਹ ਅੱਛਾ ਜੀ, ਵਿੱਚ ਨਹੀਂ ਪਾਉਣਾ ਹੈਗਾ। ਹਾਂਜੀ, ਇਹ ਪੁੱਛਣਾ ਸੀਗਾ। ਨਾਲੇ ਜੇ ਕਿਸੇ ਨੂੰ ਪਤਾ ਹੋਵੇ, ਮੇਰੇ ਬ੍ਰਦਰ ਸੀ ਨਾ, ਬੜੀ ਸੁਣਨ ਦੀ ਪ੍ਰੋਬਲਮ ਇੱਕਦਮ ਪੈ ਗਈ, ਜੇ ਕਿਸੇ ਨੂੰ ਪਤਾ ਹੋਵੇ ਭੈਣ ਜੀ ਤੇ ਜ਼ਰੂਰ ਕੋਈ ਭੈਣ ਭਰਾ ਦੱਸੇ ਨਾ। ਸੁਣਨਾ ਹਟ ਗਿਆ? ਹਾਂਜੀ, ਥੋੜਾ ਬਹੁਤ ਘੱਟ ਹੋ ਗਿਆ ਇੱਕਦਮ। ਅੱਛਾ। ਹਾਂਜੀ, ਪਹਿਲਾਂ ਪਰ ਸੁਣਨੇ ਸੀ, ਇੱਕਦਮ ਥੋੜਾ ਹੌਲੀ 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 ਕਿੰਨਾ ਹੀ ਘੱਟ ਗਿਆ। ਤਾਂ ਫਿਰ ਉਹ ਕਹਿੰਦੇ ਮਸ਼ੀਨ ਲਾਉਣੀ ਪੈਣੀ, ਕਿ ਫਿਰ ਪੁੱਛਦੇ ਆ ਵੀ ਜੇ ਕਿਸੇ ਨੂੰ ਪਤਾ ਹੋਵੇ ਭੈਣ ਭਰਾ ਨੂੰ। ਹਾਂਜੀ ਠੀਕ ਹੈ ਜੀ। ਹਾਂਜੀ, ਤਾਂ ਫਿਰ ਉਹ ਸੈੱਟ ਦੇਣਾ ਸਾਰਾ ਜਿਹੜਾ ਉੱਤੇ ਹਾਂਜੀ ਹਾਂਜੀ, ਕਈ ਲੋਕ ਕੁੱਟ ਕੇ ਰੱਖ ਲੈਂਦੇ ਹੈਗੇ ਆ ਉਹਨੂੰ। ਅੱਛਾ ਜੀ। ਕਈ ਲੋਕ ਕਈ ਵਾਰੀ ਕਹਿ ਦਿੰਦੇ ਨਾ ਸੱਟ ਚੋਟ ਲੱਗ ਜਾ ਕਿਤੇ ਜਾਂ ਕੁਛ ਹੋ ਜਾਏ, ਤਾਂ ਉਹਦੇ ਲਈ ਵੀ ਵਰਤ ਲੈਂਦੇ ਆ। ਉਹ ਮਰਜ਼ੀ ਹੈ ਤੁਹਾਡੀ। ਉਹ ਖਾਣੀ ਨਹੀਂ ਹੈਗੀ? ਨਹੀਂ, ਉਹਦਾ ਵਿੱਚ ਨਹੀਂ ਪਾਉਣੀ ਆ। ਉਹਦੇ ਖਾਣ ਨੂੰ ਤਾਂ ਪੀ ਕੇ ਰੱਖ ਸਕਦੇ, ਖਾ ਵੀ ਸਕਦੇ ਆ। ਉਹ ਅੱਛਾ ਜੀ, ਅੱਛਾ ਜੀ, ਅੱਛਾ, ਓਕੇ, ਚਲੋ ਥੈਂਕ ਯੂ ਭੈਣ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਹਾਂ, ਜੇ ਤੁਹਾਡੇ ਕੋਲ ਕੋਈ ਤਰੀਕਾ ਹੈਗਾ ਵੀ ਇਹਨੂੰ ਕੀ ਕਰਦੇ ਆ, ਤੇ ਉਹ ਤੁਸੀਂ ਵੀ ਦੱਸ ਸਕਦੇ ਆ ਕਿ ਉਹਨੂੰ ਕੀ ਕਰਨਾ ਆ। ਅਗਲੇ ਸਾਡੇ ਕਾਲਰ ਨੇ ਅਜੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਜੀ ਸਾਡੇ ਇੱਥੇ ਮੁੰਡੇ ਨੂੰ ਕੋਵਿਡ ਹੋ ਗਿਆ ਹੈਗਾ 2 ਦਿਨਾਂ ਤੋਂ। ਬਸ ਉਸਦਾ ਪੁੱਛਣਾ ਸੀ ਕਿ ਵੀ ਉਸਦਾ ਘਰੇਲੂ ਕੋਈ ਇਲਾਜ ਹੈਗਾ? ਜ਼ਿਆਦਾ ਤਾਂ ਨਹੀਂ ਹੋਇਆ? ਬੁਖਾਰ ਹੈਗਾ ਤੇ ਹੋਰ ਤਾਂ ਕੁਝ ਐਸੇ ਕੋਈ ਸਿੰਪਟਮਸ ਨਹੀਂ ਹੈਗੇ, ਪਰ ਉਹ ਟੈਸਟ ਵਿੱਚ ਆਇਆ ਹੈਗਾ ਕਿ ਉਹ ਜੋ ਘੱਟ ਕੀਤੀ ਮਿਲਦੀ ਹੈਗੀ ਉਹ ਪੋਜ਼ਿਟਿਵ ਆਇਆ। ਠੀਕ ਆ, ਪੁੱਛਦੇ ਆਪਾਂ, ਸੁਣਦੇ ਰਹਿ। ਮਿਹਰਬਾਨੀ ਜੀ। ਥੈਂਕ ਯੂ ਜੀ। ਕੋਵਿਡ ਹੁਣ ਜਿਹੜਾ ਆ ਉਹ ਬਹੁਤ ਫੈਲ ਰਿਹਾ ਆ। ਉਹ ਇੱਕ ਦੂਜੇ ਤੋਂ ਹੋ ਜਾਂਦਾ ਆ। ਬਿਲਕੁਲ ਉਹ ਬਹੁਤਾ ਤਾਂ ਇਹੀ ਸੁਣਿਆ ਕਿ ਬਹੁਤ ਜ਼ਿਆਦਾ ਸਟਰੋਂਗ ਨਹੀਂ ਹੈਗਾ, ਪਰ ਹੁੰਦਾ ਬਹੁਤ ਛੇਤੀ ਇੱਕ ਦੂਜੇ ਤੋਂ, ਇੱਕ ਦੂਜੇ ਨੂੰ। ਜੇ ਤੁਹਾਨੂੰ ਪਤਾ ਲੱਗ ਜਾਏ ਕਿਸੇ ਨੂੰ ਜ਼ੁਕਾਮ ਹੋਇਆ ਜਾਂ ਕਿਸੇ ਨੂੰ ਬੁਖਾਰ ਆ, ਤੇ ਤੁਸੀਂ ਆਪਣੇ ਆਪ ਪਰਹੇਜ਼ ਕਰ ਸਕਦੇ। ਮਸ਼ੀਨ ਦੀ ਵੇਟ ਨਹੀਂ ਕਰਨੀ ਕਿ ਉਹ ਦੱਸੇ ਤੁਹਾਨੂੰ ਕਿ ਤੁਸੀਂ ਪੋਜ਼ੀਟਿਵ ਆ ਗਏ ਆ। ਨਹੀਂ, ਤੁਸੀਂ ਆਪ ਹੀ ਥੋੜ੍ਹਾ ਪਰੇ ਰਹਿਣਾ ਆ ਅਗਲੇ ਤੋਂ। ਅਤੇ ਕਈ ਵਾਰੀ ਤੁਹਾਨੂੰ ਕੰਮਕਾਰ ਵੀ ਹੁੰਦਾ, ਪਰ ਥੋੜ੍ਹਾ ਦੂਰ ਰਹਿ ਕੇ ਵੀ ਤੁਸੀਂ ਉਹ ਕੰਮਕਾਰ ਕਰ ਸਕਦੇ। ਸੋ ਉਹਦੇ ਵਿੱਚ ਕੀ ਕਰਨਾ ਚਾਹੀਦਾ, ਜੇ ਕਿਸੇ ਨੂੰ ਪਤਾ ਆ ਕਿ ਕੋਵਿਡ ਬੁਖਾਰ ਚੜ੍ਹਿਆ ਆ, ਬੁਖਾਰ ਔਨ ਆਫ ਹੁੰਦਾ ਆ, ਚੜ੍ਹ ਜਾਂਦਾ, ਹਟ ਜਾਂਦਾ, ਗਲੇ ਨੂੰ ਪੈਂਦੀ ਆ ਬਹੁਤੀ, ਗਲਾ ਕਈਆਂ ਦਾ ਆ ਉਹ ਰੁਕ ਜਾਂਦਾ ਆ, ਤੁਹਾਡੀ ਆਵਾਜ਼ ਨਹੀਂ ਨਿਕਲਦੀ, ਅਤੇ ਉਹਦੇ ਵਿੱਚ ਕੀ ਕੀ ਕਰਨਾ ਚਾਹੀਦਾ ਆ। ਅਤੇ ਉਹ ਜੇ ਕਿਸੇ ਨੇ ਟਿਪ ਦੇਣੇ ਆ ਤਾਂ ਤੁਸੀਂ ਜ਼ਰੂਰ ਦਿਓ, ਕਿਉਂਕਿ ਹੁਣ ਬਹੁਤਿਆਂ ਨੂੰ ਹੀ ਆ ਜੀ ਦੁਬਾਰਾ ਹੋਇਆ ਆ। ਤੁਸੀਂ ਜਾਂਦੇ ਆ ਪਬਲਿਕ ਦੇ ਵਿੱਚ ਅਤੇ ਥੋੜ੍ਹਾ ਜਿਹਾ ਸੰਭਲ ਕੇ। ਸੋ ਉਹ ਤੁਸੀਂ ਜ਼ਰੂਰ ਦੱਸਿਓ ਕਿ ਜੇ ਕਿਸੇ ਨੂੰ ਵੀ ਪਤਾ ਹੋਵੇ ਵੀ ਕੀ ਕੀ ਕਰਨਾ ਚਾਹੀਦਾ ਆ, ਕੀ ਕੀ ਉਹਦੇ ਵਿੱਚ ਪਰਹੇਜ਼ ਕਰਨਾ ਆ, ਅਤੇ ਉਹ ਤੁਸੀਂ ਦੱਸ ਦਿਓ। ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਆ, ਇਹ ਉਹਦੇ ਵਰਗਾ ਨਿਗਾ, ਪਹਿਲੇ ਵਰਗਾ ਨਿਗਾ। ਸੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਤੁਸੀਂ ਕੋਈ ਵੀ ਟਿਪ ਆ ਇਹਦੇ ਵਿੱਚ ਦੇ ਸਕਦੇ ਹਾਂ। ਅਤੇ ਆਪਾਂ ਲੈਂਦੇ ਇੱਕ ਬ੍ਰੇਕ। ਰੇਡੀਓ ਜੋ ਐਸ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ, ਜਿਸ ਦੇ ਵਿੱਚ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਕੋਈ ਵੀ ਹੋਮ ਰੈਮਡੀ ਤੁਸੀਂ ਪੁੱਛਣੀ ਆ, ਦੱਸਣੀ ਆ, ਉਹ ਪੁੱਛ ਦੱਸ ਸਕਦੇ ਹਾਂ। ਇਸ ਹੋਮ ਰੈਮਡੀ ਨੂੰ ਵਰਤ ਕੇ ਆਪਾਂ ਨੂੰ ਬਹੁਤ ਸਾਰਿਆਂ ਨੂੰ ਆਰਾਮ ਵੀ ਆਉਂਦਾ ਆ। ਸੋ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਕੋਈ ਵੀ ਸਾਡੇ ਕੋਲ ਡਾਕਟਰ ਨਹੀਂ ਹੈਗਾ ਜਿਹੜਾ ਤੁਹਾਨੂੰ ਦਵਾਈ ਦੱਸ ਸਕੇ ਜਾਂ ਤੁਹਾਡੇ ਘਰ ਦੇ ਵਿੱਚ ਦਵਾਈ ਭੇਜ ਸਕੇ। ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ। ਸਿਰਫ ਅਤੇ ਸਿਰਫ ਤੁਸੀਂ ਆਪਣੀ ਦਵਾਈ ਪੁੱਛਣੀ ਆ। ਜਿਹੜੀਆਂ ਤੁਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਪੁੱਛਣਾ ਨਹੀਂ, ਸਾਨੂੰ ਕੋਈ ਜਾਣਦਾ ਆ, ਉਹ ਤੁਸੀਂ ਕਿਸੇ ਤੋਂ ਕਾਲ ਕਰਵਾ ਸਕਦੇ ਆ ਤਾਂ ਕਿ ਉਹ ਪੁੱਛ ਸਕੇ। ਹੋਰ ਕਿਉਂਕਿ ਅਸੀਂ ਕਿਸੇ ਡਾਕਟਰ ਕੋਲੋਂ ਪੁੱਛ ਕੇ ਤੁਹਾਨੂੰ ਦੱਸ ਨਹੀਂ ਸਕਦੇ, ਕਿਉਂਕਿ ਆਮ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਆ। ਘਰਾਂ ਦੇ ਵਿੱਚ, ਤੁਹਾਡੇ ਘਰਾਂ ਦੇ ਵਿੱਚ ਹੀ ਪਈਆਂ ਹੁੰਦੀਆਂ ਬਹੁਤੀਆਂ ਚੀਜ਼ਾਂ, ਤੁਹਾਡੇ ਕਲੋਜਟ ਦੇ ਵਿੱਚ ਹੁੰਦੀਆਂ, ਉਹਨਾਂ ਨੂੰ ਤੁਸੀਂ ਵਰਤ ਸਕਦੇ ਆ। ਉਹਨਾਂ ਦੇ ਬਾਰੇ ਤੁਸੀਂ ਜਿਹੜੀ ਗੱਲਬਾਤ ਆ ਇੱਥੇ ਕਰ ਸਕਦੇ ਆ। 408-272-5200 ਡਾਕਟਰ ਕੋਈ ਨਹੀਂ ਹੈਗਾ। ਅਤੇ ਚੱਲਾਂਗੇ ਤੁਹਾਡੀਆਂ ਕਾਲਸ ਵੱਲ ਵੀ। ਅਤੇ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰਸ ਦਾ, ਜਿਹੜੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ, ਸਭ ਤੱਕ ਪਹੁੰਚਾਉਂਦੇ ਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ, ਓਹਾਇਓ, ਸੰਤ ਸਿੰਘ ਤੇ ਦੇਬਾ, ਕਰਨੈਲ ਸਿੰਘ ਰੰਧਾਵਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਟਰਲਿਕ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੁਬਾਸਿਰੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ, ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ, ਬੋਥਲ, ਵਾਸ਼ਿੰਗਟਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ, ਐਲਗਰੋਵ, ਕਰਮਜੀਤ ਸਿੰਘ, ਸੁਖਵਿੰਦਰ ਕੌਰ, ਲਿਵਿੰਸਟਨ, ਬਹਾਦਰ ਸਿੰਘ ਗਿੱਲ, ਜਿਨ੍ਹਾਂ ਦਾ ਫੋਨ ਨੰਬਰ 5594920513। ਹੋਮੋਪੈਥੀ ਬਾਰੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਹਰਮਿੰਦਰ ਸਿੰਘ ਜੀ, ਫਰੈਜ਼ਨੋ, ਬਹੁਤ ਬਹੁਤ ਧੰਨਵਾਦ।
ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਹੋ ਜੀ। ਅਤੇ ਹੁਣ ਕਾਲ ਕਰਕੇ ਤੁਸੀਂ ਜੇ ਤੁਹਾਨੂੰ ਜਿੰਨੀਆਂ ਵੀ ਪੁੱਛੀਆਂ ਗਈਆਂ ਹੋਮ ਰੈਮਡੀ ਉਹਨਾਂ 'ਚੋਂ ਕਿਸੇ ਦਾ ਪਤਾ ਆ ਤਾਂ ਉਹ ਤੁਸੀਂ ਕਾਲ ਕਰਕੇ ਦੱਸ ਸਕਦੇ ਆ। ਜੇ ਤੁਸੀਂ ਕੁਝ ਪੁੱਛਣਾ ਹੈ ਤਾਂ ਉਹ ਪੁੱਛ ਵੀ ਸਕਦੇ ਆ। ਅਤੇ ਆਪਣੇ ਅੱਗੇ ਚੱਲਦੇ ਹਾਂ ਜੀ ਤੁਹਾਡੀਆਂ ਕਾਲਸ ਵੱਲ। ਜਦੋਂ ਤੁਸੀਂ ਕਾਲ ਕਰਦੇ ਹੋ ਤਾਂ ਆਪਣਾ ਨਾਂ ਹੀ ਦੱਸਣਾ ਹੈ। ਜਿਹੜਾ ਬੰਦਾ ਪਹਿਲਾਂ ਕਾਲ ਚੱਕਦਾ ਉਹਨੂੰ ਬਿਮਾਰੀ ਨਹੀਂ ਦੱਸਣੀ। ਅਤੇ ਫਿਰ ਜਦੋਂ ਤੁਹਾਨੂੰ ਅਸੀਂ ਰੇਡੀਓ 'ਤੇ ਲੈਂਦੇ ਹਾਂ ਤਾਂ ਤੁਹਾਡਾ ਨਾਂ ਅਨਾਊਂਸ ਕਰਦੇ ਹਾਂ, ਉਸ ਵੇਲੇ ਤੁਸੀਂ ਦੱਸਣਾ ਹੈ। ਕੁਲਵੰਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੇ ਜੀ ਖੱਬੀ ਜਿਹੜੀ ਅੱਡੀ ਹੈ ਨਾ, ਉਸ ਸਕਿਨ ਤੋਂ ਥੱਲੇ ਬਟੋਲੀ ਜਿਹੀ ਆ, ਅੱਡੀ ਦੇ ਥੱਲੇ ਨਹੀਂ, ਵਿਚਾਲੇ ਜਿਹੇ ਉਂਗਲੀ ਕੁ ਜਿੰਨੀ ਜਿੰਨਾ ਆਪਣਾ ਫੁੱਲ ਹੁੰਦਾ ਮੋਹਰਲਾ। ਅੱਛਾ। ਤੇ ਡਾਕਟਰ ਦੇ ਜਾ ਹਟੀਆਂ, ਉਹ ਪੱਟੀ ਦੇ ਦਿੰਦੇ ਤੇ ਕਰੀਮ ਦੇ ਦਿੰਦੇ ਉੱਤੇ ਲਾਉਣ ਨੂੰ। ਉਹ ਕਹਿੰਦੇ ਵੀ ਫੈਟ ਇਕੱਠੀ ਹੋਈ ਹੋਣੀ, ਮੈਨੂੰ ਬਾਦਰ ਕਰਦੀ, ਮੇਰੇ ਚੀਸ ਵੀ ਪੈਂਦੀ ਇਹਦੇ ਵਿੱਚ ਇੰਨੇ ਥਾਂ 'ਚ। ਭੌਰੀ ਆ ਇਹ? ਐ ਭੌਰੀ ਨਹੀਂ, ਉਦਾਂ ਹੀ ਗਟੋਲੀ ਜਿਹੀ ਆ, ਸਖਤ ਜਿਹੀ ਆ। ਹਾਂਜੀ ਸਖਤ ਆ, ਮੂੰਹ ਹੈ ਨਹੀਂ ਇਹਦਾ। ਹਾਂ ਨਹੀਂ, ਮੂੰਹ ਨਹੀਂ ਹੁੰਦਾ ਇਹਦਾ, ਇਹ ਗੋਲ ਜਿਹੀ ਹੁੰਦੀ ਆ। ਇਹ ਚੁੱਭਦੀ ਵੀ ਆ ਤੁਹਾਡੇ ਤੁਰਦਿਆਂ ਤੇ? ਚੁੱਭਦੀ ਆ, ਹੁਣ ਮੈਨੂੰ ਇਹ ਤੰਗ ਕਰਦੀ ਆ। ਠੀਕ ਹੈ ਜੀ, ਪੁੱਛਦੇ ਆਪਾਂ। ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇਹਨੂੰ ਵੈਸੇ ਭੌਰੀ ਕਹਿੰਦੇ ਆ। ਅਤੇ ਉਹ ਭੌਰੀ ਦਾ ਕੀ ਇਲਾਜ ਆ? ਕਿਸੇ ਦੇ ਉਂਗਲਾਂ ਦੇ ਥੱਲੇ ਹੁੰਦੀ ਆ ਅਤੇ ਕਿਸੇ ਦੇ ਅੱਡੀ ਦੇ ਵਿੱਚ ਹੋ ਗਈ ਆ, ਹੁੰਦੀਆਂ ਪੈਰਾਂ 'ਤੇ ਹੀ ਆ, ਮੋਟੀਆਂ ਮੋਟੀਆਂ ਹੁੰਦੀਆਂ। ਭੌਰੀ ਦਾ ਇਲਾਜ ਜੇ ਕਿਸੇ ਨੇ ਪਤਾ ਤਾਂ ਜ਼ਰੂਰ ਦੱਸ ਦਿਓ ਜੀ। ਕਾਲਰ ਨੇ ਸਾਡੇ ਅਗਲੇ ਜੱਸੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ। ਤੇ ਹੈ ਨਾ, ਮੇਰਾ ਬੇਟਾ ਆ, ਉਹਦੇ ਉਹਨੇ ਐਕਸਰਸਾਈਜ਼ ਕੀਤੀ ਤੇ ਉਹਦੀਆਂ ਪਸਲੀਆਂ 'ਚ ਹੈ ਨਾ ਪੇਨ ਹੁੰਦੀ ਆ। ਠੀਕ ਹੈ। ਉਹਦੇ ਬਾਰੇ ਜੇ ਕਿਸੇ ਨੂੰ ਕੁਝ ਪਤਾ ਹੋਵੇ ਤਾਂ ਦੱਸਿਓ। ਐਕਸਰਸਾਈਜ਼ ਉਹਨੇ ਜ਼ਿਆਦਾ ਖਿੱਚ ਕੇ ਕਰ ਲਈ ਆ? ਹਾਂਜੀ ਹਾਂਜੀ। ਤੇ ਕਿਸੇ ਵੀ ਭੈਣ ਭਰਾ ਨੂੰ ਪਤਾ ਹੋਵੇ ਦੱਸਣ ਜ਼ਰੂਰ। ਠੀਕ ਹੈ ਜੀ। ਜਗਵੀਰ ਭਾਜੀ ਹੋਣੀ। ਠੀਕ ਹੈ ਜੀ। ਹਾਂਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਇਹਦੇ ਬਾਰੇ ਪਹਿਲਾਂ ਵੀ ਦੱਸਿਆ, ਕਾਫੀ ਟਾਈਮ ਪਹਿਲਾਂ ਦੱਸਿਆ ਗਿਆ ਸੀਗਾ ਇਹਦੇ ਬਾਰੇ। ਅਤੇ ਇੱਕ ਤੁਹਾਨੂੰ ਕੋਈ ਦੱਸੂਗਾ, ਜਦੋਂ ਤੁਹਾਨੂੰ ਚੀਜ਼ ਦੱਸੀ ਜਾਂਦੀ ਤਾਂ ਥੋੜ੍ਹਾ ਥੋੜ੍ਹਾ ਉਹਨੂੰ ਵਰਤਣਾ ਆ। ਅਗਲੇ ਕਾਲਰ ਨੇ ਪਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਅਸੀਂ ਫਟਕੜੀ ਦਾ ਦੱਸਣਾ, ਅਸੀਂ ਅੱਜ ਹੀ ਬਣਾਈ ਆ। ਅੱਛਾ। ਹਾਂਜੀ, ਇਹ ਜੀ ਭੈਣ ਜੀ ਅੱਜ ਕੱਲ੍ਹ ਹੁਣ ਗਰਮੀਆਂ ਨਾ, ਕੱਲ੍ਹ ਤੇ ਅਸੀਂ ਘਿਓ ਬਣਾਇਆ ਇਹਦਾ। ਇਹ ਘਿਓ ਨੂੰ ਵੀ 2.5 ਘੰਟੇ ਲੱਗ ਜਾਂਦੇ ਆ ਵੇਲੋ ਬਣਾਉਣ। ਹਾਂ, ਮਤਲਬ ਕਿ ਥੋੜ੍ਹੀ ਅੱਗ ਤੇ ਬਣਾਉਣੇ ਤੁਸੀਂ? ਹਾਂ ਹਾਂਜੀ, ਜਿਹੜੇ ਤੇ ਨਵੇਂ ਆ ਉਹ ਸੁਣ ਲੈਣ। ਇਹ ਪਹਿਲਾਂ ਆਪਾਂ ਜਿੱਦਾਂ ਆਪਣੇ ਪੁਰਾਣੇ ਕੁੱਕਰ ਹੋ ਜਾਂਦੇ ਆ, ਉਹ ਅਸੀਂ ਪੱਕਾ ਹੀ ਲਾਇਆ ਹੋਇਆ। ਸਾਨੂੰ ਤੇ ਬਹੁਤ ਸਾਲ ਹੋ ਗਏ ਬਣਾਉਂਦਿਆਂ ਨੂੰ। ਹਾਂਜੀ। ਤੇ ਆਪਣੀ ਫੈਮਿਲੀ ਨੂੰ ਬੜੀਆਂ ਠੀਕ ਕੀਤਾ, ਜਿਨ੍ਹਾਂ ਨੂੰ ਸਟਾਕ ਹੋ ਜਾਂਦਾ, ਅਧਰੰਗ ਹੋ ਜਾਂਦਾ। ਅੱਛਾ। ਤੇ ਜੀਭ ਖਿੱਚੀ ਜਾਂਦੀ ਆ ਤੇ ਉਹ ਬੋਲਣੇ ਸ਼ੁਰੂ ਹੋ ਗਏ। ਸਾਡਾ ਆਪ ਦਾ ਖੁਦ ਜੇਠ ਆ, ਉਹ ਬਿਲਕੁਲ ਠੀਕ ਹੋ ਗਏ ਭਾਜੀ ਸਾਡੇ। ਭੈਣ ਜੀ ਐਂ ਕਰੋ, ਪਹਿਲਾਂ ਜਿਨ੍ਹਾਂ ਨੂੰ ਤਾਂ ਆਰਾਮ ਜਿੰਨਾ ਕੁ ਆਇਆ ਉਹਦੇ ਬਾਰੇ ਜ਼ਰੂਰ ਦੱਸ ਦਿਓ ਤਾਂ ਕਿ ਸਾਰਿਆਂ ਨੂੰ ਫੀਡਬੈਕ ਮਿਲ ਜਾਏ। ਬਹੁਤ ਫੈਮਲੀਆਂ ਚੋਂ। ਹਾਂਜੀ, ਖੁਦ ਮੇਰੇ ਜੇਠ ਨੂੰ ਆਰਾਮ ਆਇਆ, ਸਾਡੇ ਘਰ ਦੇ ਆ, ਇਹਨਾਂ ਦੀ ਲੱਤਾਂ ਸੀ ਰੁਕ ਗਈਆਂ, ਉਹ ਖਾਂਦੇ ਆ, ਅਸੀਂ ਤਾਂ ਖਾ ਹੀ ਜਾਂਦੇ ਹਾਂ ਭੈਣ ਜੀ। ਅੱਛਾ। ਤੇ ਹੋਰ ਹੁਣੇ ਵੀ ਫੈਮਲੀ ਚੋਂ ਹੀ ਮੈਨੂੰ ਸੁਨੇਹਾ ਲਾਇਆ ਉਹਨਾਂ ਨੇ ਵੀ ਮਟੀਕੇ ਤੋਂ ਆ, ਕਹਿੰਦੇ ਵੀ ਅਸੀਂ ਪਰਸੋਂ ਤੋਂ ਥਾਣਾ ਵਾ ਤੇ ਜ਼ਰੂਰ ਸਾਡੇ ਲਈ ਬਣਾ ਕੇ ਰੱਖਿਓ। ਤੇ ਉਹਨਾਂ ਲਈ ਬਣਾਈ ਆ ਅਸੀਂ। ਤੇ ਇਹਦਾ ਤਰੀਕਾ ਇਹ ਹੈ ਭੈਣ ਜੀ ਵੀ ਇਹਨੂੰ ਛਿੱਕੂ ਆਪਾਂ ਲੈ ਲੈਂਦੇ ਹਾਂ ਤੇ ਕੁੱਕਰ ਦੇ ਵਿੱਚ 2 ਗਲਾਸ ਪਾ ਲੈਂਦੀ ਹਾਂ ਮੈਂ ਸਟੀਲ ਦੇ। ਪਾਈਏ ਦੇ ਹੁੰਦੇ 1/2 ਕਿਲੋ ਹੁੰਦਾ। ਹਾਂਜੀ। ਤੇ ਉਹਨੂੰ ਫਿਰ ਅਸੀਂ ਉਹਨੂੰ ਛਿੱਕੂ ਨੂੰ ਉਹਦੇ ਵਿੱਚ ਪਾ ਕੇ, ਜਿਹੜੀ ਆਪਾਂ ਨੂੰ ਪੈਕਟ ਮਿਲਦੀ ਹੈ ਚਿੱਟੀ ਵਾਲੀ, ਤੇ ਉਹਨੂੰ ਵੇਲੋ ਵੀ ਬਿਲਕੁਲ ਲੁਕੋ ਲੈਣਾ ਆਪਾਂ। ਉਸ ਨੂੰ ਵਿੱਚ ਪਾ ਕੇ ਭਾਫ ਨਹੀਂ ਉਹਦੀ ਬਾਹਰ ਨਿਕਲਣੀ। ਪੇਪਰ ਫਾਈਲ 3 ਫਾਈਲ ਨਾਲ ਉਹਨੂੰ ਚੰਗੀ ਤਰ੍ਹਾਂ ਲੁਕੋ ਲੈਣਾ। ਭਾਫ ਨਹੀਂ ਨਿਕਲ ਦੇਣੀ। ਗੈਸ ਦੀ ਥੋੜ੍ਹੀ ਜਿਹੀ ਬੱਤੀ ਰੱਖਣੀ ਆ ਤੇ ਉਹਨੂੰ 2.5 ਘੰਟੇ ਲੱਗ ਜਾਂਦੇ ਆ। ਕੱਲ੍ਹ ਸਾਡਾ ਇਸ ਤਰ੍ਹਾਂ ਮੁੜ ਕੇ ਗਰਮੀ ਆ ਗਈ, ਮੈਂ ਅੱਜ ਫਿਰ ਸਵੇਰੇ ਇਹੀ ਕੰਮ ਕੀਤਾ। ਉਹ ਇਹ ਪੁੱਛਦੇ ਸੀ ਵੀ ਉਹ ਜਿਹੜਾ ਗਾਬ ਜੀ ਉਹ ਸਿੱਟਦੇ ਨਹੀਂ ਭੈਣ ਜੀ ਅਸੀਂ? ਹਾਂ, ਰੱਖਦੇ ਬਹੁਤ ਸਾਰੇ ਲੋਕ। ਹਾਂ। ਹਾਂਜੀ, ਉਹਨੂੰ ਕੁੱਟੋ, ਉਹਦੇ ਵਿੱਚ ਘਿਓ ਨਿਰਾ ਹੀ ਨਿਕਲਦਾ ਭੈਣ ਜੀ। ਸਿਰਫ ਜਿਹੜੀ ਗ੍ਰੀਨ ਵਾਲੀ ਆ ਉਹ ਅਸੀਂ ਸਿੱਟ ਦਿੰਦੇ ਹਾਂ ਤੇ ਵਾਈਟ ਵਾਲੀ ਸਾਰੀ ਕੁੱਟ ਕੇ ਅਸੀਂ ਉਹਨੂੰ ਵੇਸਣ ਨੂੰ ਥੋੜਾ ਜਿਹਾ ਘਿਓ ਪਾ ਕੇ ਪਹਿਲਾਂ ਮੈਂ ਉਹਨੂੰ ਝੱਸ ਲੈਂਦੀ ਹਾਂ। ਅੱਛਾ। ਝੱਸ ਕੇ ਉਹ ਪੂਰਾ ਬਣਦਾ ਭੈਣ ਜੀ। ਤੇ ਫਿਰ ਉਹਦੇ ਵਿੱਚ ਮੈਂ ਕੋਲੀ ਕ ਸੂਜੀ ਦੀ ਪਾਈ ਆ ਐਤਕੀ ਮੈਂ। ਉਹ ਸਾਰੇ ਬੱਚਿਆਂ ਨੇ ਵੀ ਖਾਧੀ, ਕਹਿੰਦੀ ਮੰਮੀ ਐਤਕੀ ਤੇ ਬਹੁਤ ਸਵਾਦ ਆ। ਉਹ ਜਿਹੜਾ ਵੇਸਣ ਆ, ਕਈ ਜਿਹੜੇ ਸਿਆਣੇ ਆ ਉਹ ਕਹਿੰਦੇ ਸਾਡੇ ਗਲੇ ਚੜਦਾ ਫਲਾਣ ਹੁੰਦਾ। ਤੇ ਇਸ ਤਰ੍ਹਾਂ ਕੋਲੀ ਸੂਜੀ ਦੀ ਪਾ ਲਈ, ਪਹਿਲਾਂ ਉਹਨੂੰ ਘਿਓ 'ਚ ਭੁੰਨ ਲਿਆ। 3 ਵੀ ਜਿੱਦਾਂ ਗਲਾਸ ਤੋਂ ਵੀ ਘੱਟ ਮੈਂ ਘਿਓ ਪਾਇਆ, ਵੀ ਨਹੀਂ ਕਈ ਪਸੰਦ ਕਰਦੇ। ਹਾਂਜੀ। ਤੇ ਉਹ ਅਸੀਂ ਫਿਰ ਮੈਂ ਭੁਰਭੁਰਾ ਝੱਸ ਲਿਆ ਪਾਸੇ ਤੇ ਫਿਰ ਮੈਂ ਵੇਸਣ ਨੂੰ ਜਿੱਦਾਂ ਸੁੱਕ ਭੁਰਭੁਰਾ ਹੀ ਭੁੰਨਿਆ ਭੈਣ ਜੀ। ਮੈਂ ਉਹ ਗਾਂ ਵਾਲਾ ਹੀ ਸਾਰਾ ਘਿਓ ਮੈਂ ਉਹਦੇ ਵਿੱਚ ਪਾਇਆ। ਤੁਸੀਂ ਬੇਸਣ ਕਿੰਨਾ ਕੁ ਪਾਇਆ ਸੀਗਾ? ਵੇਸਣ ਅਸੀਂ ਪੂਰਾ ਜੀ ਜਿੱਦਾਂ 1.5 ਕਿਲੋ। ਅੱਛਾ, 1.5 ਕਿਲੋ ਟੋਟਲ?
1.5 ਕਿਲੋ ਵੇਸਣ ਪਾਇਆ, ਕੋਲੀ ਮੈਂ ਉਹਦੀ ਸੂਜੀ ਦੀ ਪਾ ਲਈ, ਉਹਨੂੰ ਪਹਿਲਾਂ ਘਿਓ ਦੇ ਵਿੱਚ ਥੋੜਾ ਜਿਹਾ ਵੀ ਇਸ ਤਰ੍ਹਾਂ ਭੁੰਨ ਲਿਆ ਆਪਾਂ ਥੋੜਾ ਜਿਹਾ ਵੀ 2-3 ਮਿੰਟ ਉਹਨੂੰ ਜਿੱਦਾਂ ਵੀ ਹੋ ਗਿਆ ਤੇ ਫਿਰ ਅਸੀਂ ਇਹ ਵੇਸਣ ਸਿੱਟਤਾ। ਇਹਨੂੰ ਵੀ ਟਾਈਮ ਲੱਗਦਾ, ਕਿਉਂ ਸੁੱਕ ਭਰੂਰਾ ਆਪਾਂ ਭੁੰਨਣਾ ਹੁੰਦਾ ਇਹ। ਫਿਰ ਅਸੀਂ ਜਦੋਂ ਭੁੱਜ ਗਿਆ ਫਿਰ ਇਹ ਗਾਵ ਅਸੀਂ ਵਿੱਚ ਪਾਉਂਦੇ ਹਾਂ, ਨਾਲ ਹੀ ਅਸੀਂ ਸ਼ੂਗਰ ਪਾਤੀ, ਬਰਾਊਨ ਸ਼ੂਗਰ ਪਾ ਲਓ, ਸ਼ੱਕਰ ਪਾ ਲਓ, ਉਹ ਪਾਈਏ ਵਿੱਚ ਹੀ ਪਾ ਲਈ ਅਸੀਂ। ਤੇ ਵੀ ਭੈਣ ਜੀ ਇੰਨੀ ਸਵਾਦ ਹੈ, ਤੁਸੀਂ ਲਾਗੇ ਹੋ ਕੇ ਆ ਕੇ ਦੇਖੋ, ਇੰਨੀ ਸਵਾਦ ਹੈ। ਤੁਹਾਨੂੰ ਭੇਜੀਏ ਅਸੀਂ ਵੀ ਐਤਕੀ ਬਹੁਤ ਨਵੇਂ ਤਰੀਕੇ ਨਾਲ ਬਣੀ, ਬੜੀ ਸਵਾਦ ਬਣੀ ਐਤਕੀ। ਮੈਨੂੰ ਤਾਂ ਲੱਗਦਾ ਮੈਂ ਆ ਕੇ ਲੈ ਜਾ। ਹਾਂਜੀ ਨਹੀਂ ਅਸੀਂ ਫਰਿੱਜ ਨੂੰ ਆਉਂਦੇ ਰਹਿੰਦੇ ਹਾਂ, ਸਲਮੇ ਸਾਡੇ ਭਾਜੀ ਆ, ਕੋਈ ਨਹੀਂ ਤੁਹਾਡੇ ਕੋਲ ਪਹੁੰਚਾਵਾਂਗੇ, ਉੱਥੇ ਲਾਗੇ ਤੁਹਾਡੇ ਹੋ ਕੇ ਆਏ ਆ ਅਸੀਂ ਐਤਕੀ। ਜਦੋਂ ਆਏ ਤੁਹਾਡੇ ਉੱਤੇ ਆਵਾਂਗੇ ਰੇਡੀਓ ਸਟੇਸ਼ਨ ਤੇ ਜ਼ਰੂਰ ਆਵਾਂਗੇ, ਇੱਕ ਵਾਰੀ ਅੱਗੇ ਵੀ ਆਏ ਸੀ ਅਸੀਂ। ਤੇ ਬਾਕੀ ਇੱਕ ਭੈਣ ਜੀ ਦੱਸ ਰਹੇ ਸੀ ਵੀ ਬਾਥਰੂਮ ਬਹੁਤ ਆਉਂਦਾ ਹੈ, ਉਹ ਜੀ ਲੈਣ ਸਾਬਤ ਮਸਰ ਲੈ ਲੈਣ, ਉਹਨਾਂ ਨੂੰ ਚੰਗੀ ਤਰ੍ਹਾਂ ਪੀ ਲੈਣ, ਪੀ ਕੇ ਉਹਦਾ ਕੜਾਹ ਖਾਣ ਰਾਤ ਨੂੰ, ਸ਼ਾਮ ਨੂੰ ਛਾਣ ਲੈ ਕੀ ਕਰਕੇ, ਤੇ ਉਹਦਾ 3 ਡੰਗ ਉਹਦਾ ਵੀ ਜਿੱਦਾਂ ਪ੍ਰਸ਼ਾਦ ਵਾਂਗੂ ਬਣਾ ਕੇ ਦੇਸੀ ਘਿਓ ਚ ਉਹ ਖਾਣ। ਹਾਂਜੀ। ਤੇ ਜਿਹੜੀ ਭੈਣ ਜੀ ਹੁਣੀ ਕਰਕੇ ਗਏ ਕੁਲਵੰਤ ਭੈਣ ਜੀ ਦੱਸਦੇ ਸੀ ਵੀ ਮੇਰੇ ਭੋਰੀ ਆ ਸਾਡਿਆਂ ਦੇ ਵੀ, ਇਹਨਾਂ ਦੇ ਮੇਰੇ ਹਸਬੈਂਡ ਦੇ ਸੀ, ਉਹੀ ਫਟਕੜੀ ਵਾਲਾ ਤੇਲ ਅਸੀਂ ਕੋਲੀ ਚ ਪਾ ਕੇ ਨਾ ਵੀ ਉਹਨੂੰ ਫਟਕੜੀ ਨੂੰ ਜਿੱਦਾਂ ਪੀਸ ਕੇ, ਹੁਣ ਅੱਜ ਵੀ ਤਾਜ਼ਾ ਪਾ ਲਿਆ ਫੇਰ ਮੈਂ ਉਹਦਾ, ਉਹ ਅਸੀਂ ਥੱਲੇ ਲਾਉਂਦੇ ਹਾਂ ਜੀ, ਉਹਦੇ ਨਾਲ ਦੇਖੋ ਉਹਦੀ ਗੁਲੀ ਜੀ ਉਹਨਾਂ ਦੀ ਠੀਕ ਹੋ ਗਈ। ਅੱਛਾ ਠੀਕ ਹੈ। ਹਾਂਜੀ ਮੇਰੀ ਬੇਟੀ ਆ, ਉਹਦੇ ਮਾੜੇ ਮਾੜੇ ਦਾਣੇ ਸੀ, ਉਹਦੇ ਲਾ ਤੇ ਅਸੀਂ ਤਾਂ ਵੀ ਬਹੁਤ ਯੂਜ਼ ਕਰਦੇ ਹਾਂ ਭੈਣ ਜੀ ਇਹਨੂੰ। ਨਹੀਂ ਬਹੁਤ ਚੰਗੀ ਚੀਜ਼ ਆ, ਚੰਗੀ ਚੀਜ਼ ਆ, ਬਹੁਤ ਚੰਗੀ ਚੀਜ਼ ਆ। ਹਾਂਜੀ। ਤੇ ਮੇਰੀ ਬੇਟੀ ਦੇ ਛਾਈਆਂ ਸੀ, ਉਹਨੂੰ ਵੀ ਕਿਹਾ ਮੈਂ ਕਿਹਾ ਪਾਣੀ ਚ ਪਾ ਕੇ ਫਟਕੜੀ ਤੇ ਵੀ ਤੂੰ ਇਹ ਲਾ, ਤੇ ਉਹ ਕਹਿੰਦੀ ਮੰਮੀ ਕਿੰਨਾ ਫਰਕ ਪੈ ਰਿਹਾ ਇਹਦਾ। ਬੇਟੀ ਹੋਈ ਬੇਟਾ ਹੋਇਆ ਸੀ ਉਹਦੇ, ਤੇ ਉਦੋਂ ਤੋਂ ਬਾਅਦ ਵੀ ਦੇ ਲੋ ਵੀ ਅਸੀਂ ਕਰੀ ਆ, ਤੇ ਇਹ ਤੇ ਬਹੁਤ ਚੀਜ਼ ਵਧੀਆ। ਜੇ ਹੁਣ ਨਾ ਕਿਸੇ, ਇਹ ਬਹੁਤ ਵਧੀਆ ਤਰੀਕਾ ਜੀ ਜਿਹੜਾ ਅਸੀਂ ਬਣਾਇਆ ਕੀ ਅਸੀਂ, ਸਾਨੂੰ ਦੇ ਲੋ ਤੁਹਾਡੇ ਲਈ ਸੁਣਦਿਆਂ ਤੋਂ ਹੀ ਅਸੀਂ ਪਤਾ ਲੱਗਿਆ ਸੀ, ਸਾਨੂੰ ਵੇਖ ਲੋ ਕਿੰਨੇ ਸਾਲ ਹੋ ਗਏ, ਕਈ ਸਾਲ ਹੋ ਗਏ। ਹਾਂਜੀ ਹਾਂਜੀ। ਹਾਂ ਅਸੀਂ ਤੇ ਛੱਡੀ ਨਹੀਂ ਭੈਣ ਜੀ, ਅਸੀਂ ਤੇ ਮੈਂ ਆਪਣੀਆਂ ਬੇਟੀਆਂ ਨੂੰ, ਸਭ ਨੂੰ, ਬੱਚਿਆਂ ਨੂੰ, ਜਵਾਈਆਂ ਨੂੰ, ਸਭ ਨੂੰ ਖਵਾਈ ਦੇ ਵੀ ਲੈ ਲਓ ਥੋੜੀ ਥੋੜੀ। ਠੀਕ ਹੈ। ਹਾਂਜੀ 18 ਸਾਲ ਤੋਂ ਉੱਪਰ ਸਭ ਬੱਚਿਆਂ ਨੂੰ ਦੇਈ ਦੀ ਹੈ। ਤੇ ਵੀ ਦੇਖ ਲਓ ਵੀ ਸਾਡੀ ਫੈਮਿਲੀ 'ਚ 3 ਬੰਦੇ ਠੀਕ ਹੋਏ ਆ ਜੀ ਸਟ੍ਰੋਕ ਵਾਲੇ। ਸਟ੍ਰੋਕ ਸੀ ਜੀ ਇਹਨਾਂ ਨੂੰ? ਠੀਕ ਹੈ। ਹਾਂ ਉਹਨਾਂ ਦੀ ਜੀਭ ਜਿੱਦਾਂ ਖਿੱਚੀ ਜਾਂਦੀ ਸੀ ਨਾ, ਤੇ ਬੋਲ ਨਹੀਂ ਸੀ ਸਕਦੇ, ਤੇ ਹਾਂਜੀ ਵਿਧਰੰਗ ਦੇ ਨਾਲ। ਤੇ ਉਹ ਬੱਲਾ ਮੇਰਾ ਜੇਠ ਆ, ਤੇ ਜਿਹੜਾ ਮੇਰਾ ਸੈਕਿੰਡ ਵਾਲਾ ਜੇਠ ਹੈ, ਇਹ ਤੇ ਐ ਹੁਣ ਬਸ ਇਹਨੂੰ ਗੋਡਿਆਂ ਦੀ ਸਰਜਰੀ ਕਰਾਈ ਹੈ, ਹੁਣ ਕਹਿੰਦਾ ਮੈਂ ਤੇ ਕਹਿੰਦੇ ਪਲਵਿੰਦਰ ਸਾਈਕਲ ਚਲਾਉਣ ਲੱਗ ਪੈਣਾ ਹੁਣ ਵੀ ਮੈਂ ਠੀਕ ਹੋ ਗਿਆ ਬਹੁਤ ਜ਼ਿਆਦਾ। ਠੀਕ ਹੈ। ਤੇ ਹਾਂਜੀ ਇਹ ਬਹੁਤ ਚੀਜ਼ ਵਧੀਆ, ਸਾਰੇ ਬਣਾ ਕੇ ਖਾਓ। ਤੇ ਤੁਹਾਡਾ ਟਾਈਮ ਨਹੀਂ, ਕੋਈ ਨਹੀਂ ਅਸੀਂ ਤੁਹਾਨੂੰ ਦੇ ਕੇ ਜਾਵਾਂਗੇ। ਹਾਂ ਕੋਈ ਗੱਲ ਨਹੀਂ, ਕੋਈ ਨਹੀਂ ਲੈ ਹੀ ਜਾਵਾਂਗੇ। ਥੈਂਕ ਯੂ। ਹਾਂਜੀ ਚੰਗਾ ਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਸੀਂ ਸੈਨ ਹੋਜ਼ੇ ਰਹਿੰਦੇ ਹਾਂ ਜੀ। ਹਾਂ ਵੀਕਐਂਡ ਤੇ ਆਉਣੇ ਆ ਜੀ ਇੱਥੇ ਤੁਹਾਡੇ ਲਾਗੇ। ਧਰਮ ਸਿੰਘ ਜੀ। ਧਰਮ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਭੈਣ ਜੀ ਇੱਥੇ ਫੋਨ ਸੁਣਿਆ ਹੁਣੇ, ਆਂਦੇ ਆਖਣੇ ਮੇਰੇ ਕੰਨਾਂ ਦੀ ਜਿਹੜੀ ਸ਼ਕਤੀ ਘੱਟ ਜਾਂਦੀ ਸੁਣਦੀ, ਉਹ ਦਾਲਚੀਨੀ ਜਿਹੜੀ ਆ ਸਾੜ ਥੋੜੀ ਜਿਹੀ ਲੈ ਕੇ ਸਾੜ ਕੇ ਤੇ 2 ਚਮਚ ਤੇਲ ਸਰੋਂ ਪਾ ਕੇ ਉਹ ਧੁੰਨੀ 'ਚ ਲਾਇਆ ਕਰਨ, ਜੇ ਨਾਲਾਂ ਬੀੜੀਆਂ ਹੁੰਦੀਆਂ ਅੰਦਰੋਂ, ਤੇ ਉਹ ਵੀ ਉਹਦੇ ਸੁਣ ਸ਼ਕਤੀ ਵੱਧ ਜਾਂਦੀ ਆ। ਦਾਲਚੀਨੀ ਕਾਹਦੇ 'ਚ ਪਾ ਕੇ? ਸਰੋਂ ਦੇ ਤੇਲ 'ਚ? ਸਰੋਂ ਸਾੜ ਕੇ ਨਾ ਉਹ ਸਵੇਰੇ ਉਹਦੇ 'ਚ ਲੂ ਕੇ। ਹਾਂਜੀ ਤੇਲ ਲਾ ਕਰਨ, ਉਹ ਸੁਣ ਸ਼ਕਤੀ ਹੱਦ ਇਸ ਤਰ੍ਹਾਂ ਕੀਤਾ ਤਾਂ ਸਹੀ ਹੋ ਗਏ ਆ। ਅੱਛਾ ਅੱਛਾ ਸ਼ਕਤੀ ਵੱਧ ਗਈ। ਹਾਂਜੀ। ਤੇ ਬਾਕੀ ਦੂਜੀ ਬੇਨਤੀ ਆ, ਜਿਹੜਾ ਭਾਈ ਇੱਥੇ ਆਖਣ ਦਾ ਹੀ ਲੱਤਾਂ ਜਿਹੜੀ ਕਾਰੀ ਕਰ ਲਈ ਦਰਦਾਂ ਕਰ ਲਈਆਂ, ਉਹ ਤੇ ਬਰਫ਼ ਦੇ ਕਰਨ ਕੀ ਆ, ਮਸਾਜ ਕਰਨ ਬਰਫ਼ ਪਈ ਜਾਂਦੀ, ਬਰਫ਼ ਆਪਣਾ ਫਰਿੱਜਾਂ ਵਿੱਚ ਬਰਫ਼ ਨਾਲ ਭੈਣ ਜੀ। ਹਾਂਜੀ ਬਰਫ਼ ਦੀ ਹੁੰਦੀ ਨਾ ਢੇਲੇ ਬਣੇ। ਆਹੋ ਹਾਂਜੀ। ਉਹ ਪਾ ਕੇ ਜਾਂ ਕੋਈ ਜੰਮੀ ਵੀ ਹੁੰਦੀ ਆ, ਤੇ ਉਹ ਵਿੱਚ ਪਾ ਕੇ ਉੱਤੇ ਰੱਖ ਤੇ ਉਹ ਮਸਾਜ ਕਰਨ, ਮਗਰ ਲੱਤਾਂ ਦਰਦ ਕਰਦੀਆਂ। ਅੱਛਾ। ਹਾਂਜੀ ਉਹਦੇ ਨਾਲ ਹਟ ਜਾਂਦੀ ਆ। ਅੱਛਾ ਅੱਛਾ। ਜਾਂ ਗਰਮ ਪਾਣੀ ਦੀ ਗਰਮੀਆਂ ਸੇਕ ਦੇਣ ਉੱਤੇ, ਉਹ ਲਹੂ ਖਿਲਰ ਜੂਗਾ, ਥੋੜਾ ਜਿਹਾ ਇਕੱਠਾ ਹੋ ਜਾਂਦਾ। ਠੀਕ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਉਹ ਤਾਂ ਪਾਣੀ ਦੀ ਬੋਤਲ ਤੁਸੀਂ ਫਰੀਜ਼ ਕਰ ਲਓ, ਜੇ ਢਿੱਲਾ ਬਰਫ਼ ਦਾ ਨਹੀਂ ਮਿਲਿਆ ਤੁਹਾਨੂੰ ਤੇ ਢਿੱਲੇ ਕਿੱਥੇ, ਹੁਣ ਤਾਂ ਛੋਟੇ ਛੋਟੇ ਪੀਸਾਂ 'ਚ ਹੀ ਆਉਂਦੀ ਆ ਜੀ। ਬਹਾਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣਾਂ ਨੇ ਭੌਰੀ ਬਾਰੇ ਪੁੱਛਿਆ ਸੀਗਾ, ਉਹ ਪੈਰ 'ਚ ਤਾਂ ਭੌਰੀ ਹੋਈ ਹੁੰਦੀ ਆ ਜੀ ਹਮੇਸ਼ਾ। ਪੈਰ 'ਚ ਭੌਰੀ ਹੋਣੀ ਉਹਨਾਂ ਦੇ। ਹਾਂ ਹਾਂਜੀ ਕਦੇ ਰਸੌਲੀ ਨਹੀਂ ਹੁੰਦੀ ਹੈਗੀ। ਹਾਂਜੀ ਵੈਸੇ ਰਸੌਲੀ ਤੇ ਭੌਰੀ ਵਾਸਤੇ ਥੁਜਾ ਨਾਂ ਦੀ ਦਵਾਈ ਆ ਜੀ ਹੋਮਿਓਪੈਥੀ ਦੀ, ਖਾਣੀ ਹੁੰਦੀ ਆ ਉਹ? ਦੋਹਾਂ ਨੂੰ ਗਾਲ ਦਿੰਦੀ ਆ। ਹਾਂਜੀ ਅੱਛਾ ਖਾਣੀ ਪੈਂਦੀ ਆ? ਖਾਣੀ ਹੋਈ ਹੁੰਦੀ ਆ, ਕਿਉਂਕਿ ਹੋਮਿਓਪੈਥੀ ਤੇ ਦਵਾਈਆਂ ਲਾਈਆਂ ਨਹੀਂ ਜਾਂਦੀਆਂ, ਇਹ ਤਾਂ ਜੜ ਤੋਂ ਹੀ ਕੱਢਦੀਆਂ ਜੀ ਪ੍ਰੋਬਲਮ ਨੂੰ। ਠੀਕ ਹੈ। ਹਾਂਜੀ ਕਾਸਟਿਕਮ ਵੀ ਦੇ ਸਕਦੇ ਆ, ਨਾਈਟ੍ਰਿਕ ਐਸਿਡ ਆਉਂਦੀ ਹੈਗੀ ਆ, ਉਹ ਵੀ ਦੇ ਸਕਦੇ ਆ। ਅੱਛਾ। ਬੀਬੀ ਨੇ ਕਾਲ ਕੀਤੀ ਸੀ, ਉਹਦੇ ਬੇਟੇ ਨੇ ਭਾਰ ਚੱਕਣ ਨਾਲ ਜ਼ਿਆਦਾ ਪੱਥਰੀਆਂ ਦੀ ਪ੍ਰੋਬਲਮ ਆ ਗਈ।
ਭੈਣ ਜੀ ਦੀ ਬੈਸਟ ਸੇਮ ਟਾਈਮ ਕੱਪਿੰਗ ਕਰਵਾ ਲੈਣ ਜੀ ਕਿਤੋਂ ਵੀ ਉਹ। ਠੀਕ ਆ। ਜਿੱਥੇ ਵੀ ਨੇੜੇ ਹੈਗੇ ਨੇ ਕੱਪਿੰਗ ਕਰਵਾ ਲੈਣ। ਕੱਪਿੰਗ ਨਾਲ ਰਾਈਟ ਵੇ ਉਸੇ ਟਾਈਮ ਸਾਰਾ ਠੀਕ ਹੋ ਸਕਦਾ ਜੀ। ਠੀਕ ਹੈ। ਹਾਂਜੀ, ਜੇ ਕਿਸੇ ਦੇ ਕੰਨਾਂ ਦੀਆਂ ਆਵਾਜ਼ਾਂ ਆਉਂਦੀਆਂ ਕਾਫੀ ਅੱਗੇ ਕੱਲਾਂ ਆਉਂਦੀਆਂ ਰਹੀਆਂ ਨੇ ਤਾਂ ਚਾਈਨਾ ਨੌ ਦੀ ਦਵਾਈ ਆਉਂਦੀ ਹੈਗੀ ਆ, ਉਹ ਲੈ ਸਕਦੇ ਆ ਆਪਾਂ ਤੇ ਉਹਦੇ ਨਾਲ ਇਹ ਠੀਕ ਹੋ ਸਕਦੀ ਆ ਜੀ। ਅਗਰ ਕਿਸੇ ਪ੍ਰੋਬਲਮ ਦੇ ਕਾਰਨ ਇਹ ਆ ਰਹੀ ਹੈ ENT ਪ੍ਰੋਬਲਮ ਹੈਗੀ ਆ ਜਾਂ ਹੋਰ। ਹਾਂਜੀ, ਤੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਹੁਣ, ਸੌਰੀ ਭੈਣ ਜੀ। ਹਾਂਜੀ ਕੋਈ ਨਹੀਂ, ਅਗਲੇ ਸੁਣ ਲਿਓ। ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜ਼ਰੂਰ ਤੁਸੀਂ ਸ਼ੇਅਰ ਕਰ ਲਓ ਜੀ, ਜਿਹੜੀ ਵੀ ਚੀਜ਼ ਦਾ ਪਤਾ ਹੈ ਜਦੋਂ ਕੋਈ ਇਲਾਜ ਪੁੱਛਿਆ ਜਾਂਦਾ ਆ ਤੇ ਤੁਸੀਂ ਦੱਸ ਸਕਦੇ ਆ। ਕਿੰਨੇ ਉਹ ਫਾਇਦੇ ਦੱਸ ਗਏ ਆ ਜਿਹੜੀ ਫਟਕੜੀ ਆ, ਉਸ ਦੀ ਗੱਲ ਕਾਲਰਸ ਤੋਂ ਬਾਅਦ ਕਰਦੇ ਆ। ਹਰਵਿੰਦਰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਬਹੁਤ ਸਾਨੂੰ ਇਹ ਤੋਂ ਮਿਲਦੀਆਂ ਹਨ ਸਹਾਇਤਾ ਇਲਾਜ ਵਾਸਤੇ। ਹਾਂਜੀ, ਮੈਂ ਪੁੱਛਣਾ ਸੀ ਇੱਕ ਦੰਦਾਂ ਬਾਰੇ, ਹੈ ਨਾ। ਦੰਦ ਆ ਜਿਵੇਂ ਵੀ ਮਜ਼ਬੂਤ ਵੀ ਆ, ਕੋਈ ਹਿਲਦਾ ਨਹੀਂ, ਡਾਕਟਰ ਨੂੰ ਦਿਖਾਇਆ, ਕੋਈ ਕੈਵਿਟੀ ਵੀ ਹੈਗੀ ਕਿ ਡੀਪ ਕਲੀਨਰ ਕਰਾਈਏ, ਪਰ ਸਮੈਲ ਨਹੀਂ ਆਉਣੋਂ ਹਟਦੀ। ਬਰਸ਼ ਕਰਕੇ ਥੋੜੀ ਵਾਰ ਮੂੰਹ ਬੰਦ ਕਰ ਲਓ, ਉਹਦੀ ਐਂ ਲੱਗੂਗਾ ਵੀ ਕਿਸੇ ਨਾਲ ਗੱਲ ਕਰਨ ਨੂੰ ਵੀ ਜੀ ਨਹੀਂ ਕਰਦਾ ਫਿਰ। ਅੱਛਾ, ਮੂੰਹ ਚੋਂ ਸਮੈਲ ਆਉਂਦੀ, ਉਹ ਤਾਂ ਕੋਈ ਹੋਰ ਦੰਦਾਂ ਚੋਂ ਆਉਂਦੀ ਹੈ। ਦੰਦਾਂ ਚੋਂ ਆਉਂਦੀ ਹੈ। ਡੀਪ ਕਲੀਨਿੰਗ ਵੀ ਕਰਾਈ ਆ, ਡਾਕਟਰ ਨੇ ਇਹ ਵੀ ਕਿਹਾ ਵੀ ਕੋਈ ਕੈਵਿਟੀ ਨਹੀਂ ਗੀ। ਤੇ ਪਤਾ ਨਹੀਂ ਕੀ ਗੱਲ ਹੈ। ਵੈਸੇ ਪਹਿਲੀ ਵਾਰ ਸੁਣਿਆ ਦੰਦਾਂ ਚੋਂ ਸਮੈਲ ਆਉਂਦੀ ਆ। ਮੂੰਹ ਚੋਂ ਆਉਂਦੀ ਹੈ ਜਾਨੀ ਸਮੈਲ। ਮੂੰਹ ਚੋਂ ਆਉਂਦੀ ਹੈ ਤੁਹਾਡੇ। ਪਤਾ ਲੱਗਦਾ ਆਪ ਨੂੰ ਵੀ ਦੰਦਾਂ ਚੋਂ ਆਉਂਦੀ ਹੈ। ਠੀਕ ਹੈ ਜੀ। ਕਈ ਵਾਰ ਜਿਵੇਂ ਆਪਾਂ ਧਾਗਾ ਫੇਰਦੇ ਆ, ਹਨਾ, ਫਿਰ ਉਹ ਲੱਗਦਾ ਵੀ ਹਾਂ ਧਾਗੇ ਚ ਸਮੈਲ ਹੁੰਦੀ ਹੈ। ਦੰਦਾਂ ਚ ਆਪਾਂ ਧਾਗਾ ਫੇਰ ਕੇ ਸਾਫ਼ ਕਰਦੇ, ਕਲੀਨ ਕਰਦੇ, ਜਿਵੇਂ ਡਾਕਟਰ ਨੇ ਕਿਹਾ। ਕੋਈ ਹਿਲਦਾ ਨਹੀਂ, ਕੁਛ ਨਹੀਂ, ਚਿੱਟੇ ਦੰਦ ਆ, ਕੋਈ ਆਏ ਨੀ ਵੀ ਖਰਾਬ ਹੋਏ ਵੇ ਹੈ। ਤੇ ਸਗੋਂ ਡੀਪ ਕਲੀਨ ਕਰਾਈ ਆ, ਉਦੋਂ ਥੋੜੇ ਦਿਨ ਦੁਖੀ ਆ। ਮੈਂ ਜਿਵੇਂ ਦੱਸਦੇ ਆ ਰੇਡੀਓ ਦੇ ਵਿੱਚ ਫਟਕੜੀ ਤੇ ਲੂਣ ਕਾਲਾ ਪਾ ਕੇ ਉਹ ਵੀ ਕੁਰਲੀਆਂ ਕਰਦੀਆਂ। ਕਈ ਵਾਰ ਮੈਂ ਇਕੱਲੇ ਲੂਣ ਦੀਆਂ ਵੀ ਕਰਦੀਆਂ, ਗਰਮ ਪਾਣੀ ਦੇ ਵਿੱਚ ਪਾ ਕੇ। ਪਤਾ ਨਹੀਂ ਕੋਈ ਇਲਾਜ ਨਹੀਂ ਇਹਦਾ ਹੋ ਰਿਹਾ ਗਾ, ਹੋ ਗਏ 6-7 ਮਹੀਨੇ। ਚਲੋ ਪੁੱਛ ਲੈਂਦੇ, ਕੋਈ ਹੋਵੇ ਤਾਂ ਪਲੀਜ਼ ਦੱਸਿਓ, ਹੈ ਨਾ, ਕੋਈ ਦੱਸੂਗਾ ਤਾਂ ਪੁੱਛ ਲੈਂਦੇ ਜੀ। ਓਕੇ ਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਦੱਸਿਓ ਜੀ ਇਹਨਾਂ ਨੂੰ ਕੀ ਕਾਰਨ ਕੀ ਹੈਗਾ ਦੰਦਾਂ ਦੇ ਵਿੱਚ ਸਮੈਲ। ਤਾਂ ਮੈਂ ਵੈਸੇ ਪਹਿਲੀ ਵਾਰੀ ਸੁਣੀ। ਅਗਲੇ ਕਾਲਰ ਨੇ ਬਲਜੀਤ ਕੌਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ, ਮੇਰੇ ਨਾ ਬਾਥਰੂਮ ਵਾਲੀ ਜਗ੍ਹਾ ਇਨਫੈਕਸ਼ਨ ਬਾਰ-ਬਾਰ ਬਹੁਤ ਹੁੰਦੀ, ਯੂਰਨ ਇਨਫੈਕਸ਼ਨ। ਦਿਖਾਇਆ ਵੀ ਹੈ, ਦਵਾਈ ਵੀ ਲਈ ਹੈ, ਪਰ ਮੈਨੂੰ ਗਰਮ ਚੀਜ਼ ਹਜਮ ਨਹੀਂ ਹੁੰਦੀ ਹੈਗੀ ਜ਼ਿਆਦਾ। ਹਾਂਜੀ, ਜੇ ਕਿਸੇ ਨੂੰ ਪਤਾ ਹੋਵੇ ਕੁਛ। ਠੀਕ ਹੈ ਜੀ। ਹਾਂਜੀ, ਚਲੋ ਪੁੱਛ ਲੈਂਦੇ ਆਪਾਂ। ਓਕੇ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੱਸਿਆ ਬਹੁਤ ਵਾਰੀ ਦੱਸਦਾ ਜੀ, ਜੇ ਕਿਸੇ ਨੂੰ ਪਤਾ ਹੋਊਗਾ ਕਿ ਇਸ ਇਨਫੈਕਸ਼ਨ ਤੋਂ ਕੀ ਲੈ ਸਕਦੇ ਆ। ਮਨਜੀਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਬੀਬੀ ਜਿਹੜੀ ਹੁਣੇ ਪੁੱਛ ਕੇ ਹਟੀ ਵੀ ਪਿਸ਼ਾਬ ਦੀ ਇਨਫੈਕਸ਼ਨ ਤੋਂ, ਇਹ ਵੀ ਫਾਟਕੜੀ ਦੇ ਨਾਲ ਇਲਾਜ ਇਹਨਾਂ ਦਾ ਹੋ ਜਾਣਾ। ਅੱਛਾ। ਹਾਂਜੀ, ਫਾਟਕੜੀ ਨਾਲ ਹੱਥ ਧੋਣ, ਜਿੱਦਾਂ ਆਪਣੇ ਬਾਥਰੂਮ ਵਾਲੇ। ਹਾਂਜੀ, ਫਾਟਕੜੀ ਲੈ ਕੇ ਤਾਂ ਉਹਦੇ ਨਾਲ ਬਿਲਕੁਲ ਠੀਕ ਹੋ ਜਾਣਾ। ਇਨਫੈਕਸ਼ਨ ਜਿਹੜੀ ਹੈ ਠੀਕ ਹੋ ਜਾਊਗੀ। ਠੀਕ ਆ। ਹਾਂਜੀ, ਇਹ ਵਰਤੀਆਂ ਸਾਰੀਆਂ ਚੀਜ਼ਾਂ, ਕਈਆਂ ਨੇ ਕੀਤਾ ਇਹਦੇ ਨਾਲ ਆਪਣਾ ਇਲਾਜ ਤੇ ਠੀਕ ਹੋ ਜਾਂਦਾ। ਹਾਂਜੀ, ਇੱਕ ਮਾਤਾ ਪੁੱਛਦੀ ਸੀ ਅੱਗੇ ਵੀ ਭਈ ਬਾਥਰੂਮ ਪੀਲਾ ਆਉਂਦਾ ਆ। ਹਾਂਜੀ। ਇੱਕ ਤਾਂ ਪਾਣੀ ਘੱਟ ਪੀ ਹੁੰਦਾ, ਇਹ ਪ੍ਰੋਬਲਮ ਹੋ ਜਾਂਦੀ ਆ। ਤੇ ਇੱਕ ਕਤੀਰਾ ਗੂੰਦ ਭੇ ਕੇ ਖਾਣ, ਕਈ ਵਾਰ ਮਿਹਦੇ ਚ ਗਰਮੀ ਪਈ ਹੁੰਦੀ ਆ। ਅੱਛਾ। ਹਾਂਜੀ, ਕਤੀਰਾ ਗੂੰਦ ਭੇ ਕੇ ਖਾਣ ਤੇ ਵਿੱਚ ਉਹਦੇ ਧਾਗੇ ਵਾਲੀ ਮਿਸ਼ਰੀ ਪਾ ਲੈਣੀ, ਉਹਦੀ ਵੀ ਤਸੀਰ ਠੰਡੀ ਹੁੰਦੀ ਹੈ। ਇਹ ਪਾ ਕੇ ਖਾਣ ਤੇ ਬਾਕੀ ਲੱਸੀ ਜਿਹੜੀ ਬਣਾ ਕੇ ਪੀਣੀ ਆ, ਉਹਦੇ ਵਿੱਚ ਪੁਦੀਨੇ ਦੇ ਪੱਤੇ ਹਰੇ, ਹਰਾ ਧਨੀਆ ਤੇ ਕਾਲਾ ਲੂਣ ਪਾ ਕੇ। ਠੀਕ ਹੈ। ਉਹ ਲੱਸੀ ਪੀਣ ਤੇ ਉਹਨਾਂ ਦੀ ਗਰਮੀ ਨਿਕਲ ਗਈ ਤਾਂ ਬਾਥਰੂਮ ਉਹਨਾਂ ਦਾ ਐਨ ਸਾਫ਼ ਹੋਣ ਲੱਗ ਪੈਣਾ ਆ। ਕੋਈ ਫਿਕਰ ਵਾਲੀ ਗੱਲ ਨਹੀਂ। ਤੇ ਇੱਕ ਬੀਬੀ ਨੇ ਪੁੱਛਿਆ ਵੀ ਉਂਗਲੀ ਤੇ ਭੋਰੀ ਹੋ ਗਈ। ਉਹ ਭੋਰੀ ਤਾਂ ਭੈਣ ਹੋ ਜਾਂਦਾ ਕਈ ਵਾਰ, ਆਪਾਂ ਨੂੰ ਪਤਾ ਨਹੀਂ ਲੱਗਦਾ, ਛੋਟੀ ਮੋਟੀ ਕੋਈ ਸੈਲਤ ਲੱਗ ਜਾਂਦੀ ਆ। ਸੈਲਤ ਲੱਗ ਕੇ ਮੇਰੇ ਵੀ ਹੋ ਕੇ ਹਟੀ ਆ, ਇੰਡੀਆ ਹੁਣ ਗਈ ਉਹਦੇ ਤੇ ਉਹਦੇ ਵਿੱਚ ਮੇਰੇ ਵੀ ਉਂਗਲੀ ਤੇ ਭੋਰੀ ਬਣ ਗਈ ਸੀ, ਗਬਲੇ ਫੁੱਲ ਦੇ ਉੱਤੇ, ਹਨਾ। ਬਸ ਉਹਦੇ ਤੇ ਪਾਣੀ ਬੱਟੀ ਉਹੀ ਬੰਨ ਕੇ ਰੱਖਣੀ ਆ, ਖੋਲਣੀ ਨੀ। ਠੀਕ ਆ। ਹਾਂਜੀ, ਉਹਦੇ ਨਾਲ ਗਲ ਗਈ ਸੀ ਤੇ ਮਾੜੀ ਜਿਹੀ ਰਗੜ ਦਿੱਤੀ, ਫਿਰ ਬਿਲਕੁਲ ਹਟ ਗਈ ਆ। ਠੀਕ ਹੈ। ਹਾਂਜੀ, ਇਹ ਬਹੁਤ ਵਧੀਆ ਇਲਾਜ ਆ। ਬਾਕੀ ਕੰਨਾਂ ਦੇ ਵਿੱਚ ਖਾਜ, ਉਹ ਇੱਕ ਰੇਡੀਓ ਤੇ ਆਪਾਂ ਸੁਣਿਆ ਸੀਗਾ ਤੇ ਉਹ ਫਿਰ ਕਿਸੇ ਨੇ ਕੀਤਾ ਇਲਾਜ, ਉਹਨਾਂ ਦੇ ਬਹੁਤ ਜ਼ਿਆਦਾ ਕੰਨਾਂ ਚ ਖਾਜ ਹੁੰਦੀ ਸੀਗੀ। ਹਾਂਜੀ। ਉਹਨਾਂ ਨੇ ਵੈਸਲੀਨ ਲਾਈ ਭੈਣ ਜੀ। ਅੱਛਾ। ਵੈਸਲੀਨ ਲਾਉਣ ਦੇ ਨਾਲ ਤੇ ਬਿਲਕੁਲ ਉਹਨਾਂ ਨੂੰ ਆਰਾਮ ਆ ਗਿਆ।
ਤੇ ਹੋਰ ਇੱਕ ਮੈਂ ਤੁਹਾਨੂੰ ਦੱਸਦੀ ਹਾਂ, ਜੇ ਪੈਰਾਂ 'ਚ ਆਪਣੇ ਸੇਕ ਨਿਕਲਦਾ, ਪੈਰਾਂ 'ਚ ਦਰਦਾਂ ਹੁੰਦੀਆਂ, ਇਹ ਮੈਨੂੰ ਭਾਂਡਿਆਂ ਵਾਲਿਆਂ ਨੇ ਦੱਸਿਆ ਸੀਗਾ। ਮੈਂ ਕਿਸੇ ਦੀਆਂ ਕੌਲੀਆਂ ਭਾਂਡੇ ਖਰੀਦੇ ਸੀਗੇ। ਅੱਛਾ। ਉਹਨਾਂ ਨੇ ਦੱਸਿਆ ਸੀ ਵੀ ਪੈਰਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਤੁਹਾਨੂੰ, ਤਾਂ ਉਹ ਕੌਲੀ ਹੋਵੇ ਜਾਂ ਕੌਲ ਹੋਵੇ ਕਹਿਆਂ ਦਾ, ਉਹਦੇ ਨਾਲ ਘੁਮਾ ਲਓ ਤੇ ਹਾਂਜੀ ਬਸ ਉਹਦੇ ਨਾਲ ਜਿੱਦਾਂ ਘੁਮਾਓ, ਉਹਦੀ ਮਸਾਜ ਕਰੋ ਜਿੱਦਾਂ, ਹਨਾ। ਕਹਿੰਦੇ ਸੀ ਪੱਕਾ ਇਲਾਜ ਆ, ਜਿੱਦਾਂ ਅੱਗੇ ਸਿਆਣੇ ਕਹਿੰਦੇ ਆ। ਕਈ ਘਰਾਂ 'ਚ ਤਾਂ ਸਟੀਲ ਦੀ ਵੀ ਹੈ ਨਹੀਂ। ਇਹ ਤਾਂ ਤੁਹਾਡੀ ਗੱਲ ਮੰਨਣ ਵਾਲੀ, ਉਹ ਤਾਂ ਆਪਾਂ ਗਵਾ ਦਿੱਤਾ ਸਭ ਕੁਛ। ਹਾਂਜੀ, ਇਹ ਸਾਰੀਆਂ ਚੀਜ਼ਾਂ ਵਧੀਆ ਇਲਾਜ ਆ। ਘਰ ਦੀਆਂ ਚੀਜ਼ਾਂ ਘਰੇ ਪਈਆਂ ਆਪਣੀ ਕਿਚਨ ਦੇ ਵਿੱਚ, ਰੋਜ਼ ਦੀ ਵਰਤੋਂ ਵਾਲੀਆਂ, ਤੇ ਇਹਨਾਂ ਦਾ ਫਾਇਦਾ ਲਓ ਸਾਰੇ। ਬਹੁਤ ਸੋਹਣਾ ਭੈਣ ਜੀ ਪ੍ਰੋਗਰਾਮ ਚੱਲਦਾ। ਥੈਂਕ ਯੂ ਮਨਜੀਤ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਅਵੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਐਕਚੁਅਲੀ ਮੈਂ ਸੁਣਦਾ ਸੀਗਾ ਹੁਣੇ ਨਾ, ਕੋਈ ਲੇਡੀ ਪੁੱਛ ਕੇ ਗਏ ਸੀਗੇ, ਉਹ ਕਹਿੰਦੇ ਸੀਗੇ ਮੂੰਹ ਚੋਂ ਸਮੈਲ ਆਉਂਦੀ ਹੈਗੀ ਨਾ। ਹਾਂਜੀ। ਤੋ ਐਕਚੁਅਲੀ ਉਹ ਦੰਦ ਉਹਨਾਂ ਦੇ ਠੀਕ ਹੈ, ਜਿਸ ਦੱਸਦੇ ਸੀ ਨਾ, ਕਈ ਵਾਰ ਜ਼ਰੂਰ ਨਹੀਂ ਹੁੰਦਾ ਤੁਹਾਡੇ ਦੰਦਾਂ ਮੂੰਹ ਦੇ ਵਿੱਚੋਂ ਆਉਂਦੀ ਸਮੈਲ, ਦੰਦਾਂ ਵਿੱਚ ਆਉਂਦੀ ਆ। ਤੁਹਾਡੇ ਇੰਟਰਨਲ ਅੰਦਰਲੇ ਪਾਸੇ ਬਾਡੀ ਦੇ ਵਿੱਚ ਨਾ ਹੁੰਦਾ ਨੁਕਸ ਪਿਆ ਹੁੰਦਾ, ਤੇ ਉਹਦੇ ਕਰਕੇ ਵੀ ਕਈ ਆਉਂਦੀ ਆ। ਇਦਾਂ ਹੁੰਦਾ ਇਹਨਾਂ ਦੇ ਜ਼ਿਆਦਾ ਕਰਕੇ ਮੋਸਟਲੀ ਮੈਨੂੰ ਇਹਦਾ ਹੈਗਾ ਵੀ ਇਹਨਾਂ ਦੇ ਐਸਿਡ ਬਣਦਾ, ਠੀਕ ਹੈ ਜੀ। ਐਸਿਡ ਨਾਲ ਕੀ ਹੁੰਦਾ, ਅੰਦਰ ਮਿਊਕਸ ਕ੍ਰੀਏਟ ਹੁੰਦੀ ਹੈ, ਤੇ ਅੰਦਰੋਂ ਵੀ ਆਟੋਮੈਟਿਕਲੀ ਇਹਨਾਂ ਦੀ ਸਮੈਲ ਜਿਹੜੀ ਉਹ ਆਉਣ ਲੱਗ ਪੈਂਦੀ ਆ। ਤੇ ਜਿੱਲੇ ਸ਼ੁਰੂਆਤ ਹੁੰਦੀ ਹੈ, ਸ਼ੁਰੂ ਦੇ ਵਿੱਚ ਤਾਂ ਤੁਹਾਨੂੰ ਜਿੱਲੇ ਐਸਿਡ ਬਣਦਾ, ਤੁਹਾਨੂੰ ਪਤਾ ਲੱਗਣ ਲੱਗ ਪੈਂਦਾ, ਗਲ ਦੇ ਵਿੱਚ ਤੁਹਾਨੂੰ ਫੀਲਿੰਗ ਆਉਂਦੀ ਹੈ ਵੀ ਤੁਹਾਡੇ ਐਸਿਡ ਬਣਦਾ। ਪਰ ਟਾਈਮ ਪੈਣ ਦੇ ਨਾਲ ਨਾਲ ਨਾ, ਜਦੋਂ ਤੁਹਾਡੇ ਐਸਿਡ ਬਣਦਾ ਤੁਹਾਨੂੰ ਪਤਾ ਨਹੀਂ ਲੱਗਦਾ, ਉਹ ਵੀ ਇਹ ਅੰਦਰੋਂ ਵੀ ਤੁਹਾਡੇ ਮਿਊਕਸ ਬਣਦੀ, ਉਹ ਸਮੈਲ ਫਿਰ ਆਟੋਮੈਟਿਕਲੀ ਆਉਂਦੀ ਰਹਿੰਦੀ ਹੈ। ਜੇ ਤੁਹਾਡੇ ਐਸਿਡ ਨਾ ਹੋਊਗਾ ਤਾਂ ਉਹ ਠੀਕ ਹੋ ਜਾਣਾ। ਅਗਰ ਇਹ ਚਾਹੁੰਦੇ ਆ ਤਾਂ ਸਵੇਰ ਨੂੰ ਤੇ ਸ਼ਾਮ ਨੂੰ ਕੋਸੇ ਪਾਣੀ ਦੇ ਨਾਲ ਨਾ ਤ੍ਰਿਫਲਾ ਖਾਣ, ਖਾਲੀ ਪੇਟ। ਦੂਜੇ ਨੰਬਰ ਤੇ ਹਾਂਜੀ, ਤ੍ਰਿਫਲਾ ਬਹੁਤ ਬੈਸਟ ਹੈਗਾ। ਇਹ ਇਕੱਲਾ ਇਹਦੇ ਵਾਸਤੇ ਸਮੈਲ ਵਾਸਤੇ ਨਹੀਂ ਹੈਗਾ। ਇਹ ਜਿੱਦਾਂ ਕਈ ਬੰਦੇ ਜਿੱਦਾਂ ਮਤਲਬ ਤੁਹਾਨੂੰ ਬਲੱਡ ਪ੍ਰੈਸ਼ਰ ਵੱਧਦਾ ਆ, ਇਹ ਵੀ ਐਸਿਡ ਕਰਕੇ ਹੀ ਵੱਧਦਾ, ਕਿਉਂਕਿ ਜਦੋਂ ਬੰਦੇ ਦੇ ਐਸਿਡ ਬਣਨ ਲੱਗ ਪੈਂਦਾ ਨਾ, ਤੁਹਾਡਾ ਅੰਦਰਲਾ ਜਿਹੜਾ ਡਾਈਜੈਸ਼ਨ ਸਿਸਟਮ ਆ, ਜਿਹਨੂੰ ਕਹਿੰਦੇ ਪਾਚਨ ਕਿਰਿਆ ਜਿਹੜੀ ਪ੍ਰਣਾਲੀ ਹੁੰਦੀ ਆ, ਉਹ ਖਰਾਬ ਹੋ ਜਾਂਦੀ ਹੈ, ਤੇ ਉਹ ਫਿਰ ਰੋਟੀ ਤੁਹਾਡੀ ਪਚਦੀ ਨਹੀਂ, ਉਹ ਫਿਰ ਅੰਦਰ ਐਸਿਡ ਬਣ ਜਾਂਦਾ। ਇਸ ਕਰਕੇ ਅਗਰ ਇਹ ਇੱਦਾਂ ਖਾਣਗੇ ਤਾਂ ਉਹ ਠੀਕ ਹੋ ਜਾਊਗਾ, ਬਲੱਡ ਪ੍ਰੈਸ਼ਰ ਵੀ ਠੀਕ ਹੋ ਜਾਊਗਾ। ਬਾਕੀ ਜਿਹਨਾਂ ਨੂੰ ਬਲੱਡ ਪ੍ਰੈਸ਼ਰ ਵੀ ਹੁੰਦਾ ਜਾਂ ਗੈਸ ਬਣਦੀ, ਕਿ ਚੱਕਰ ਚ ਆਉਣ ਲੱਗ ਪੈਂਦੇ, ਪਤਾ ਨਹੀਂ ਬੰਦੇ ਦਿਮਾਗ 'ਚ ਘੁੰਮਣ ਲੱਗ ਪੈਂਦਾ ਕੀ ਹੋ ਗਿਆ ਨਾ, ਤੇ ਇਹ ਚੀਜ਼ ਹਾਂਜੀ, ਇਹ ਸਾਰਾ ਐਸਿਡ ਦੀਆਂ ਹੀ ਨਿਸ਼ਾਨੀਆਂ ਹੁੰਦੀਆਂ। ਤੇ ਅਗਰ ਇਹ ਮਤਲਬ ਤ੍ਰਿਫਲਾ ਯੂਜ਼ ਕਰਨਗੇ ਤਾਂ ਠੀਕ ਹੋਣਗੇ। ਬਾਕੀ ਦੂਸਰੇ ਨੰਬਰ ਤੇ ਇਹ ਆ ਵੀ ਇਹਦੇ ਵਿੱਚ ਪਰਹੇਜ਼ ਵੀ ਹੈਗਾ, ਵੀ ਜੇ ਤੁਸੀਂ ਸਪੈਸ਼ਲੀ ਖਾਸ ਕਰਕੇ ਦੁੱਧ ਜਿਹੜਾ ਨਾ ਉਹ ਤੁਸੀਂ ਪੀਣਾ ਆ, ਤੇ ਘੱਟੋ ਘੱਟ ਆਪਣਾ ਸੋਚ ਕੇ ਦੇਖੋ ਵੀ 4 ਘੰਟੇ ਜਾਂ 5 ਘੰਟੇ ਬਾਅਦ ਉਹਦੇ ਬਾਅਦ ਕੋਈ ਉਹਦੀ ਕਾਟ ਕਰਨ ਵਾਲੀ ਚੀਜ਼ ਖਾਣੀ, ਜਿੱਦਾਂ ਮਤਲਬ ਕੋਈ ਖੱਟੀ ਚੀਜ਼ ਖਾ ਲਈ ਜਾਂ ਦਹੀਂ ਖਾ ਲਿਆ, ਉਹਦੇ ਦੇ ਨਾਲ ਕਦੇ ਵੀ ਕੋਈ ਔਰੰਜ, ਨਿੰਬੂ, ਕਦੇ ਵੀ ਜਾਂ ਕੋਈ ਸੰਤਰਾ ਕਰਾ ਜਾਂ ਨਿੰਬੂ ਹੋ ਗਿਆ, ਜਾਂ ਕੋਈ ਦਹੀਂ ਹੋ ਗਿਆ, ਜਕਦਮ ਨਾਲ ਜਿਹੜਾ ਰੋਟੀ ਖਾਧੀ ਹੈ ਸ਼ਾਮ ਨੂੰ ਦੁੱਧ ਪੀ ਕੇ 100 ਘੰਟੇ ਬਾਅਦ ਇੱਦਾਂ ਨਹੀਂ ਕਰਨਾ। ਕਿਉਂਕਿ ਜਿਹੜੇ ਐਸਿਡ ਬਣਦਾ ਨਾ ਸ਼ੁਰੂਆਤ ਵਿੱਚ ਹੌਲੀ ਹੌਲੀ ਬਣਦਾ ਨਾ, ਤੁਹਾਨੂੰ ਪਤਾ ਨਹੀਂ ਲੱਗਦਾ, ਅਸੀਂ ਪਰਵਾਹ ਨਹੀਂ ਕਰਦੇ, ਤੇ ਬਾਅਦ ਵਿੱਚ ਫਿਰ ਇੱਕ ਵੱਡੀ ਤਰ੍ਹਾਂ ਪ੍ਰੋਬਲਮ ਆਉਂਦੀ ਹੈ। ਬੰਦਾ ਸੋਚਦਾ ਮੈਨੂੰ ਪਤਾ ਨਹੀਂ ਕੀ ਹੋ ਗਿਆ ਹੈਗਾ। ਡਾਕਟਰ ਵੀ ਨਹੀਂ ਤੁਹਾਨੂੰ ਪੂਰਾ ਡੀਲ ਕਰਦੇ। ਬੈਸਟ ਹੈਗਾ ਕਿ ਤ੍ਰਿਫਲਾ ਖਾਓ ਸਵੇਰੇ ਸ਼ਾਮੀ ਕੋਸੇ ਪਾਣੀ ਦੇ ਨਾਲ, ਤੇ ਤੁਹਾਡੇ ਅੰਦਰ ਜਿਹੜਾ ਜੋ ਵੀ ਜਿਹੜੀ ਮੱਤਾ ਹੁੰਦਾ ਨਿਕਲ ਜਾਂਦਾ। ਤੇ ਬਾਕੀ ਆ ਪਰਹੇਜ ਦਾ ਦੁੱਧ ਦਾ ਖਾਸ ਕਰਕੇ ਵਰਤੋ, ਵੀ ਦੁੱਧ ਪੀ ਲਿਆ ਤੇ ਘੱਟੋ ਘੱਟ ਗੈਪ ਪਾ ਕੇ ਕੋਈ ਚੀਜ਼ ਇਦਾਂ ਦੀ ਖਾਣੀ ਜਿਹੜੀ ਦੁੱਧ ਨੂੰ ਕਾਟ ਕਰਦੀ ਹੈ, ਦੁੱਧ ਨੂੰ ਜਾ ਕੇ ਰਿਐਕਸ਼ਨ ਕਰਦੀ। ਕਹ ਲਓ ਜਾਂ ਤੁਸੀਂ ਦਹੀਂ ਹੋ ਗਿਆ, ਨਿੰਬੂ ਹੋ ਗਿਆ, ਸੰਤਰਾ ਹੋ ਗਿਆ। ਥੈਂਕ ਯੂ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਬਹੁਤ ਸਾਰੀਆਂ ਜਿਹੜੀ ਵਾਰੀ ਤੁਹਾਡੇ ਮੂੰਹ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਆ, ਮੁਸ਼ਕ ਆਉਂਦਾ, ਛਾਲੇ ਹੁੰਦੇ ਆ, ਬਸ ਢਿੱਡ 'ਚ ਪ੍ਰੋਬਲਮ ਹੁੰਦੀ ਆ ਕੋਈ ਨਾ ਕੋਈ, ਨਾ ਕਿ ਮੂੰਹ ਦੇ ਵਿੱਚੋਂ ਤੁਹਾਡੇ ਮੁਸ਼ਕ ਉੱਗਦਾ ਹੈਗਾ ਆ। ਅਗਲੇ ਕਾਲਰ ਨੇ ਸਾਡੇ ਜਸਮੇਲ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੈਂ ਦੱਸਣਾ ਸੀ ਇਹ ਨਾ ਕੀ ਕਰਨ, ਜਿਵੇਂ ਉਹ ਹੁਣ ਵੀ ਆਉਂਦੇ ਪਏ ਆ, ਕੀ ਅਨਾਰ ਆਉਂਦੇ ਆ, ਉਹਨਾਂ ਦੇ ਛਿਲਕੇ ਰੱਖ ਲਿਆ ਕਰਨ। ਅੱਛਾ। ਜਿਨ੍ਹਾਂ ਦੇ ਮੂੰਹ 'ਚੋਂ ਸਮੈਲ ਆਉਂਦੀ ਹੈ ਨਾ, ਤੇ ਉਹ ਅਨਾਰ ਦਾ ਛਿਲਕਾ ਜਿਵੇਂ ਭਿਉਂ ਦਿਆ ਕਰਨ ਪਾਣੀ ਦੇ ਵਿੱਚ। ਜੇ ਕੋਸੇ ਜੇ ਪਾਣੀ ਨਾ ਕਰਨੀਆਂ ਚੂੜੀਆਂ, ਤੇ ਉਹ ਬਾਰ-ਬਾਰ ਕਰਨ ਦਿਨ ਰਾਤ। ਉਹ ਦੇਖੋ ਥੋੜੇ ਦਿਨਾਂ 'ਚ ਇਹਨਾਂ ਦਾ ਠੀਕ ਹੋ ਜਾਊ, ਕਰਦੇ ਰਿਹਾ ਕਰਨ। ਉਹਦੇ ਨਾਲ ਛਾਲੇ ਵੀ ਹਟ ਜਾਂਦੇ, ਜਿਹੜੀ ਮੂੰਹ 'ਚੋਂ ਸਮੈਲ ਆਉਂਦੀ ਹੈ ਨਾ, ਇਹ ਠੀਕ ਹੋ ਜਾਂਦੀ ਹੈ ਉਹਦੇ ਨਾਲ। ਹਾਂਜੀ, ਤੇ ਕੋਈ ਜਿਹੜੇ ਕਹਿੰਦੇ ਸੀ ਪਸਲੀਆਂ ਤੇ ਦਰਦ ਹੁੰਦੀ ਆ, ਉਹ ਜਾਂ ਤੇ ਆਇਓਡੈਕਸ ਮਾਰਨ ਤੇ ਸੇਕ ਦੇਣ, ਇੱਕ ਜਾਂ ਫਿਰ ਉਹ ਕੀ ਆਂਡਾ ਜਿਹੜਾ ਲੈ ਕੇ, ਆਂਡੇ ਦੀ ਜਰਦੀ ਤੇ ਤੇਲ ਸਰੋਂ ਦਾ ਲੈ ਕੇ, ਉਹਦੇ ਵਿੱਚ ਹਲਦੀ ਪਾ ਕੇ ਤੇ ਨਾਲ ਉਹ ਜਰਦੀ ਪਾ ਕੇ, ਉਹ ਰੋਟੀ ਜੀ ਦੇ ਲੇਪ ਜਿਹਾ ਬਣਾ ਕੇ ਉਹਦਾ ਰੱਖ ਲੈਣ, ਤੇ ਉਹ ਉੱਤੇ ਬੰਨਣ। ਉਹਦੇ ਨਾਲ ਜੇ ਥੋੜਾ ਬਹੁਤ ਮਸਲ ਮਾਸਪੇਸ਼ੀਆਂ ਨੂੰ ਆਈ ਹੋਊਗੀ ਨਾ, ਸੋਜਨ ਸਾਜਨ ਜਾਂ ਖਿੱਚ ਪਈ, ਉਹ ਜਿਹੜੀ ਉਹ ਠੀਕ ਹੋ ਜਾਂਦੀ ਆ ਉਹਦੇ ਨਾਲ ਵੀ। ਹਾਂਜੀ, ਠੀਕ ਹੈ, ਦੱਸਣਾ ਸੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਇਹ ਸੋਜ ਹੀ ਹੋ ਜਾਂਦੀ ਹੈ, ਕਈ ਵਾਰ ਤੁਸੀਂ ਜ਼ੋਰ ਲਾ ਕੇ ਕਰਦੇ ਹੈਗੇ ਆ, ਤੇ ਦੂਜੇ ਦਿਨ ਤੁਹਾਡੇ ਤੋਂ ਐਕਸਰਸਾਈਜ਼ ਨਹੀਂ ਹੁੰਦੀ, ਪਰ ਕਈ ਵਾਰੀ ਆਪਾਂ ਜ਼ੋਰ ਲਾ ਲਈਦਾ ਵੀ ਕੋਈ ਨਹੀਂ, ਆਪਾਂ ਐਕਸਰਸਾਈਜ਼ ਕਰਨੀ ਆ। ਪਰਮਿੰਦਰ।
ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਹੈ, ਮੇਰੇ ਮਦਰ ਹੈ ਇੰਡੀਆ ਤੇ ਉਹਨਾਂ ਨੇ 2-3 ਡਾਕਟਰਾਂ ਨੂੰ ਦਿਖਾਇਆ। ਉਹਨਾਂ ਦੇ ਡਾਕਟਰ ਦੱਸਦੇ ਵੀ ਪੈਰ 'ਚ ਹੱਡੀ ਵਧੀ ਆ ਤੇ ਉਹ ਜਦੋਂ ਜ਼ਿਆਦਾ ਚਿਰ ਖੜਦੇ ਆ ਤੇ ਉਹ ਦਰਦ ਨਾਲ ਭਰ ਜਾਂਦਾ ਜਿੱਦਾਂ ਪੈਰ, ਤੇ ਉਹ ਆਪਰੇਸ਼ਨ ਤੇ ਕਹਿੰਦੇ ਹੋਣਾ ਨਹੀਂ ਆ ਤੇ ਉਹ ਪੇਨ ਕਿਲਰ ਦੇ ਦਿੰਦੇ ਨੇ ਤੇ ਉਹਨਾਂ ਚਿਰ ਫਰਕ ਰਹਿੰਦਾ। ਤੇ ਜੇ ਕਿਸੇ ਨੂੰ ਪਤਾ ਇਸ ਚੀਜ਼ ਬਾਰੇ ਤੇ ਪਲੀਜ਼ ਦੱਸਿਓ। ਇੱਕੋ ਪੈਰ ਦੁਖਦਾ ਉਹਨਾਂ ਦਾ? ਹਾਂਜੀ, ਇੱਕ ਪੈਰ ਹੀ ਦੁਖਦਾ ਜੀ। ਅੱਛਾ, ਹਾਂਜੀ ਹਾਂਜੀ। ਚਲੋ ਆਪਾਂ ਪੁੱਛ ਲੈਂਦੇ ਹਾਂ, ਸੁਣਦੇ ਰਹੋ। ਪੈਰ ਦੀ ਹੱਡੀ ਵਧੀਆ, ਆਪਰੇਸ਼ਨ ਉਹ ਕਰ ਨਹੀਂ ਸਕਦੇ ਤੇ ਫਿਰ ਕੀ ਕਾਰਨ, ਉਹ ਜ਼ਰੂਰ ਦੱਸਿਓ ਜੀ। ਅਗਲੇ ਕਾਲਰ ਨੇ ਹਰਨੇਕ ਸਿੰਘ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਪ੍ਰੋਗਰਾਮ ਬਹੁਤ ਹੀ ਚੱਲਦਾ। ਥੈਂਕ ਯੂ। ਹਾਂਜੀ ਹਾਂਜੀ, ਮੇਰੇ ਨਾ ਭੈਣ ਜੀ ਬਾਥਰੂਮ ਵਾਲੀ ਜਗ੍ਹਾ ਥੱਲੇ ਜਿਹੜੀਆਂ ਗੋਲੀਆਂ ਹੁੰਦੀਆਂ ਨਾ, ਇੱਕ ਖੱਬੇ ਪਾਸੇ ਵਾਲੀ ਗੋਲੀ ਕਾਫੀ ਭਾਰੀ ਜਿਹੀ ਹੋ ਗਈ। ਉਹ ਹੋ ਗਏ 15-20 ਦਿਨ। ਜੇ ਜਗਵੀਰ ਭਾਜੀ ਜਾਂ ਬਹਾਦਰ ਭਾਜੀ ਸੁਣਦੇ ਹੋਣ ਤਾਂ ਉਹ ਕੋਈ ਇਹਦੇ ਬਾਰੇ ਦੱਸਣ ਵੀ ਗਏ। ਠੀਕ ਮੈਂ ਟਰੱਕ ਚਲਾਉਣਾ ਜੀ। ਠੀਕ ਹੈ ਜੀ, ਠੀਕ ਹੈ, ਜ਼ਰੂਰ ਪੁੱਛਦੇ ਹਾਂ ਜੀ ਆਪਾਂ। ਅਗਲੇ ਕਾਲਰ ਨੇ ਸਾਡੇ ਮੋਹਨ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੀ ਬੇਟੀ ਇੰਡੀਆ ਰਹਿੰਦੀ ਤਾਂ ਉਹਦਾ BP ਲੋ ਹੋ ਜਾਂਦਾ। ਤੁਹਾਨੂੰ ਮੈਂ ਇੱਕ ਵਾਰੀ ਪਹਿਲੇ ਵੀ ਪੁੱਛਿਆ ਸੀਗਾ, ਕਿਸੇ ਨੂੰ ਪਤਾ ਹੋਵੇ ਤਾਂ ਦਿਖਾ ਦਿਓ। BP ਲੋ ਹੋ ਜਾਂਦਾ? ਉਮਰ ਕਿੰਨੀ ਉਹਦੀ? ਉਹਦੀ ਹੈਗੀ ਉਮਰ 35 ਸਾਲ ਹੈ ਜੀ। ਅੱਛਾ, BP ਲੋ ਹੋਣ ਲੱਗ ਪਿਆ? ਹਾਂਜੀ। ਠੀਕ ਹੈ, ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਖਾਣ ਪੀਣ ਲਈ ਬਹੁਤਾ ਦੱਸਿਆ ਜਾਂਦਾ ਇੱਥੇ ਵੀ ਖਾਣਾ ਪੀਣਾ ਆਪਣਾ ਠੀਕ ਜ਼ਰੂਰ ਕਰੋ ਜੀ। ਅਮਰਜੀਤ। ਹੈਲੋ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀ, ਪ੍ਰੋਗਰਾਮ ਬਹੁਤ ਸੁਣਦੇ ਪਏ ਆ ਤੇ ਮੈਂ ਆਪਣੇ ਭਤੀਜੇ ਬਾਰੇ ਪੁੱਛਣਾ। ਉਹਦੇ ਪੈਰ ਤੇ ਨਾ ਗਾਊਟ ਹੋਇਆ ਆ। ਗਾਊਟ ਹੋਇਆ? ਠੀਕ ਹੈ। ਹਾਂਜੀ, ਉਹਦੇ ਜੁੱਤੀ ਵੀ ਨਹੀਂ ਪੈਂਦੀ, ਸੁੱਜ ਜਾਂਦਾ ਆ ਕਈ ਵਾਰੀ ਬਹੁਤ ਜ਼ਿਆਦਾ। ਤੇ ਜ਼ਿਆਦਾ ਹੀ ਹੋਇਆ ਹੈ। ਕੋਈ ਨਹੀਂ, ਪੁੱਛਦੇ ਹਾਂ ਆਪਾਂ। ਹਾਂਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਗਾਊਟ ਤੋਂ ਜੀ ਜ਼ਰੂਰ ਦੱਸਿਓ ਕੁਛ, ਕਿਸੇ ਨੂੰ ਪਤਾ ਹੋਵੇ। ਤੇ ਜਿਹੜੇ ਹੋਲਡ ਤੇ ਆ, ਪਲੀਜ਼ ਇਸੇ ਤਰ੍ਹਾਂ ਤੁਸੀਂ ਹੋਲਡ ਤੇ ਬਣੇ ਰਹਿਣਾ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਕਰਦੇ ਗੱਲਾਂ ਬਾਤਾਂ। ਇਹ ਦੱਸਦੀ ਹੈ ਕਿ ਪ੍ਰੋਗਰਾਮ ਹੈ ਜਿਹੜਾ 4 ਵਜੇ ਤੋਂ 5:30 ਵਜੇ ਤੱਕ ਹੁੰਦਾ ਹੈ। ਰੇਡੀਓ ਜਵਾਸੀ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ, ਜਿਸ ਦੇ ਵਿੱਚ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਜਿਹੜੇ ਸਾਡੇ ਬਜ਼ੁਰਗ ਕਰਦੇ ਹੁੰਦੇ ਸੀ। ਇਹਦੇ ਵਿੱਚ ਡਾਕਟਰ ਕੋਈ ਨਹੀਂ, ਸਿਰਫ ਤੇ ਸਿਰਫ ਹੋਮ ਰੈਮਡੀ, ਜਿਹੜੀਆਂ ਚੀਜ਼ਾਂ ਘਰ ਦੇ ਵਿੱਚ ਪਈਆਂ ਹੁੰਦੀਆਂ, ਉਹਨਾਂ ਦੀ ਗੱਲਬਾਤ ਆਪਾਂ ਕਰਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਸ 'ਤੇ ਕਾਲ ਕਰਕੇ ਤੁਸੀਂ ਕੋਈ ਚੀਜ਼ ਪੁੱਛਣੀ ਆ, ਦੱਸਣੀ ਆ, ਉਹ ਤੁਸੀਂ ਪੁੱਛ ਦੱਸ ਸਕਦੇ ਆ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਅਸੀਂ ਸਾਡੇ ਨਾਲ ਜੁੜੇ ਹੋਏ ਨੇ ਰੁਪਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਤੁਹਾਡਾ ਹੋਮ ਰੈਮੀਡੀਜ਼ ਤੇ। ਥੈਂਕ ਯੂ। ਮੈਂ ਤੁਹਾਡੇ ਨਾਲ ਇੱਕ ਦੋ ਗੱਲਾਂ ਸ਼ੇਅਰ ਕਰਨੀਆਂ ਨੇ। ਹਾਂਜੀ। ਪਹਿਲੀ ਗੱਲ ਤਾਂ ਇਹ ਕਿ ਫਟਕੜੀ ਦੀ ਗੱਲ ਦੱਸੀ ਆ। ਫਟਕੜੀ ਬਹੁਤ ਇੱਕ ਐਂਟੀਬਾਇਓਟਿਕ ਤੇ ਐਂਟੀਸੈਪਟਿਕ ਦਾ ਕੰਮ ਕਰਦੀ ਆ। ਮੈਨੂੰ ਯਾਦ ਹੈ ਜਦੋਂ ਛੋਟੇ ਹੁੰਦੇ ਸੀਗੇ, ਵਾਲ ਕਟਾਉਣ ਜਾਂਦੇ ਹੁੰਦੇ ਸੀ, ਜਦੋਂ ਵਾਲ ਕੱਟ ਕੇ ਉਹਨੇ ਫਿਰ ਨਾ ਤਾਂ ਫਟਕੜੀ ਫਿਰਨੀ, ਕਿਉਂਕਿ ਇਹ ਐਂਟੀਸੈਪਟਿਕ ਦਾ ਵੀ ਕੰਮ ਕਰਦੀ ਆ। ਜਿਵੇਂ ਪਹਿਲਾਂ ਲੇਡੀਜ਼ ਨੇ ਪ੍ਰੋਬਲਮ ਦੱਸੀ ਆ ਜਾਂ ਕਿਵੇਂ ਆ, ਉੱਥੇ ਬਹੁਤ ਕਾਮਯਾਬ ਰਹੂਗੀ ਜੀ। ਤੇ ਦੂਜੀ ਗੱਲ, ਇੱਕ ਦੀ ਗੱਲ ਕਰਦੇ ਸੀਗੇ, ਵੈਸੇ ਹੈ ਤਾਂ ਇਹ ਇੰਗਲਿਸ਼ ਮੈਡੀਸਨ ਆ। ਲਿਸਟਰੀਨ ਤੁਸੀਂ ਯੂਜ਼ ਕਰ ਸਕਦੇ ਆ। ਲਿਸਟਰੀਨ ਦਾ ਗਰਾਰੇ ਕਰੋ ਜਿੰਨੇ ਮਰਜ਼ੀ। ਮੈਂ ਇੰਡੀਆ ਦੇ ਵਿੱਚ ਸੀ, ਮੇਰੇ ਦੰਦਾਂ 'ਚ ਦਰਦ ਰਹਿੰਦਾ ਸੀ ਤੇ ਹਰ ਵਕਤ ਠੰਡਾ ਤੱਤਾ ਲਾਦਾ ਰਹਿੰਦਾ ਸੀਗਾ। ਈਮੋਫੋਮ ਆਰ ਟੂਥਪੇਸਟ ਹੁੰਦੀ ਸੀ, ਇੰਡੀਆ 'ਚ ਅਵੇਲੇਬਲ ਸੀ, ਇੱਥੇ ਵੀ ਮਿਲ ਜੂਗੀ ਐਮਾਜ਼ਨ ਵਗੈਰਾ ਤੇ ਲਿਸਟਰੀਨ ਦੇ ਗਰਾਰੇ। ਇਹ ਦੋ ਚੀਜ਼ਾਂ ਕਰੋ ਤਾਂ ਦੰਦਾਂ ਦੇ ਕਿਸੇ ਵੀ ਤਰ੍ਹਾਂ ਦੀ ਸਮੈਲ ਜਾਂ ਦਰਦ ਜਾਂ ਕੋਈ ਗਰਮ ਤੱਤਾ ਠੰਡਾ ਲੱਗਣਾ, ਉਹ ਸਾਰਾ ਕੁਝ ਠੀਕ ਹੋ ਜਾਂਦਾ ਜੀ। ਮੇਰਾ ਇਹ ਪਰਸਨਲ ਐਕਸਪੀਰੀਅੰਸ ਹੈ। ਠੀਕ ਹੈ ਜੀ, ਥੈਂਕ ਯੂ ਰੁਪਿੰਦਰ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸੁਖਵਿੰਦਰ ਕੌਰ ਜੀ। ਮੈਂ ਉਹ ਜਿਹੜੀ ਭੈਣ ਪੁੱਛਦੀ ਸੀ, ਬਾਥਰੂਮ ਦੀ ਪ੍ਰੋਬਲਮ ਮੈਨੂੰ ਬੜੀ। ਹਾਂਜੀ। ਉਹ ਗੂੰਦ ਕਤੀਰਾ ਖਾਵੇ, ਉਹ ਨਾਲ ਬਹੁਤ ਛੇਤੀ ਆਰਾਮ ਆਉਣਾ। ਗੂੰਦ ਕਤੀਰਾ, ਠੀਕ ਹੈ। ਹਾਂਜੀ, ਰਾਤ ਨੂੰ ਪਹਿਲਾਂ ਇੱਕ ਚਮਚਾ ਤਾਂ ਦੁੱਧ 'ਚ ਪੀ ਲਿਆ ਤੇ ਸਵੇਰੇ ਸ਼ੂਗਰ ਪਾ ਕੇ ਮਿਸ਼ਰੀ ਪਾ ਕੇ ਖਾ ਲਾ, ਬਸ ਉਹ ਬਹੁਤ ਅੱਛਾ ਹੈ। ਠੀਕ ਹੈ ਜੀ, ਥੈਂਕ ਯੂ। ਮੈਂ ਪੁੱਛਣਾ ਸੀ ਕਿ ਫੈਟੀ ਲੀਵਰ ਵਾਸਤੇ ਕੁਛ ਇਲਾਜ ਹੋਵੇ ਤਾਂ, ਜਿਹਦਾ ਫੈਟੀ ਲੀਵਰ ਬਹੁਤ ਜ਼ਿਆਦਾ, ਸਾਹ ਬਹੁਤ ਚੜਦਾ ਹੈ। ਠੀਕ ਹੈ ਜੀ, ਹਾਂਜੀ ਬੇਟਾ, ਥੈਂਕ ਯੂ ਜੀ, ਥੈਂਕ ਯੂ। ਜਸਵਿੰਦਰ। ਜਸਵਿੰਦਰ, ਸਤਿ ਸ਼੍ਰੀ ਅਕਾਲ। ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਵਾ। ਹਾਂਜੀ ਭੈਣ ਜੀ, ਮੈਂ ਪੁੱਛਣਾ ਚਾਹੁੰਦੀ ਹਾਂ, ਮੇਰੇ ਇੰਡੀਆ ਇੱਕ ਫੈਮਿਲੀ ਹੈ, ਬ੍ਰਦਰ ਕਜ਼ਨ ਬ੍ਰਦਰ ਨੇ, ਉਹਨਾਂ ਦੇ ਕਿਡਨੀ ਵਿੱਚ ਪੱਥਰੀਆਂ ਨੇ। ਕਿਡਨੀ 'ਚ ਪੱਥਰੀ, ਠੀਕ ਹੈ। ਹਾਂਜੀ, ਤੇ ਇੱਕ ਹੋਰ ਨੇ ਉਹਨਾਂ ਦੇ ਬਲੈਡਰ ਵਿੱਚ ਨੇ, ਤੇ ਉਹਨਾਂ ਵਾਸਤੇ ਕੀ ਜਿਹੜਾ ਇੱਕ ਕੌਡੀਆਂ ਵਾਲਾ ਨਿੰਬੂ 'ਚ ਦੱਸਦੇ ਨੇ, ਉਹ ਪੱਥਰੀਆਂ ਵਾਸਤੇ ਕਿਵੇਂ ਹੈ, ਤਾਂ ਮੈਨੂੰ ਦੱਸਿਆ ਜੇ ਉਹ ਚੀਜ਼ ਹੈ ਤਾਂ ਕਿਵੇਂ ਲੈਂਦੇ ਨੇ, ਤੇ ਕੋਈ ਹੋਰ ਵੀ ਨੁਕਸਾ ਹੋਵੇ ਤਾਂ ਮੈਨੂੰ ਦੱਸਣ ਜ਼ਰੂਰ। ਠੀਕ ਹੈ ਜੀ, ਜ਼ਰੂਰ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ।
ਹਾਂਜੀ, ਕਿਡਨੀ 'ਚ ਵੀ ਆ ਇਹਨਾਂ ਦੇ ਪੱਥਰੀ ਆ, ਪਰ ਉਹ ਵੈਸੇ ਹੈ ਦੱਸਿਆ ਤੇ ਇਹਦੇ ਲਈ ਜਾਂਦਾ, ਪਰ ਕੋਈ ਨਾ ਕੋਈ ਜ਼ਰੂਰ ਦੱਸ ਦਊਗਾ ਤੁਹਾਨੂੰ। ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕੰਨਾਂ ਦੀ ਖਾਰਿਸ਼ ਵਾਸਤੇ ਨਿੰਮ ਦਾ ਤੇਲ ਪਾ ਸਕਦੇ ਆ, ਤੇ ਇੱਕ ਸਰੋਂ ਦੇ ਤੇਲ ਵਿੱਚ ਲਸਣ ਤੇ ਅਜਵਾਇਣ ਕਾੜ ਕੇ ਉਹ ਵੀ ਪਾ ਸਕਦੇ, ਉਹਦੇ ਨਾਲ ਵੀ ਠੀਕ ਹੋ ਜਾਊਗਾ। ਤੇ ਜਿਨ੍ਹਾਂ ਦੇ ਬਾਥਰੂਮ ਪੀੜਾ ਆਉਂਦਾ ਆ ਉਹ ਮੂਲੀਆਂ ਦਾ ਜੂਸ ਪੀ ਸਕਦੇ ਆ, ਤੇ ਉਹਦੇ ਵਿੱਚ ਜੇ ਕਾਲੀ ਮਿਰਚ ਤੇ ਨਮਕ ਪਾ ਕੇ ਪੀਣਾ ਤਾਂ ਪੀ ਸਕਦੇ, ਨਹੀਂ ਤਾਂ ਉੱਦਾਂ ਵੀ ਪੀ ਸਕਦੇ। ਉਹ ਆਪਣੀ ਮੂਲੀਆਂ ਦਾ ਜੂਸ ਪੀ ਸਕਦੇ ਆ, ਤੇ ਗੰਨੇ ਦਾ ਰਸ ਪੀਣ ਜ਼ਿਆਦਾ। ਤੇ ਜੇ ਕੱਚੀ ਲੱਸੀ ਬਣਾ ਕੇ ਪੀਣੀ ਉਹ ਵੀ ਪੀ ਸਕਦੇ ਆ। ਔਰ ਇੱਕ ਤਾਂ ਲੱਸੀ ਲੂਣ ਵਾਲੀ ਹੁੰਦੀ ਉਹ ਪੀ ਸਕਦੇ, ਜਾਂ ਦੂਸਰਾ ਮਿੱਠੀ ਪੀ ਸਕਦੇ ਆ। ਤੇ ਜਿੰਨਾ ਲੱਸੀ ਪੀ ਸਕਦੇ ਆ, ਇਹ ਸਾਰੀਆਂ ਚੀਜ਼ਾਂ ਪੀਣ ਤੇ ਇਹਦੇ ਨਾਲ ਬਾਥਰੂਮ ਪੀੜਾ ਠੀਕ ਹੋ ਜਾਊਗਾ ਜੀ। ਪੈਰਾਂ ਦੀ ਦਰਦ ਹੁੰਦੀ ਆ ਤੇ ਉਹ ਸਰੋਂ ਦੇ ਤੇਲ ਦੀ ਮਸਾਜ ਕਰਨ, ਤੇ ਫਟਕੜੀ ਵਾਲੇ ਪਾਣੀ ਵਿੱਚ ਸਰੋਂ ਦਾ ਤੇਲ ਪਾ ਕੇ ਤੇ ਉਹ ਰੱਖ ਸਕਦੇ ਆ, ਤੇ ਉਹਦੇ ਨਾਲ ਠੀਕ ਹੋ ਜਾਊਗੀ ਜੀ। ਮੂੰਹ ਦੀ ਸਮੈਲ ਦੇ ਲਈ ਉਹ ਦੱਸੇ ਦਿੱਤਾ ਉਹਨਾਂ ਨੇ, ਕਹਿੰਦੇ ਅਨਾਰ ਦੇ ਛਿਲਕੇ ਹਨ ਉਹ ਉਹਦੀਆਂ ਕੌਲੀਆਂ ਕਰ ਲੈਣ ਤੇ ਉਹ ਵੀ ਠੀਕ ਆ। ਪਰ ਇਹ ਜ਼ਿਆਦਾਤਰ ਜਿਹੜੀ ਇਹ ਐਸਿਡ ਬਣਦਾ ਪੇਟ ਵਿੱਚ, ਉਹਦੇ ਕਰਕੇ ਮੂੰਹ ਵਿੱਚ ਸਮੈਲ ਆਉਂਦੀ ਆ। ਤੇ ਜਿਹੜਾ ਆਪਾਂ ਖਾਣਾ ਖਾਂਦੇ ਆ ਤੇ ਉਹ ਹਜਮ ਨਹੀਂ ਹੁੰਦਾ ਨਾ, ਤੇ ਉਹ ਫਿਰ ਬੋ ਮਾਰਨ ਲੱਪਦਾ ਬਾਹਰ ਨੂੰ, ਗੈਸ ਬਣ ਕੇ ਉਹਨਾਂ ਸਿਰ ਨੂੰ ਚੜ੍ਹਦੀ, ਐਸਿਡ ਬਣਦਾ ਉਹਦੇ ਕਰਕੇ ਹੁੰਦੀ ਆ। ਦੰਦਾਂ ਵਿੱਚ ਸਮੈਲ ਨਹੀਂ ਆਉਂਦੀ ਹੈਗੀ, ਸਿਰਫ ਪੇਟ ਵਿੱਚੋਂ ਆਉਂਦੀ ਆ। ਤੇ ਜਿਨ੍ਹਾਂ ਨੂੰ ਕਰੋਨਾ ਹੋਇਆ ਆ ਕਹਿੰਦੇ ਆ ਨਾ, ਉਹ ਗਲੋ ਤੇ ਹੈਂਗ, ਛੋਟੀ ਇਲਾਇਚੀ, ਵੱਡੀ ਇਲਾਇਚੀ, ਇਹ ਸਾਰੀਆਂ ਚੀਜ਼ਾਂ ਪਾ ਕੇ ਤੇ ਇਹਦਾ ਕਾੜਾ ਬਣਾ ਕੇ ਉਹ ਪੀਣ, ਤੇ ਜਿਨ੍ਹਾਂ ਨੂੰ ਵੀ ਕਰੋਨਾ ਹੋਇਆ ਤੇ ਉਹ ਠੀਕ ਹੋ ਜਾਵੇ। ਇੱਕ ਸਟੀਮ ਜ਼ਰੂਰ ਲੈਣ, ਇਹ 2 ਵਾਰੀ ਸਟੀਮ ਲੈਣ ਤੇ ਉਹਦੇ ਨਾਲ ਕਾਫੀ ਫਰਕ ਪੈ ਜਾਊਗਾ ਜੀ। ਤੇ ਪੈਰ ਦੀ ਹੱਡੀ ਵਧੀ ਆ ਜਿਹਨਾਂ ਦੀ, ਉਹ ਜੇ ਤਾਂ ਹੁਣ ਤਰੇਲ ਪੈਂਦੀ ਆ ਘਾਹ ਦੇ ਉੱਤੇ ਨਾ, ਤਾਂ ਉਹਦੇ ਤੇ ਪੈਰ ਘੜੀਸ ਕੇ ਤੁਰੰਤ ਜਿਹੜੀ ਹੱਡੀ ਵਧੀ ਉਹਦੀ ਸਰਜਰੀ ਕਰਾਉਣ ਦੀ ਲੋੜ ਨਹੀਂ ਪੈਣੀ, ਤੇ ਉਹ ਏਦਾਂ ਹੀ ਠੀਕ ਹੋ ਜਾਊਗੀ ਹੱਡੀ ਵਧੀਆ। ਤੇ ਜਿਨ੍ਹਾਂ ਦਾ ਲੋ ਬਲੱਡ ਪ੍ਰੈਸ਼ਰ ਆ ਉਹ ਆਪਣਾ ਦੂਸਰਾ ਦਹੀਂ ਦੀ ਲੱਸੀ ਵਿੱਚ ਹਿੰਗ ਪਾ ਕੇ 1 ਚੁਟਕੀ ਉਹ ਪੀ ਸਕਦੇ, ਤੇ ਔਲਿਆਂ ਦਾ ਜੂਸ ਪੀ ਸਕਦੇ ਆ, ਅਨਾਰ ਦਾ ਜੂਸ ਪੀ ਸਕਦੇ, ਕਾਲੀ ਮਿਰਚ ਪਾ ਕੇ, ਗਾਜਰਾਂ ਦਾ ਜੂਸ ਵੀ ਪੀ ਸਕਦੇ ਆ। ਤੇ ਇਹ ਆਪਣਾ ਲੋ ਬਲੱਡ ਪ੍ਰੈਸ਼ਰ ਵਾਲੀ ਆਪਣਾ ਨਾ ਖਾਣਾ ਪੀਣਾ ਸਹੀ ਕਰਨ ਤੇ ਬਲੱਡ ਪ੍ਰੈਸ਼ਰ ਠੀਕ ਆਪਣੇ ਆਪ ਹੀ ਹੋ ਜਾਊਗਾ ਜੀ। ਇਹਨਾਂ ਦਾ ਹੋ ਸਕਦਾ ਇਹਨਾਂ ਦਾ ਭਾਰ ਵੀ ਘੱਟ ਹੋਵੇ, ਉਹ ਸਾਰਾ ਕੰਟਰੋਲ ਕਰਨ। ਤੇ ਜਿਨ੍ਹਾਂ ਦਾ ਫੈਟੀ ਲਿਵਰ ਆ ਉਹ ਕੱਚੀ ਹਲਦੀ ਵੀ ਖਾ ਸਕਦੇ ਆ ਨਾ, ਦੁੱਧ ਵਿੱਚ ਉਬਾਲ ਕੇ ਪੀ ਸਕਦੇ ਆ। ਤਾਂ ਪਪੀਤਾ ਖਾਣ, ਇਹ ਜਿੰਨਾ ਵੀ ਹੋ ਸਕਦਾ ਇਹ ਖਾਣ, ਤੇ ਜਿਹੜੀ ਆ ਲੱਸੀ ਵਗੈਰਾ ਇਹ ਪੀਣ, ਤੇ ਉਹਦੇ ਨਾਲ ਠੀਕ ਹੋ ਜਾਊਗਾ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਹਰਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਅੰਡਿਆਣਾ ਤੋਂ ਬੋਲ ਰਿਹਾ, ਹਰਵਿੰਦਰ ਸਿੰਘ। ਮੈਂ ਤੁਹਾਨੂੰ ਇੱਕ ਰੈਮੇਡੀ ਦੱਸਣੀ ਸੀ। ਦੱਸੋ ਜੀ, ਦੱਸੋ। ਜਿਵੇਂ ਹੁਣ ਕਈ ਵਾਰੀ ਬੰਦੇ ਨੂੰ ਰੋਟੀ ਖਾ ਕੇ ਹਟੇ, ਕਈਆਂ ਨੂੰ ਮਤਲਬ ਨਾ ਇਹਦੀ ਐਜ਼ਮਾ ਦੀ ਪ੍ਰੋਬਲਮ ਨਹੀਂ ਹੁੰਦੀ, ਜਿਵੇਂ ਨੱਕ ਸਨੀਜਿੰਗ ਕਰਦੀ ਹੈ, ਉਹਦੇ ਲਈ ਆਪਣਾ ਫਲੋਨਸ ਦੀ ਨਾ ਇੱਕ ਆਉਂਦੀ ਹੈ ਗ੍ਰੀਨ ਕੈਪ ਵਾਲੀ ਮੈਡੀਸਨ, ਮਤਲਬ ਸਪਰੇਅ ਆਉਂਦੀ ਹੈ, ਮਤਲਬ ਉਹ ਗਲੈਕਸੋ ਕੰਪਨੀ ਦੀ ਹੈ, ਆਪਣਾ ਉੱਥੇ ਦੀ ਇੰਗਲੈਂਡ ਦੀ, ਇੱਥੇ ਮਿਲ ਜਾਂਦੀ ਸਟੋਰਾਂ 'ਚ ਸਾਰੇ। ਉਹ ਯੂਜ ਕਰਨ ਤੇ ਉਹਦੇ ਨਾਲ ਮਤਲਬ ਕਾਫੀ ਰਿਲੀਫ ਮਿਲਦਾ। ਠੀਕ ਹੈ ਜੀ। ਤੇ ਜੇ ਢਿੱਡ 'ਚ ਗੈਸ ਹੋਵੇ ਉਹਦੇ ਲਈ ਤੁਸੀਂ ਆਪਣਾ ਪੈਪਸਿਡ AC ਯੂਜ ਕਰ ਸਕਦੇ ਹੋ। ਹਾਂਜੀ, ਆਪਾਂ ਨਾ ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਦੇਸੀ ਚੀਜ਼ਾਂ ਦੀ ਗੱਲ ਕਰਦੇ ਹਾਂ, ਜਿਹੜੀਆਂ ਕਾਊਂਟਰ ਤੋਂ ਮਿਲ ਜਾਂਦੀਆਂ ਚੀਜ਼ਾਂ ਉਹ ਤਾਂ ਲੋਕਾਂ ਨੂੰ ਪਤਾ ਹੁੰਦਾ। ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਬਹਾਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੰਜੀ, ਪਿਓਰੀਆ ਨਾਂ ਦੀ ਪ੍ਰੋਬਲਮ ਆਉਂਦੀ ਹੈਗੀ ਆ, ਦੰਦਾਂ ਚੋਂ ਸਮੈਲ ਆਉਂਦੀ ਆ, ਤੇ ਉਹਦੇ ਲਈ ਸਰੋਂ ਦਾ ਤੇਲ ਥੋੜਾ ਜਿਹਾ ਲੈ ਕੇ ਉਹਦੇ 'ਚ ਨੂਣ, ਹਲਦੀ ਤੇ ਬੇਕਿੰਗ ਸੋਡਾ ਪਾ ਸਕਦੇ ਨੇ, ਤੇ ਉਹ ਉਂਗਲੀ ਦੇ ਨਾਲ ਮਲਣ ਦੰਦਾਂ ਤੇ ਉਹਦੇ ਨਾਲ ਅਗਰ ਮਸੂੜਿਆਂ ਦੀ ਪ੍ਰੋਬਲਮ ਆ ਜਾਂ ਦੰਦਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਉਹ ਠੀਕ ਹੋ ਸਕਦੀ ਆ। ਅਗਰ ਪੇਟ ਦੇ ਵਿੱਚੋਂ ਪ੍ਰੋਬਲਮ ਦੇ ਨਾਲ ਇਹ ਸਮੈਲ ਆਉਂਦੀ ਹੈਗੀ ਆ, ਤੇ ਫਿਰ ਮਰਕਸੋਲ ਤੇ ਆਪਣਾ ਮਰਕਕੌਰ, ਇਹ 2 ਦਵਾਈਆਂ ਆਉਂਦੀਆਂ ਹੈਗੀਆਂ ਹੋਮਿਓਪੈਥੀ ਦੀਆਂ, ਇਹਨਾਂ ਦੇ ਨਾਲ ਇਹ ਪੇਟ ਦੀ ਪ੍ਰੋਬਲਮ ਵੀ ਸੋਲਵ ਹੋ ਜੂ ਇਹਨਾਂ ਦੀ, ਤੇ ਇਹ ਸਮੈਲ ਵੀ ਠੀਕ ਹੋ ਜੂਗੀ ਜੀ। ਮਸੂੜਿਆਂ ਦੀ ਪ੍ਰੋਬਲਮ ਨਾਲ ਵੀ ਇਹ ਪ੍ਰੋਬਲਮ ਆ ਜਾਂਦੀ ਹੈ ਭੈਣ ਜੀ। ਤੇ ਇੱਕ ਭੈਣਾਂ ਨੇ ਕਾਲ ਕੀਤੀ ਸੀ, ਉਹਨਾਂ ਨੂੰ ਨਾ UTI ਦੀ ਇਨਫੈਕਸ਼ਨ ਦੀ ਪ੍ਰੋਬਲਮ ਹੈਗੀ ਆ, ਉਹ ਕੈਂਥਰਸ ਨਾਂ ਦੀ ਦਵਾਈ ਲੈ ਲੈਣ, ਨੇੜੇ ਕਿਸੇ ਵੀ ਹੋਲ ਫੂਡ ਸਟੋਰ ਤੋਂ ਲੈ ਸਕਦੇ ਨੇ, ਤੇ ਉੱਥੋਂ ਕੈਥਰਸ ਕੱਲੀ ਜੇ ਲਿਕੁਇਡ ਮਿਲ ਜਾਵੇ ਫਿਰ ਉਹ ਕੰਮ ਕਰੂਗੀ, ਜੇ ਲਿਕੁਇਡ ਨਹੀਂ ਹੈਗਾ ਉਹਨੇ ਕੰਮ ਨਹੀਂ ਕਰਨਾ ਜੀ।
ਸੀਪੀਆ ਤੇ ਸਟੈਫੀਸਿਗੇਰੀਆ, ਇਹ 2 ਦਵਾਈਆਂ ਨੇ ਜੇ ਬੀਬੀਆਂ ਨੂੰ ਜ਼ਿਆਦਾ ਇਹ ਪ੍ਰੋਬਲਮ ਆਉਂਦੀ ਹੈਗੀ ਆ। ਪਰ ਉਹਨਾਂ ਨੂੰ ਇੱਕ ਐਸਿਡ ਆਫਲਿਸ ਨਾਂ ਦਾ ਪ੍ਰੋਬਾਇਓਟਿਕ ਕੈਪਸੂਲ ਆਉਂਦਾ ਜੀ, ਐਮਾਜ਼ਾਨ ਤੋਂ ਲੈ ਲੈਣ। 120 ਕੈਪਸੂਲ ਮਿਲ ਜਾਂਦੇ ਨੇ ਜੀ ਆਪਣੇ $15-18 ਦੇ। 128 ਬਿਲੀਅਨ ਲੈਣਾ ਜੀ, ਉਹ 3 ਲੈਣੇ ਨੇ ਦਿਨ ਦੇ ਵਿੱਚ, ਸਵੇਰ ਦੁਪਹਿਰ ਸ਼ਾਮ। ਉਹਨਾਂ ਦੀ ਪ੍ਰੋਬਲਮ ਇਹ ਵੀ ਕਾਫੀ ਹੱਲ ਕਰ ਦਿੰਦੀ ਹੈ ਚੀਜ਼ ਇਹ। ਅਗਰ ਕਿਸੇ ਨੇ ਵੀ ਐਂਟੀਬਾਇਓਟਿਕ ਲੈਣੇ ਹੋਣ ਜਾਂ ਸਟੀਰੋਇਡ ਲੈਣੇ ਹੋਣ, ਇਹ ਨਾਲ ਲੈ ਲੈਣ ਤਾਂ ਸਾਈਡ ਇਫੈਕਟ ਨਹੀਂ ਹੁੰਦੇ ਜੀ। ਇਹ ਸਾਈਡ ਇਫੈਕਟ ਨੂੰ ਕਿਸੇ ਵੀ ਦਵਾਈ ਦੇ ਨੂੰ ਠੀਕ ਕਰਦੀ ਹੈ ਜੀ ਚੀਜ਼, ਐਸਿਡ ਆਫਲਿਸ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਠੀਕ ਹੈ। ਤੇ ਭਾਈ ਸਾਹਿਬ ਨੇ ਕਾਲ ਕੀਤੀ ਸੀ, ਉਹਨਾਂ ਨੂੰ ਟੈਸਟਿਸ ਦੀ ਪ੍ਰੋਬਲਮ ਹੈਗੀ ਆ, ਉਹਨਾਂ ਦੇ ਨਾੜ ਫੁੱਲਦੀ ਹੈਗੀ ਆ ਜੀ। ਤੇ ਅਗਰ ਉਹਨਾਂ ਦਾ ਭਾਰ ਜ਼ਿਆਦਾ ਹੈਗਾ ਫਿਰ ਉਹ ਕਲਕੇਰੀਆ ਕਾਰਬ ਲੈ ਸਕਦੇ ਨੇ। ਅਗਰ ਉਹਨਾਂ ਨੂੰ ਥਾਇਰਾਇਡ ਹੈਗੀ ਆ, ਭਾਰ ਜ਼ਿਆਦਾ, ਉਹ ਇਹਦੇ ਨਾਲ ਹੀ ਠੀਕ ਹੋ ਜਾਣਗੇ। ਅਗਰ ਉਹਨਾਂ ਦੇ ਸੱਟ ਲੱਗੀ ਹੈਗੀ ਆ ਤਾਂ ਫਿਰ ਉਹ ਅਰਨੀਕਾ ਲੈ ਲੈਣ ਜੀ। ਤੇ ਨਹੀਂ ਹੈਮਾਮੈਕਸ ਲੈਣ ਤੇ ਜਾਂ ਕਿਸੇ ਵੀ ਹੋਮਿਓਪੈਥੀ ਵਾਲੇ ਨਾਲ ਗੱਲ ਕਰਨ ਜੀ, ਫਿਰ ਉਹ ਡਿਸਾਈਡ ਕਰਕੇ ਉਹਨਾਂ ਨੂੰ ਦਵਾਈ ਦਿੱਤੀ ਜਾ ਸਕਦੀ ਆ। ਤੇ ਗਾਊਟ ਦੀ ਪ੍ਰੋਬਲਮ ਦਾ ਫੋਨ ਆਇਆ ਸੀਗਾ ਜੀ। ਭੈਣ ਜੀ, ਗਾਊਟ ਦੀ ਪ੍ਰੋਬਲਮ ਜਦੋਂ ਵੀ ਹੁੰਦੀ ਆ, ਇਹ ਨਿਸ਼ਾਨੀ ਗਠੀਏ ਦੀ ਹੁੰਦੀ ਆ, ਗਠੀਆ ਹੋ ਜਾਣਾ ਹੁੰਦਾ ਜੀ ਸਾਨੂੰ। ਤੇ ਇਹਨੂੰ ਅਗਰ ਛੇਤੀ ਤੋਂ ਛੇਤੀ ਠੀਕ ਕਰਨਾ ਹੈਗਾ ਗਾਊਟ ਨੂੰ, ਫਿਰ ਅਸੀਂ 20 ਚਮਚੇ ਜਾਂ 20 ਢੱਕਣ ਆਪਣੇ ਆਰਗੈਨਿਕ ਐਪਲ ਸਾਈਡਰ ਵਿਨੀਗਰ ਦੇ ਲੈ ਲੈਣੇ ਨੇ, ਇੱਕ ਜੱਗ 'ਚ ਪਾ ਲੈਣੇ ਨੇ। 8 ਗਲਾਸ ਪਾਣੀ ਦੇ ਪਾਉਣੇ ਨੇ ਜੀ ਉਹਦੇ ਵਿੱਚ, ਤੇ ਉਹ ਸਾਰੇ ਦਿਨ ਦੇ ਵਿੱਚ ਪੀਣਾ। 3-4 ਦਿਨ ਪੀਣ, ਹੌਲੀ ਹੌਲੀ ਕਰਕੇ ਪੀਂਦੇ ਰਹਿਣ, ਤੇ ਉਹਨਾਂ ਦਾ 3-4 ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਜਾਊਗਾ ਜੀ। ਠੀਕ ਹੈ। ਤੇ ਜਿਹੜੀ ਹੱਡੀ ਵਧੀ ਹੋਈ ਆ, ਇੱਕ ਮਾਤਾ ਦੀ ਹੱਡੀ ਵਧੀਆ, ਭਾਈ ਸਾਹਿਬ ਨੇ ਕਾਲ ਕੀਤੀ ਸੀ, ਉਹ ਕਲਕੇਰੀਆ ਫਲੋਰ ਨਾਂ ਦੀ ਦਵਾਈ ਆਉਂਦੀ ਹੈਗੀ ਆ, ਉਹ ਠੀਕ ਕਰ ਦੂਗੀ ਜੀ। ਉਹ ਘਟਾ ਦਿੰਦੀ ਆ, ਉਹਨੂੰ ਡਿਜ਼ੋਲਵ ਕਰ ਦਿੰਦੀ ਆ ਜੀ ਉਹ। ਮਤਲਬ ਉਹਨਾਂ ਦੇ ਪੇਨ ਹੋਣੀ ਵੀ ਬੰਦ ਹੋ ਜੀ। ਅਰਨੀਕਾ ਵੀ ਲੈ ਸਕਦੇ ਨੇ ਪੇਨ ਤੋਂ ਨਾਲ, ਤੇ ਉਹ ਠੀਕ ਹੋ ਸਕਦੇ ਨੇ। ਤੇ ਇੱਕ ਭੈਣਾਂ ਨੇ ਕਾਲ ਕੀਤੀ ਸੀ, ਕਿਸੇ ਦੇ ਪੱਥਰੀਆਂ ਬਣਦੀਆਂ ਨੇ ਜੀ, ਉਹ ਇੰਡੀਆ ਦੇ ਵਿੱਚ ਹੀ ਨੇ, ਤੇ ਇੰਡੀਆ 'ਚ ਹੋਮਿਓਪੈਥੀ ਵਾਲੇ ਨੂੰ ਦਿਖਾਉਣ ਜੀ, ਪੱਥਰੀਆਂ ਸਭ ਖੁਰ ਕੇ ਨਿਕਲ ਜਾਂਦੀਆਂ ਨੇ, ਕੋਈ ਪ੍ਰੋਬਲਮ ਨਹੀਂ ਆਉਂਦੀ। ਭੈਣ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਜੀਤ ਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ, ਜਿਹੜੇ ਉਹ ਆਏ ਸੀਗੇ ਵੀ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੋ ਜਾਂਦਾ, ਉਹਨਾਂ ਨੇ ਇਹ ਨਹੀਂ ਦੱਸਿਆ ਵੀ ਪੱਕਾ ਹੀ ਲੋ ਰਹਿੰਦਾ ਵਾ ਕਿ ਜਾਂ ਕਦੇ ਕਦੇ ਲੋ ਹੁੰਦਾ ਵਾ। ਇਹ ਨਹੀਂ ਦੱਸਿਆ। ਤੇ ਬਰਹਾਲ ਮੈਂ ਦੱਸ ਦੇਣਾ ਦੋਹਾਂ ਦੀ ਰੈਮਡੀਜ਼। ਜੇ ਤਾਂ ਕਦੇ ਕਦੇ ਲੋ ਹੁੰਦਾ ਤਾਂ ਉਹ 5-6 ਗ੍ਰਾਮ ਦਾਲਚੀਨੀ ਲੈਣ ਤੇ ਉਹਨੂੰ ਵਿੱਚ ਥੋੜਾ ਸ਼ਹਿਦ ਮਿਲਾ ਕੇ ਉਹਨੂੰ ਚੱਟ ਲੈਣ ਤੇ ਤੋਂ ਪੀ ਲੈਣ ਗਰਮ ਪਾਣੀ। ਠੀਕ ਆ। ਇਹ ਤਾਂ ਹੈਗਾ ਜਿਹੜਾ ਜਾਨੀ ਕਿ ਕਦੇ ਲੋ ਹੋਇਆ। ਤੇ ਜੇ ਉਹਨਾਂ ਦਾ ਪੱਕਾ ਹੀ ਲੋ ਰਹਿੰਦਾ ਵਾ ਤਾਂ ਉਹਨਾਂ ਨੇ ਲੈਣੇ ਹੈਗਾ ਲੌਂਗ ਤੇ ਹਰਮਲ। ਤੇ ਲੌਂਗ ਲੈਣੇ 20 ਗ੍ਰਾਮ ਤੇ ਹਰਮਲ ਲੈਣੇ 10 ਗ੍ਰਾਮ। ਇਹਨਾਂ ਦੋਹਾਂ ਨਾਲ ਕੁੱਟ ਕੇ ਜਿਹੜਾ ਉਹਨਾਂ ਦਾ ਪਾਊਡਰ ਬਣਾ ਲੈਣਾ, ਉਹਦੇ ਵਿੱਚ ਸ਼ਹਿਦ ਪਾ ਕੇ ਜਿਵੇਂ ਆਪਾਂ ਆਟਾ ਗੁੰਨਦੇ ਹਾਂ ਉਸ ਤਰ੍ਹਾਂ ਗੁੰਨ ਕੇ ਉਹਦੀਆਂ ਗੋਲੀਆਂ ਬਣਾ ਲੈਣੀਆਂ ਛੋਟੀਆਂ, ਜਿਵੇਂ ਆਪਾਂ ਕਹਿ ਲਓ ਛੋਲਿਆਂ ਦੇ ਦਾਣੇ ਜਿੰਨੀਆਂ। ਤੇ ਇਹ ਸਵੇਰੇ ਦੁਪਹਿਰੇ ਸ਼ਾਮ 2-2 ਗੋਲੀਆਂ ਲੈਣੀਆਂ ਨੇ। ਤੇ 15-20 ਦਿਨਾਂ ਦੇ ਵਿੱਚ ਵਿੱਚ ਇਹ ਠੀਕ ਹੋ ਜਾਣਾ ਚਾਹੀਦਾ। ਜੇ ਨਾ ਹੋਵੇ ਤਾਂ ਲੰਬਾ ਟਾਈਮ ਵੀ ਲੈ ਸਕਦੇ ਆ ਇਹ। ਠੀਕ ਹੈ ਜੀ। ਓਕੇ ਭੈਣ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਰਮਿੰਦਰ ਕੌਰ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਮੈਂ ਜਸਟ ਟਾਈਮ ਹੋ ਗਿਆ ਤੁਹਾਡਾ। ਪਹਿਲਾਂ ਤਾਂ ਜਿਹੜੇ ਉਹ ਕਹਿੰਦੇ ਸੀ ਕਿ ਨਾ ਵੀ ਉਹਨਾਂ ਦੇ ਮੂੰਹ ਚੋਂ ਸਮੈਲ ਆਉਂਦੀ ਆ, ਹਨਾ, ਐਕਚੁਅਲੀ ਉਹਨਾਂ ਦੇ ਅੰਦਰੋਂ ਹੀ ਸਮੈਲ ਆਉਂਦੀ ਆ। ਉਹਨਾਂ ਨੂੰ ਤ੍ਰਿਫਲਾ ਲੈਣਾ ਚਾਹੀਦਾ ਗਾ, ਹਨਾ। ਤੇ ਤਾਂ ਉਹ ਜਿਹੜੀ ਦੁਪਹਿਰ ਸ਼ਾਮ ਦੀ ਰੋਟੀ ਖਾਂਦੇ ਆ ਉਦੋਂ 2 ਘੰਟੇ ਪਹਿਲਾਂ ਲੈ ਲੈਣ, ਚਾਹੇ ਉਹ ਅਰਲੀ ਇਨ ਦਾ ਮਾਰਨਿੰਗ ਲੈ ਲੈਣ, ਹਨਾ। ਉਹਦੇ ਨਾਲ ਉਹ ਬਿਲਕੁਲ ਅੰਦਰੋਂ ਹੌਲੀ ਪਰ ਲੈਣਾ ਲੰਮਾ ਸਮਾਂ ਪਊਗਾ, ਉਹ ਕਲੀਨ ਅਪ ਹੁੰਦੇ ਰਹਿਣਗੇ, ਫਿਰ ਠੀਕ ਹੋ ਜਾਊਗਾ। ਨੰਬਰ ਤੋਂ ਤੇ ਇੱਕ ਨੇ ਕਿਹਾ ਸੀਗਾ ਵੀ ਫੈਟੀ ਲੀਵਰ ਆ। ਫੈਟੀ ਲੀਵਰ 'ਚ ਪਹਿਲਾਂ ਉਹਨਾਂ ਨੇ ਦੱਸਿਆ ਸੀਗਾ 4-5 ਆਲੂ ਬੁਖਾਰੇ ਤੇ 2-3 ਛੋਟੀਆਂ ਇਲਾਇਚੀਆਂ, ਪੁਦੀਨੇ ਦੇ ਪੱਤੇ, ਅੱਧਾ ਚਮਚ ਧਨੀਆ ਤੇ ਮੈਂ ਵੀ ਇੱਕ ਅੱਧੀ ਚੀਜ਼ ਹੋਰ ਸੀ, ਹਨਾ। ਪਰ ਮੈਂ ਉੱਥੇ ਥੋੜ੍ਹੀ ਜਿਹੀ ਕਰੈਕਸ਼ਨ ਕਰੂੰਗੀ। ਇਹਨਾਂ ਸਾਰਿਆਂ ਨੂੰ ਲੌਕ ਕਰਨ ਲਈ ਅੱਧਾ ਚਮਚਾ ਵਿੱਚ ਕਾਸ਼ਮੀ ਦੇ ਬੀਜ ਪਾਉਣੇ ਆ ਜੀ। ਫਿਰ ਇਹ ਰੈਮਡੀ ਹੈ ਜਿਹੜੀ, ਹਾਂਜੀ, ਕਾਸ਼ਮੀ ਆਪਾਂ ਨੂੰ ਐਮਾਜ਼ੋਨ ਤੋਂ ਮਿਲ ਜਾਂਦੀ ਆ। ਸਿਰਫ ਅੱਧਾ ਚਮਚਾ ਇੱਕ ਦਿਨ ਦੀ ਖੁਰਾਕ ਆ। ਤੇ ਸਾਰੀਆਂ ਚੀਜ਼ਾਂ ਨੂੰ ਰਾਤ ਨੂੰ ਭਿਉਂ ਦੇਣਾ, ਸਵੇਰੇ ਉਹਨਾਂ ਦੇ ਵਿੱਚੋਂ ਬੀਜ ਕੱਢ ਕੇ ਮਸਲ ਕੇ ਉਹਨਾਂ ਨੂੰ ਸਵੇਰੇ ਨਿਰਣੇ ਕਾਲਜੇ ਉਹ ਬਲੈਂਡ ਕਰਕੇ ਭੁਣ ਕੇ ਪੀਣਾ, ਭੁਣ ਕੇ ਪੀ ਲੈਣ, ਉੱਦਾਂ ਪੀਣਾ ਉੱਦਾਂ ਪੀ ਲੈਣ। ਪੀ ਕੇ ਘੰਟਾ ਕੁਛ ਖਾਣਾ ਨਹੀਂ, ਪਰ ਡਰਿੰਕ ਨਹੀਂ ਕਰਨੀ ਚਾਹੀਦੀ। ਇਹਦੇ ਨਾਲ ਮਿਰਚ ਘੱਟ ਖਾਣੀ ਆ। ਹਫ਼ਤਾ ਪੀ ਕੇ ਜੇ ਉਹਨਾਂ ਨੂੰ ਚੈੱਕ ਕਰਾ ਲੈਣ, ਨਹੀਂ ਥੋੜਾ ਘੱਟ ਫਰਕ ਪਿਆ ਤਾਂ ਹਫ਼ਤਾ ਛੱਡ ਕੇ ਹਫ਼ਤਾ ਫਿਰ ਪੀ ਲੈਣ। ਪਰ ਉਹ ਸਾਰੀ ਚੀਜ਼ ਦੇ ਵਿੱਚ ਅੱਧਾ ਚਮਚ ਕਾਸ਼ਮੀਰ ਦੇ ਬੀਜ ਪਾਉਣਗੇ
ਤਾਂ ਬਿਲਕੁਲ ਆਰਾਮ ਆ ਜਾਏਗਾ। ਥੈਂਕ ਯੂ ਦੀਦੀ ਸੋ ਮਚ ਟਾਈਮ ਦੇਣ ਲਈ। ਥੈਂਕ ਯੂ ਪਰਮਿੰਦਰ। ਹਰਵਿੰਦਰ ਕੌਰ। ਹਾਂਜੀ ਹਾਂਜੀ ਮੈਂ ਦੱਸਣ ਲੱਗੀ ਸੀ ਖੰਘ ਬਾਰੇ। ਉਹਨਾਂ ਨੇ ਕਿਹਾ ਸੀ ਨਾ ਇੱਕ ਹੋਰ ਵੀ ਰਹਿੰਦੀ ਹੈ, ਜਦੋਂ ਆਪਾਂ ਕਰਨਾ ਨਾ, ਜੇ ਬਹੁਤੀ ਖੰਘ ਲੱਗੀ ਆਪਾਂ ਨੂੰ ਤੇ ਫਿਰ ਖੰਡ ਕਲਕਾ ਲੈਣੀ, ਆਪਣਾ ਖੰਡ ਕਲਕਾ ਲੈਣੀ ਹੈ। ਠੀਕ ਹੈ। ਘਿਓ ਚ ਉਹ ਘਿਓ ਜਿਹੜਾ ਥੋੜਾ ਹਲਕਾ ਮਤਲਬ ਠੀਕ ਕਰਕੇ ਜਿੰਨਾ ਪੀ ਸਕਦੇ ਉਹ ਪੀ ਲੈਣਾ ਆਪਾਂ। ਠੀਕ ਹੈ। ਜਿਹੜਾ ਉਹ ਘਿਓ ਪੀ ਲੈਣਾ, ਫਿਰ ਖੰਡ ਹੌਲੀ ਹੌਲੀ ਖਾਈ ਜਾਣੀ। ਠੀਕ ਹੈ ਜੀ। ਉਹ 3-4 ਮਿੰਟ ਮੈਨੂੰ ਤਾਂ ਯਾਦ ਹੈ, ਮੇਰੇ ਬਹੁਤ ਜ਼ਿਆਦਾ ਹੋਈ ਸੀ ਤੇ ਮੈਂ ਹਜ਼ੂਰ ਸਾਹਿਬ ਤੋਂ ਆਈ ਸੀ, ਮੈਂ ਹਿੰਦੀ ਉੱਥੇ ਸੀ ਤੇ ਬੀਜੀ ਨੇ ਮੇਰੇ ਨੇ ਜੋ ਦੇਖਿਆ ਵੀ ਖੰਘ ਬੜੀ ਹੈ ਤੇ ਉਹਨਾਂ ਨੇ ਮੈਨੂੰ ਕਰਕੇ ਹਾਂਜੀ ਬਿਲਕੁਲ ਨਾ ਹਟ ਜਾਂਦੀ ਹੈ। ਥੈਂਕ ਯੂ ਜੀ। ਉਹਦੇ ਨਾਲ ਹੀ ਫਰਕ ਪੈਂਦਾ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਜਸਮੇਲ ਕੌਰ ਜੀ। ਹਾਂਜੀ ਮੈਂ ਦੱਸਣਾ ਸੀ, ਉਹ ਜਿਹਨਾਂ ਦਾ ਬਲੱਡ ਪ੍ਰੈਸ਼ਰ ਲੋ ਰਹਿੰਦਾ ਨਾ, ਹਾਂਜੀ ਮੇਰਾ ਵੀ ਹੁੰਦਾ ਸੀ, ਤਾਂ ਮੈਂ ਤਾਂ ਗਰਮ ਦੁੱਧ ਵਿੱਚ ਕੌਫੀ ਥੋੜੀ ਪਾ ਕੇ ਤੇ ਮਿੱਠਾ ਪਾ ਕੇ ਉਹ ਪੀਂਦੀ ਸੀ, ਮੇਰਾ ਉਹਦੇ ਨਾਲ ਠੀਕ ਹੋ ਗਿਆ ਸੀ। ਅੱਛਾ, ਗਰਮ ਦੁੱਧ ਚ ਕੌਫੀ? ਹਾਂਜੀ ਹਾਂ, ਤੇ ਚੀਨੀ ਪਾ ਦੇਣੀ ਨਾਲੇ। ਮੇਰਾ ਉਹਦੇ ਨਾਲ ਇੰਡੀਆ ਸੀ ਉਦੋਂ ਮੈਂ, ਤੇ ਫਿਰ ਮੇਰਾ ਉਹਦੇ ਨਾਲ ਠੀਕ ਹੋ ਗਿਆ। ਹੋਮੋਪੈਥਿਕ ਡਾਕਟਰ ਨੇ ਦੱਸਿਆ ਸੀ ਮੈਨੂੰ। ਠੀਕ ਹੈ ਜੀ। ਹਾਂਜੀ ਚਲੋ ਥੈਂਕ ਯੂ ਜੀ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀਆਂ ਹੋਮ ਰੈਮਡੀਜ਼ ਸ਼ੇਅਰ ਕੀਤੀਆਂ। ਹੁਣ ਪ੍ਰੋਗਰਾਮ ਦੀ ਸਮਾਪਤੀ ਹੈ। ਇਹ ਪ੍ਰੋਗਰਾਮ ਪੋਡਕਾਸਟ 'ਤੇ ਪਾ ਦਿੱਤੇ ਜਾਂਦੇ ਆ, ਤੁਸੀਂ ਉੱਥੇ ਵੀ ਸੁਣ ਸਕਦੇ ਆ। ਐਤਵਾਰ ਨੂੰ ਵੀ ਰਿਪੀਟ ਕੀਤੇ ਜਾਂਦੇ